ਪ੍ਰਧਾਨੀ ਸੋਚ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਖਾਲਸੇ ਨੂੰ ਬਖਸ਼ੀ ਸੀਗੀ, ਉਹ ਪੰਜ ਪ੍ਰਧਾਨੀ ਸੋਚ ਅਸੀਂ ਬਹੁਤ ਪਿੱਛੇ ਛੱਡਤੀ। ਉਹ ਕੀ ਸੀਗੀ? ਉਹ ਸੀ ਸ਼ੇਅਰਡ ਲੀਡਰਸ਼ਿਪ। ਜਥੇਦਾਰੀ ਨਹੀਂ, ਜਥੇਦਾਰੀ ਅੰਗਰੇਜ਼ਾਂ ਨੇ ਸਾਡੇ ਵਿੱਚ ਪਾਈ ਆ। ਸਾਡੇ ਵਿੱਚ ਸਰਵੈਂਟ ਲੀਡਰਸ਼ਿਪ ਆ, ਆਪੇ ਗੁਰਚੇਲਾ ਦੀ ਲੀਡਰਸ਼ਿਪ ਜਿਹੜੀ ਗੁਰੂ ਸਾਹਿਬ ਨੇ ਸਾਨੂੰ ਬਖਸ਼ੀ, ਉਹ ਅੱਜ ਸਾਨੂੰ ਸਮਝਣ ਦੀ ਲੋੜ ਆ। ਮੈਂ ਆਪਣੇ ਵਿਸ਼ੇ ਨੂੰ ਅੱਗੇ ਵਧਾਉਂਦਾ ਹੋਇਆ ਜਿਹੜਾ ਅੱਜ ਦਾ ਸਾਡੇ ਟੌਪਿਕ ਹੈ ਮੇਰਾ, ਖਾਸ ਕਰਕੇ ਯੂਥ ਨੂੰ, ਤੇ ਮੇਰੀ ਜਿਹੜੀ ਗੱਲ ਆ ਹਮੇਸ਼ਾ ਤੌਰ ਤੇ ਇੱਕ ਬੈਲੈਂਸ ਰਹਿੰਦੀ ਆ ਗੁਰਮੁਖੀ ਵਿੱਚ ਤੇ ਅੰਗਰੇਜ਼ੀ 'ਚ। ਉਹਦਾ ਕਾਰਨ ਆ ਜਿੰਨਾ ਚਿਰ ਤੱਕ ਅਸੀਂ ਭਾਸ਼ਾ ਦੇ ਸੰਦਰਭ ਨੂੰ ਨਹੀਂ ਸਮਝਦੇ, ਸਾਡਾ ਸੁਨੇਹਾ ਦੁਨੀਆ ਤੱਕ ਨਹੀਂ ਪਹੁੰਚ ਸਕਦਾ। ਇਹੋ ਇੱਕ ਵੱਡਾ ਕਾਰਨ ਸੀਗਾ ਗੁਰੂ ਸਾਹਿਬਾਨਾਂ ਨੇ ਹੋਰ ਭਾਸ਼ਾ ਨੂੰ ਵੀ ਮਾਨਤਾ ਦਿੱਤੀਆਂ। ਗੁਰਮੁਖੀ ਸਾਡੀ ਆਪ ਦੀ ਮਾਂ ਬੋਲੀ ਆ, ਉਹ ਅਸੀਂ ਅਡਾਪਟ ਨਹੀਂ ਕਰਨੀ, ਅਸੀਂ ਉਹਦੇ 'ਚ ਪੈਦਾ ਹੋਏ ਆ, ਉਹ ਸਾਨੂੰ ਸਮਝਣੀ ਪੈਣੀ ਹੈ ਡੂੰਘਾਈ ਵਿੱਚ। ਐਟ ਦ ਸੇਮ ਟਾਈਮ ਜੇ ਅਸੀਂ ਆਪਣਾ ਸੁਨੇਹਾ ਹੋਰਾਂ ਤੱਕ ਪਹੁੰਚਾਉਣਾ ਆ, ਸਾਨੂੰ ਦੂਜੀਆਂ ਭਾਸ਼ਾਵਾਂ ਵੀ ਸਿੱਖਣੀਆਂ ਪੈਣੀਆਂ। ਉਹਦੇ ਵਾਸਤੇ ਸਾਨੂੰ ਯੂਥ ਲੀਡਰਸ਼ਿਪ ਵੀ ਚਾਹੀਦੀ ਆ। ਐਟ ਦ ਸੇਮ ਟਾਈਮ ਖਾਲਸੇ ਰਾਜ ਵੇਲੇ ਜਦੋਂ ਇੱਕ ਬੁੱਢਾ ਦਲ ਤੇ ਤਰਨਾ ਦਲ ਦੋਵਾਂ ਦਾ ਸੁਮੇਲ ਹੋਇਆ, ਸਾਨੂੰ ਉਹ ਵੀ ਆਈਡੀਓਲੋਜੀ ਸਮਝਣੀ ਪੈਣੀ ਆ। ਬੁੱਢਾ ਦਲ ਕੀ ਆ? ਐਕਸਪੀਰੀਅੰਸ, ਨੌਲੇਜ। ਤੇ ਤਰਨਾ ਦਲ ਕੀ ਆ? ਜੋਸ਼, ਪੈਸ਼ਨ, ਜਿਹਨੂੰ ਕਹਿੰਦਾ ਖੂਨ ਬੜਾ ਗਰਮ ਆ ਨੌਜਵਾਨਾਂ ਦਾ। ਉਹ ਖੂਨ ਨੂੰ ਕਾਬੂ ਕਰਨ ਵਿੱਚ ਨਾ ਬੁੱਢੇ ਦਲ ਦਾ ਬੜਾ ਵੱਡਾ ਰੋਲ ਆ। ਸੋ ਇਟਸ ਕਾਲ ਟੂ ਆਲ ਪਾਇਨੀਅਰਸ ਐਜ਼ ਵੈਲ। ਕੱਲੇ ਯੂਥ ਨੂੰ ਕਾਲ ਨਹੀਂ ਹੈਗੀ, ਇਹ ਪਾਇਨੀਅਰਸ ਨੂੰ ਵੀ ਕਾਲ ਆ। ਯੂ ਨੀਡ ਟੂ ਵਰਕ ਟੁਗੇਦਰ ਇਨ ਅ ਕਲੈਕਟਿਵ ਮੈਨਰ, ਤਾਂ ਕਿ ਅਸੀਂ ਖਾਲਿਸਤਾਨ ਦਾ ਜਿਹੜਾ ਸਾਡਾ ਨਿਸ਼ਾਨਾ ਆ ਉਸ ਤੱਕ ਕਿਸ ਤਰ੍ਹਾਂ ਪਹੁੰਚਣਾ ਆ। ਉਪਰੰਤ ਕਮਿਊਨਿਟੀ ਮੋਬਿਲਾਈਜੇਸ਼ਨ, ਕਮਿਊਨਿਟੀ ਮੋਬਿਲਾਈਜੇਸ਼ਨ ਬਹੁਤ ਜ਼ਿਆਦਾ ਜ਼ਰੂਰੀ ਆ। ਜਿਹੜੀ ਸਾਡੇ ਗੁਰੂ ਸਾਹਿਬਾਂ ਨੇ ਸਾਨੂੰ ਗੁਰੂ ਨਾਨਕ ਤੋਂ ਲੈ ਕੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੱਕ, ਉਸ ਤੋਂ ਬਾਅਦ ਜਿਹੜੀ ਲੈਗੇਸੀ ਕੈਰੀ ਔਨ ਹੋਈ ਸਿੱਖ ਕਨਫੈਡਰੇਸ਼ਨ ਦੇ ਦੌਰਾਨ, ਤੇ ਈਵਨ ਜਿਹੜਾ ਸੰਘਰਸ਼ ਸੀਗਾ ਖਾਲਿਸਤਾਨ ਦਾ, ਉਸ ਦੇ ਵਿੱਚ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂਵਾਲੇ ਨੇ ਉਹ ਰਿਵਾਈਵਲ ਆਫ ਮੀਰੀ ਐਂਡ ਪੀਰੀ ਮੁੜ ਸੁਰਜੀਤ ਕੀਤੀ। So we need to understand the objective of community mobilization in the context of Miri Piri ਤੇ ਧੰਨ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ। ਉਹਨਾਂ ਨੇ ਕਿਸ ਤਰ੍ਹਾਂ ਯੂਥ ਨੂੰ ਪ੍ਰੇਰਿਆ, ਸਿੱਖੀ ਨੂੰ ਦੁਬਾਰਾ ਸਰਜੀਵ ਕੀਤਾ, ਸਿਰਾਂ ਦੇ ਦਸਤਾਰਾਂ ਲੈ ਕੇ ਆਂਦੀਆਂ। ਉਹਨਾਂ ਦੇ ਵੀ ਇਸ ਚੈਪਟਰ ਨੂੰ ਸਾਨੂੰ ਸਮਝਣਾ ਬਹੁਤ ਜ਼ਰੂਰੀ ਹੈ। ਐਂਡ ਆਫਟਰ ਦੈਟ ਜਿਹੜਾ ਇੱਕ ਡੈਫਾਮੇਸ਼ਨ ਦਾ ਵਿਸ਼ਾ ਸਾਡੇ ਸਿੱਖਾਂ ਦੇ ਖਿਲਾਫ ਬਹੁਤ ਜ਼ਿਆਦਾ ਸੁਰਖੀਆਂ 'ਚ ਆਉਂਦਾ ਆ। ਕੱਲ ਜਸਵੀਰ ਸਿੰਘ ਹੋਣਾ ਨੇ ਵੀ ਕਨਵੈਨਸ਼ਨ ਵਿੱਚ ਗੱਲ ਕੀਤੀ ਸੀਗੀ ਕਿ ਮੀਡੀਆ ਦੇ ਵਿੱਚ ਸਿੱਖਾਂ ਨੂੰ ਕਿਸ ਤਰ੍ਹਾਂ ਡੀਫੇਮ ਕੀਤਾ ਜਾਂਦਾ ਹੈ, ਡਿਸਇਨਫੋਰਮੇਸ਼ਨ ਫੈਲਾਈ ਜਾਂਦੀ ਆ। ਅਸੀਂ ਉਹਦੇ ਦੋ ਤਿੰਨ ਉਹਦੇ ਵੱਡੇ ਕਾਰਨ ਕੱਢੇ ਤੇ ਵਰਲਡ ਸਿੱਖ ਪਾਰਲੀਮੈਂਟ ਨੇ ਉੱਤੇ ਐਕਸ਼ਨ ਵੀ ਲਏ। ਉਦਾਹਰਨ ਦੇ ਤੌਰ ਤੇ ਮਿਲੀਟੈਂਟ ਜਿਹੜਾ ਸ਼ਬਦ ਆ ਉਹ ਤੁਸੀਂ ਗੂਗਲ ਤੇ ਦੇਖੋ, ਸਿੱਖਾਂ ਦੇ ਨਾਲ ਜੋੜਿਆ ਜਾਂਦਾ ਆ। ਉਦਾਹਰਨ ਦਿੰਦਾ ਆ, ਸਿੱਖ ਨਸਲਕੁਸ਼ੀ ਉੱਤੇ ਸਾਡੀ ਪ੍ਰੈਜੈਂਟੇਸ਼ਨ ਸੀਗੀ ਕੈਨੇਡਾ ਦੇ ਵਿੱਚ, ਤੇ ਇੱਕ ਸਿੱਖ ਐਕਟਿਵਿਸਟ ਬੱਚੀ, ਉਸ ਦੀ ਡਿਊਟੀ ਲੱਗੀ ਪ੍ਰੈਜੈਂਟੇਸ਼ਨ ਤਿਆਰ ਕਰਨ ਦੀ। ਬੱਚੀ ਨੇ ਬੜੀ ਨਿਡਰਤਾ ਦੇ ਨਾਲ, ਬੜੇ ਹੌਸਲੇ ਨਾਲ, ਸ਼ਿੱਦਤ ਨਾਲ ਪ੍ਰੈਜੈਂਟੇਸ਼ਨ ਤਿਆਰ ਕੀਤੀ। ਪਰ ਮੋਸਟਲੀ ਕੀ ਹੁੰਦਾ ਕਿ ਸਾਡੇ ਬੱਚਿਆਂ ਨੂੰ ਗੁਰ ਇਤਿਹਾਸ ਦੀਆਂ ਜਿਹੜੀ ਕ੍ਰੈਡੀਬਲ ਕਿਤਾਬਾਂ ਨੇ ਉਹਨਾਂ ਬਾਰੇ ਨਹੀਂ ਬਹੁਤਾ ਪਤਾ ਹੁੰਦਾ। ਸੋ ਉਹਨਾਂ ਦਾ ਡਾਇਰੈਕਟ ਸੋਰਸ ਕੀ ਆ? ਗੂਗਲ। ਇਸ ਤਰ੍ਹਾਂ ਹੀ ਆ ਨਾ, ਇਵਨ ਸਾਨੂੰ ਵੀ ਕੋਈ ਚੀਜ਼ ਦੀ ਲੋੜ ਪੈਂਦੀ ਅਸੀਂ ਗੂਗਲ ਤੇ ਲੱਭਦੇ ਹਾਂ, ਤੇ ਅਸੀਂ ਗੂਗਲ ਦੇ ਸੋਰਸ ਨੂੰ ਕ੍ਰੈਡੀਬਲ ਮੰਨ ਲੈਂਦੇ ਹਾਂ। ਉਹ ਬੱਚੀ ਨੇ ਜਦੋਂ ਖੋਜ ਕੀਤੀ ਤੇ ਉਹਨੇ ਟਾਈਮਲਾਈਨ ਲੱਭਣੀ ਸੀਗੀ ਸੰਘਰਸ਼ ਦੀ। ਉਹ ਸਾਰੀ ਟਾਈਮਲਾਈਨ ਦੇ ਵਿੱਚ ਲਗਾਤਾਰ ਦਰਬਾਰ ਸਾਹਿਬ ਵਿੱਚ ਸੰਘਰਸ਼ੀ ਬੈਠੇ ਹੋਏ ਉਹ ਸਿੱਖ ਕੌਮ ਦੇ ਪਰਵਾਨਿਆਂ ਨੂੰ ਬਾਰ-ਬਾਰ ਮਿਲੀਟੈਂਟ ਕਰਾਇਆ ਗਿਆ। ਦੇ ਆਕੂਪਾਈਡ, ਜਿੱਦਾਂ ਉਹ ਕਹਿੰਦਾ ਗੋਲਡਨ ਟੈਂਪਲ, ਆਪਾਂ ਵੀ ਇੱਕ ਸ਼ਬਦ ਲੱਭ ਲਿਆ ਹਰਮੰਦਰ ਸਾਹਿਬ। ਇਹ ਦਰਬਾਰ ਸਾਹਿਬ ਜੀ ਖਾਲਸਾ ਜੀ, ਹਰਮੰਦਰ ਸਾਹਿਬ ਸ਼ਬਦ ਨਹੀਂ ਸੀ, ਦਰਬਾਰ ਸਾਹਿਬ ਸੀਗਾ। We'll talk about manipulation and assimilation after that. ਤੇ ਜਦੋਂ ਉਹਨੇ ਇਹ ਸਾਰੀ ਖੋਜ ਕੀਤੀ ਐਂਡ
ਅਸੀਂ ਉਹਦੇ ਸਗੋਂ ਧੰਨਵਾਦੀ ਹਾਂ, ਉਹ ਬੱਚੀ ਨੇ ਕੋਈ ਗਲਤੀ ਨਹੀਂ ਕੀਤੀ, ਕਿਉਂਕਿ ਉਸ ਦੇ ਥਰੂ ਇਹ ਚੀਜ਼ ਸਾਡੇ ਅੱਗੇ ਆਈ ਤੇ ਸਾਨੂੰ ਨਹੀਂ ਸੀ ਪਤਾ ਲੱਗਣਾ। You know what we did? ਅਸੀਂ we drafted a letter to Wikipedia, a legal document ਤੁਸੀਂ ਕਹਿ ਸਕਦੇ ਹੋ, ਕਿ ਜੋ ਤੁਸੀਂ ਇੱਥੇ ਪੇਸ਼ ਕਰ ਰਹੇ ਹੋ ਮਿਲੀਟੈਂਸੀ, ਇਹ ਸਾਡੇ ਕੌਮ ਦੇ ਜਿਹੜਾ ਸਿਧਾਂਤ ਉਹ ਤਾਂ ਬਿਲਕੁਲ ਉਲਟ ਆ। ਕਿਉਂਕਿ ਉਹਦਾ ਰੀਜ਼ਨ ਆ, ਹੁਣ ਤੁਹਾਨੂੰ ਪ੍ਰੂਫ ਦੇਣੇ ਪੈਂਦੇ ਆ, ਕਿਉਂਕਿ ਗੁਰੂ ਸਾਹਿਬ ਨੇ ਸਾਨੂੰ ਡਾਇਲੌਗ ਦਿੱਤਾ ਆ। ਡਾਇਲੌਗ, ਅੰਡਰਸਟੈਂਡ ਦਿਸ, we're not radicals। ਹੁਣ ਤੁਹਾਨੂੰ ਕੁਝ ਲੋਕ ਮਿਲਦੇ ਹੋਣਗੇ, ਉਹ ਕਹਿੰਦੇ ਇਹ ਕੱਟੜਪੰਥੀ ਨੇ। ਪੰਜਾਬੀ ਜਿਹਨੂੰ ਕੱਟੜਪੰਥੀ ਕਹਿੰਦੇ ਆ ਤਾਂ ਅੰਗਰੇਜ਼ੀ ਚ ਕੀ ਕਹਿੰਦੇ ਜੀ? ਰੈਡੀਕਲ। ਫਰਕ ਨਹੀਂ ਕੋਈ। we're not radicals, we are activists। ਬਹੁਤ ਵੱਡਾ ਫਰਕ ਆ। ਐਕਟਿਵਿਸਟ ਤੇ ਰੈਡੀਕਲ ਚ ਬਹੁਤ ਵੱਡਾ ਫਰਕ ਆ। ਰੈਡੀਕਲ ਹੁੰਦਾ ਖਾਲਸਾ ਜੀ, ਉਹਦਾ ਜਿਹੜਾ ਪਿੰਡਰਾਂ ਵਾਲਾ ਕੀਤਾ ਸੀਗਾ, ਉਹਦਾ ਮੈਂ ਤੁਹਾਨੂੰ ਪ੍ਰਮਾਣ ਦਿੰਦਾ ਆ। ਤੁਸੀਂ ਪੰਜਾਬ ਗੁਰਦੁਆਰਾ ਸੁਧਾਰ ਲਹਿਰ ਤੋਂ ਲੈ ਕੇ ਤੇ ਧਰਮ ਯੁੱਧ ਮੋਰਚੇ ਦੀ ਸਾਰੀ ਮੂਵਮੈਂਟ ਨੂੰ ਦੇਖ ਲਓ, ਉਹਦੇ ਵਿੱਚ ਤੁਹਾਨੂੰ ਇੱਕ ਵੀ ਮੂਵਮੈਂਟ ਐਸੀ ਨਜ਼ਰ ਨਹੀਂ ਆਊਗੀ ਜਿਸ 'ਚ ਵਾਇਲੈਂਸ ਹੋਊਗਾ। ਤੇ ਮੈਂ ਨਹੀਂ ਕਹਿ ਰਿਹਾ, ਤੁਸੀਂ ਆਪ ਖੋਜ ਕਰ ਸਕਦੇ ਹੋ ਸੋਰਸਿਸ ਤੋਂ। ਇੱਕ ਵੀ FIR ਗਿਆਨੀ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਤੇ ਨਹੀਂ ਹੋਈ। ਕੀ ਕਾਰਨ ਸੀ ਉਹਦਾ? ਕਿਉਂਕਿ ਗਿਆਨੀ ਜੀ went with a dialogue। ਉਹਨਾਂ ਨੂੰ ਪਤਾ ਸੀਗਾ, ਉਹਨਾਂ ਸ਼ਾਸਤਰ ਵੀ ਪੜ੍ਹਿਆ ਸੀ, ਸ਼ਸਤਰ ਦੇ ਵੀ ਉਹ ਧਾਰਨੀ ਸੀਗੇ, ਮੀਰੀ ਐਂਡ ਪੀਰੀ। ਕਿਉਂਕਿ ਸਿੱਖ ਕੌਮ ਕਦੀ ਵਾਇਲੈਂਸ ਨਹੀਂ ਕਰਦੀ। ਸਿੱਖ ਕੌਮ ਐਜੂਕੇਟਰ ਆ, ਸਿੱਖ ਕੌਮ ਸਕਾਲਰਸ ਆ, ਸਿੱਖ ਤੇ ਜਦੋਂ ਮੈਨੂੰ ਐਡਰੈਸ ਦਿੱਤਾ ਤੇ ਮੈਂ ਕਿਹਾ ਵੀ ਆਹ ਐਡਰੈਸ ਤੇ ਜਾਣਾ ਆ, ਤੇ ਉਹ ਕਹਿੰਦਾ ਮੈਨੂੰ ਪਤਾ ਆ ਇਹ ਐਡਰੈਸ ਕੀ ਆ। ਕਹਿੰਦਾ ਇੰਡੀਅਨ ਟੈਂਪਲ ਆ। ਮੈਂ ਕਿਹਾ ਅੱਛਾ। ਮੈਂ ਕਿਹਾ ਤੈਨੂੰ ਇਹ ਸੋਰਸ ਕਿੱਥੋਂ ਪਤਾ ਲੱਗਿਆ ਇੰਡੀਅਨ ਟੈਂਪਲ ਆ? ਸੋਚ ਕੇ ਦੇਖੋ, ਉਹ ਇਨਸਾਨ ਕਿੰਨੇ ਸਾਲ ਦਾ ਇੱਥੇ ਰਹਿ ਰਿਹਾ ਹੋਣਾ। ਮੈਨੂੰ ਪੁੱਛਿਆ, ਕਹਿੰਦਾ ਮੈਨੂੰ 20-25 ਸਾਲ ਹੋ ਗਏ। ਤੇ ਉਹਨੇ ਹੋਰ ਗੁਰਦੁਆਰਾ ਸਾਹਿਬ ਨੂੰ ਵੀ ਪਤਾ ਲੱਗਾ ਹੋਊਗਾ ਵੀ ਉਹਨੂੰ ਵੀ ਇੰਡੀਅਨ ਟੈਂਪਲ ਕਹਿੰਦੇ ਆ, ਉਹਨੇ ਇਹਨੂੰ ਵੀ ਇੰਡੀਅਨ ਟੈਂਪਲ ਕਹਿਤਾ। ਹੁਣ ਇੱਥੇ ਸਾਡਾ ਕੀ ਫਰਜ਼ ਬਣਦਾ ਜੋ ਅਸੀਂ ਚੀਜ਼ਾਂ ਸੁਣਦੇ ਆ? ਸੋ ਐਸਾ ਟੂਮ ਇੰਡੀਅਨ ਟੈਂਪਲ ਨਹੀਂ ਹੈਗਾ, ਉਹ ਸਿੱਖ ਗੁਰਦੁਆਰਾ ਆ। ਅਸੀਂ ਟੈਂਪਲ ਵੀ ਨਹੀਂ ਕਹਿਣਾ। ਕਹਿੰਦਾ ਪੁੱਟ ਯੂਰ ਲੈਂਗੁਏਜ ਆਊਟ ਦੇਅਰ ਐਜ਼ ਇਟ ਇਜ਼। ਸਾਨੂੰ ਸ਼ਰਮ ਦੀ ਗੱਲ ਨਹੀਂ ਹੈ ਕੋਈ, ਉਹਨੂੰ ਸਮਝਣਾ ਚਾਹੀਦਾ ਆ। ਤਾਂ ਤੁਸੀਂ ਜ਼ੋਰ ਨਾ ਲਾਓ ਸਮਝਾਉਣ ਵਾਸਤੇ, ਅਸੀਂ ਉਹ ਕਰਦੇ ਆ। ਅਸੀਂ ਸਾਰੀ એનર્ਜੀ ਸਮਝਾਉਣ ਚ ਲਾ ਦਿੰਦੇ ਆ। ਉਹਨੂੰ ਦੱਸੋ ਵੀ ਇਹ ਗੁਰਦੁਆਰਾ ਆ ਸਿੱਖਾਂ ਦਾ। ਉਹਨੂੰ ਇਹ ਗੱਲ ਦੱਸੀ ਤਾਂ ਕਹਿੰਦਾ ਵਾਟਸ ਦ ਡਿਫਰੈਂਸ? ਆਈ ਸੈਡ ਦੇਅਰਸ ਅ ਹਿਊਜ ਡਿਫਰੈਂਸ। ਇੰਡੀਅਨ ਆਕੂਪਾਈਡ ਪੰਜਾਬ, ਇਹ ਤੁਹਾਨੂੰ ਆਪਣੇ ਫਰਜ਼ ਅਦਾ ਕਰਨੇ ਪੈਣੇ ਆ। ਜਦੋਂ ਵੀ ਤੁਹਾਡੇ ਸਾਹਮਣੇ ਕੋਈ ਇਹੋ ਜਿਹੀ ਗੱਲ ਆਉਂਦੀ ਹੈ, ਉਹਨੂੰ ਰਾਈਟ ਅਵੇ ਰੈਕਟੀਫਾਈ ਕਰੋ। ਮੈਂ ਆਪ ਜੀ ਦੇ ਨਾਲ ਜਿਹੜਾ ਇੱਕ ਮੇਨ ਪੱਖ ਸਹਿਮਤ ਰੱਖਣਾ ਆ ਖਾਲਸਾ ਜੀ, ਉਹ ਇਹ ਆ ਕਿ ਜਿਹੜੀ ਕਮਿਊਨਿਟੀ ਮੋਬਿਲਾਈਜੇਸ਼ਨ ਹੈ ਨਾ, ਉਹ ਜ਼ਰੂਰੀ ਕਿਉਂ ਆ? ਕਿਉਂਕਿ ਉਸ ਜਿੱਦਾਂ ਗਿਆਨੀ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਨੇ ਮੁਹਿੰਮ ਦੇ ਦੌਰਾਨ, ਸੰਘਰਸ਼ ਦੇ ਦੌਰਾਨ, ਜਦੋਂ ਉਹਨਾਂ ਨੇ ਇਹ ਲੋੜ ਸਮਝੀ ਕਿ ਜੇ ਤੁਸੀਂ ਮੂਵਮੈਂਟ ਨੂੰ ਜਾਰੀ ਰੱਖਣਾ ਹੈ, ਤੁਹਾਨੂੰ ਯੂਥ ਨੂੰ ਨਾਲ ਜੋੜਨਾ ਪੈਣਾ। ਉਹਦੇ ਵਾਸਤੇ ਤੁਸੀਂ ਜਿਹੜੇ ਆਪਣੇ ਪੁਰਾਤਨ ਨਹੀਂ ਕਹਾਂਗਾ, ਜਿਹੜੇ ਸਾਡੇ ਕੁਝ ਖਿਆਲ ਨੇ ਉਹ ਸਾਨੂੰ ਇਨੋਵੇਟ ਕਰਨੇ ਪੈਣੇ, ਭਾਵ ਨੂੰ ਰਿਵਾਈਵ ਦੁਬਾਰਾ ਕਰਨਾ ਪੈਣਾ। ਸੋ ਗਿਆਨੀ ਜਰਨੈਲ ਸਿੰਘ ਦੀ ਜਿਹੜੀ ਖਾਸੀਅਤ ਸੀ ਉਹ ਸੀ ਇਨੋਵੇਸ਼ਨ।
उन्होंने एक नवे तरीके दे नाल यूथ नूं इनोवेट करके नाल जोड़िया। ਉਹਦਾ फर्क पता की पिया? ਉਹਦਾ फर्क ये पिया कि यूथ ने चाहा कि मैं अपने पंथ नूं होर नेड़े हो के जाना, मैं ਉਹਦੀ स्टडी करा, मैं संथ्या लवां। जदों तुसी बाणी दी संथ्या लैके बाणी पढ़दे हो ना ते ਉਹਦਾ आनंद ही हो रहा। कली कली लगा मात्रा के हिसाब नाल तुसी जदों गुरु दे इन्ने नेड़े हो जाते हो। क्योंकि मैनूं सवाल आया सीगा कि यूथ कॉन्ट्रीब्यूट किद्दां करे संघर्ष विच या एक्टिविज्म विच या सोशल रिफॉर्म दे विच, कि साडे अगे होर ही बड़ियां मुश्किलां आउंदियां आ। खास करके यूथ दे कोल उन्हें पढ़ाई भी करनी है, फाइनैंशियल रिस्पॉन्सिबिलिटीज, परिवार का भी प्रैशर होंदा, सोशल और पीयर प्रैशर। मेरे को कोई जवाब नहीं सीगा, पर जे गुरु नूं पुछया तो गुरु साहब कहंदा कि इंसान को ना पुछ, तू मेरे को पुछ आगे, कम से विद मी। ਉਹਦਾ ਕੀ है? एनालाइजेशन। गुरु साहब कहंदे आ सैल्फ रिफ्लैक्शन तू मेरे नाल कर, बैठ। आही रीजन सीगा गुरु साहब ने सानू सहज पाठ करन दी जिहड़ी सी ना वो बिरती बख्शी सीगी। यूथ उठे, सहज पाठ की आरंभता करे, जो तकाना पैणियां है और एहरास का मतलब है जिहड़े सारे दिन की जमा पूंजी है वो तो विचारनी है बाणी थ्रू कि इस सारा दिन कीता की, किन्ना क चंगियाई दे काम कीते, एंड व्हाट कैन यू डू, हाउ कैन यू इंप्रूव योरसेल्फ। दैट इज द वे यूथ कैन कंट्रीब्यूट। ते गुरु ही एक रस्ता है खालसा जी जिहड़ा सानू जिहड़ा आ वो फोकस करा सकदा आ, सानू अपने जो निशाने के नेड़े लैके जा सकता है। सो मैं तुहाडे नाल जिहड़े चैलेंजिस अजकल आ रहे ने खालिस्तान दे, खास करके डेफामेशन हो गई या डिस्ट्रैक्शन, वो मुख्य कारण की ने? ਉਹੀ ਕਾਰਨ ਨੇ ਜਦੋਂ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ ਉਹਦਾ ਰਾਜ ਕਿੱਦਾਂ ਜਾਂਦਾ ਆ, ਡੈਕਲੇਰੇਸ਼ਨ ਆਫ ਸਿੱਖ ਅੰਪਾਇਰ, ਉਹੀ ਮੁੱਖ ਕਾਰਨ ਨੇ ਜਿਹੜੀ ਜੋ ਅਸੀਂ ਐਨਾਲਾਈਜ਼ ਕੀਤਾ, ਲੈਕ ਆਫ ਯੂਨੀਫਾਈਡ ਲੀਡਰਸ਼ਿਪ। ਸਭ ਤੋਂ ਵੱਡਾ ਮੁੱਖ ਕਾਰਨ ਜਿਹੜਾ ਨਾ ਖਾਲਸਾ ਜੀ ਉਹ ਯੂਨੀਫਾਈਡ ਲੀਡਰਸ਼ਿਪ ਦਾ ਆ। क्योंकि असी ये समझिया ही नहीं भी धन गुरु नानक पातशाह तो लैके गुरु गोबिंद सिंह पातशाह तक, उस तो बाद मिसलां, सिख शहीद ते मर जीवड़े वो संगती रूप में विचरते सीगे। टू दैम इंडिविजुअली कोई किसी जथेदार नहीं सीगा, बट दे हैव देयर ओन ड्यूटीज, जिद्दां मैं जिक्र शेयर लीडरशिप का कीता है। सो यू हैव टू अंडरस्टैंड दिस। जी असी मल्टी फैक्टर्स लीडर अपने रखांगे ना, फॉर एग्जाम्पल संगत बैठी है, तुहाडे विचों हर एक इंसान अपने आप दे विच गुणवान आ, हर एक इंसान च गुण आ, उही तुहाडी लीडरशिप आ। तुसी उस गुण नूं अगे लैके आओ, पर शर्त गुरु दी इक आ भी होमे पिछे छड्ड के आउणी आ। तुहाडा जिहड़ा मेन कारज है ना वो निशाना की होना चाहिए है कि जिहड़ी कम्यूनिटी वैलफेयर, सिख वैलफेयर, इको निशाना होना चाहिए, सिख वैलफेयर, अपना कोई निशाना नहीं होना चाहिए। उस तो बाद आइडियोलॉजिकल डिफरेंसिस, सब तो वड्डा जिहड़ा मेन फैक्टर है ना ये आ आइडियोलॉजिकल डिफरेंसिस। साडे वो कहंदे भी आप अपने विचार अड हो सकते आ पर असी एक आ। सोच के देखो असी अपने आप को कॉन्ट्रडिक्ट करी जा रहे हैं। जे खालसा जी विचार ही अड हो गए फिर किद्दां हो सकते आप? साडी आइडियोलॉजी जिहड़ी आ सारिਆਂ ਦੀ एक होनी चाहिए आ, वो गुरमत के आधार से। जे साडी आइडियोलॉजी एक नहीं हैगी तो तुसी कभी भी कोई भी टीम फॉर्म नहीं कर सकते, ना तुसी कम्यूनिटी फॉर्म कर सकते हो, ना ऑर्गेनाइजेशन फॉर्म कर सकते हो। वह तुहानूं मैं मिसाल देना आ, कम्यूनिटी की जी डेफिनेशन आ वो की आ, इज कॉमन यूनिटी। कॉमन यूनिटी तो कम्यूनिटी बनी है, वो सेम चीज़ ही है। वो कॉमन यूनिटी तां हुंदी है जो साडी आइडियोलॉजीज सेम ने। आही वड्डा कारण सीगा कि सिख राज जिहड़ा स्थापित हो सकिया। मिसलां ने हालांकि उन्हां च अपने पर्सनल जिहड़े वखरेवे हो सकते सी पर आइडियोलॉजी एक सीगी।
पर्सनल प्रैक्टिस किसी नूं गतका पसंद है तो कोई वेट लिफ्टिंग करता, कोई रनिंग करता है, दैट्स अ डिफरेंट स्टोरी। पर मिशन की आ फिटनेस यही है ना। सो दैट वाज देयर डिफरेंसेस। वो प्रवान आ उस चीज़ ने, वो यूनिटी ने, वो लाइक माइंडेड आइडियोलॉजी ने खालसे राज की स्थापना कर दी। उपरंत हुण असीं इस नूं गांह किदां तोरना है। हुण जिहड़े इत्थे पायनीयर्स बैठे ने, बजुर्ग बैठे ने, तुहाडा बड़ा वड्डा रोल आ। तुसीं अपने आप नूं यूथ नाल साइन करो, जिन्हों इत्थे बड़ी सिस्टम कह दिंदे आ ते साडे अध्यापक कह दिंदे ने या गुरु कह टीचर कह दिंदे ने। सो अपने नाल यूथ साइन करो। ਉਹਦੇ ਨਾਲ ਕੀ ਹੋਊਗਾ, ਜਿਹੜੀ ਇਨੋਵੇਸ਼ਨ ਸੋਚ ਯੂਥ ਦੇ ਵਿੱਚ ਆ ਉਹ ਤੁਹਾਨੂੰ ਪਤਾ ਲੱਗੂਗੀ, ਤੁਸੀਂ ਉਹਨਾਂ ਨੂੰ ਗੁਰਮਤਿ ਸਿਖਾਓ। ਸੋ ਜਿਹੜਾ ਬੁੱਢਾ ਦਲ ਤੇ ਤਰਨਾ ਦਲ ਸਮੇਲ ਆ, that's one step closer. And understanding a non-violent approach ਇਹ ਬਹੁਤ ਜ਼ਰੂਰੀ ਆ। ਡਾਇਲੌਗ ਦੇ ਆਧਾਰ ਤੇ ਜਿਹੜੀ ਗੱਲ ਹੋਣੀ ਆ ਨਾ, ਉਹਦਾ ਅਸਰ ਬਹੁਤ ਵੱਡਾ ਆ। गुस्से विच कई हुई सही गल भी जिहड़ी गलत हो जाती है। तुसीं ज्ञानी जरनैल सिंह दी वीडियोज़ देखियां होणियां आ, जदों गल करदे सीगे वो हर गल नूं तरजीह नाल पेश करदे सीगे। जिथे जोश च आउंदी गल जोश च भी आउंदे सीगे, पर साडा की इशू आ गया, असीं हर गल जोश च आ जांदे आ। जोश च आके जदों कहानी हत्थों निकल जाती है तो असीं पछताउने आ भी ये नहीं होना चाहिए सीगा। ये जिहड़ा मोटिव है टॉपिक लागू हुंदा है, ये घरां च भी लागू हुंदा है, ये गुरुद्वारा साहब भी लागू हुंदा। डायलॉग बहुत ज़्यादा जरूरी है, सैल्फ रिफ्लैक्शन जरूरी है। गुरुद्वारे की जो आपां संगत तो बाद एक टाइम बनो जिहदे विच संगत बैठ के सैल्फ रिफ्लैक्शन करे, जिहड़े साडे लोकल कम्यूनिटी इशूज़ ने उत्ते गल कीती जावे। जदों असीं एज ए कम्यूनिटी किसी भी इशू नूं टैकल करदे हां ना, इशू बहुत छोटा हो जाता। अजकल मैंटल हैल्थ इशू का बहुत इशू आ साडे यूथ विच, उहदी गल होनी चाहिए। जिन्ना तुसी यूथ नूं नाल अपने जोड़ोगे सोशल रिफॉर्म के आधार पर, मैं तुहानूं दावा करदा हां वो यूथ संघर्ष में शामिल होगी, क्योंकि उन्होंने एक मोटिव लभ जाना आ। सो ये सिख पायनीयर्स का रोल आ। उपरंत हुण गुरु साहब की मत मुताबक जो सलूशन आ वो तो साडे कोल बहुत लंबे समय का सीगा, पर असीं उहनूं विचारिया नहीं या विचारते नहीं। हुण जे गुरु साहब को पुछीए भी गुरु साहब असीं अपने जिहड़ा साडा मिशन आ उसनूं किदां प्राप्त करिए, गुरु साहब कहते हो कत्तर मिलो मेरे भाई, दुविधा दूर करो लिव लाई, हर नामे को होवे जोड़ी, गुरमुख बैसे सफा विछाई। ये जिहड़ा टॉपिक है ना, ये बहुत जरूरी आ सिख राज की निशाने वास्ते। जदों असीं एज ए कम्यूनिटी ये शब्द के उत्ते पहरा दिंदे आ, उदों की आ कि जिद्दां एक चाटी च दही पा के रड़कीदा, उस की निकलता खालसा जी, मक्खन निकलता। गुरमत विचारां दे विचों क्रांति निकलनी है, होर किते नहीं। जे आपां ये सोचते हैं ना कि गुरुद्वारा साहब आके शांति मिलती है, असीं गलत सोचते हैं। जे गुरुद्वारा साहब आके शांति मिलनी है ना, तो फिर वो साधु चंगे नहीं सी समेर पर्वत पर बैठे, जिहड़े चौंकड़े मार के ते उदासी दे रूप च बैठे सीगे। खालसा जी गुरुद्वारा साहब आके सानूं क्रांति मिलनी चाहिए है। जे गुरुद्वारा साहब आके सानूं क्रांति नहीं मिली, असीं कदी भी ह्यूमन राइट्स, जस्टिस, इक्वालिटी प्रवेल नहीं कर सकते। साडे च निडरता नहीं जाऊगी। ये जिहड़े पहलू ने ये गुरबाणी ने सानूं सिखाउणे ने, ते जिहड़ी कम्यूनिटी यूनिटी, कॉमन यूनिटी एंड सोलजैरिटी बहुत ज़्यादा जरूरी है। ते सब तो वध जिहड़े पक्ष साडे च ने नैगेटिवली वो हैगे आ ड्यूलिटी दे, दुविधा दे, इनर कॉन्फ्लिक्ट्स
बहुत ज़्यादा इनर कॉन्फ्लिक्ट्स ने ਜਿਹੜੇ ਸਾਨੂੰ ਸਾਡੇ ਮੋਟਿਵ ਤੋਂ ਬਹੁਤ ਦੂਰ ਲੈ ਜਾਂਦੇ ਨੇ। ਖਾਲਸੇ ਰਾਜ ਦੀ ਸਥਾਪਨਾ ਵਾਸਤੇ ਸਾਨੂੰ ਇਹ ਗੱਲ ਸਮਝਣੀ ਪੈਣੀ ਹੈ ਕਿ ਇੱਕ ਗ੍ਰੰਥ ਇੱਕ ਪੰਥ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਸਾਡੇ ਵਾਸਤੇ। ਹੁਣ ਜਿਹੜਾ ਬੈਲੈਂਸ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਸਾਨੂੰ ਬਖਸ਼ਿਆ ਅਸੀਂ ਉਹਦੀ ਪ੍ਰੈਕਟਿਸ ਕਰਦੇ ਨਜ਼ਰ ਨਹੀਂ ਆ ਰਹੇ। ਉਹ ਸੀ ਮੇਰੀ ਪੀਰੀ। ਦਾਸ ਨੂੰ ਇੱਕ ਵਰਲਡ ਰਿਲੀਜੀਅਸ ਫਾਊਂਡਰ ਡੇ ਤੇ ਬੁਲਾਇਆ ਗਿਆ ਤੇ ਟੌਪਿਕ ਸੀਗਾ ਪੀਸ ਐਂਡ ਹਾਰਮਨੀ, ਵੀ ਅਸੀਂ ਦੁਨੀਆ ਦੇ ਵਿੱਚ ਪੀਸ ਐਂਡ ਹਾਰਮਨੀ ਕਿੱਦਾਂ ਕਾਇਮ ਕਰਨੀ ਹੈ। ਤੇ ਉੱਥੇ ਬ੍ਰਾਹਮਣ ਵੀ ਆਏ ਸੀਗੇ, ਬੋਧੀ ਵੀ, ਕ੍ਰਿਸਚਨ, ਜੂਡਿਜ਼ਮ। ਉਹਨਾਂ ਨੇ ਆਪਣੇ ਧਰਮ ਆਧਾਰ ਤੇ ਜਿਹੜੇ ਪੱਖ ਰੱਖੇ, ਪਰ ਯਕੀਨ ਮੰਨਿਓ ਜੇ ਮੈਂ ਆਪਣੇ ਆਪ ਨੂੰ ਸ਼ਰਮਸਾਰ ਹੁੰਦਾ ਦੇਖਦਾ ਸੀਗਾ ਜਦੋਂ ਮੈਂ ਸਮਝਿਆ ਕਿ ਗੁਰੂ ਸਾਹਿਬ ਸ਼ਾਂਤੀ ਕਿੱਦਾਂ ਪ੍ਰਵੇਲ ਕੀਤੀ ਜਾਵੇ। ਮੈਨੂੰ ਸਮਝ ਨਹੀਂ ਆ ਰਹੀ। ਹਾਲਾਂਕਿ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਉਹ ਸ਼ਾਂਤੀ ਦਾ ਹੀ ਸੋਮਾ ਨੇ, ਪਰ ਬੈਲੈਂਸ ਕਿੱਥੋਂ ਲੱਭੀਏ। ਕਈ ਵਾਰ ਸਾਨੂੰ ਇਤਿਹਾਸਕ ਜਿਹੜੇ ਸਰੋਤ ਨੇ ਉਹ ਸਮਝਣੇ ਪੈਣੇ ਆ। ਤੇ ਇਤਿਹਾਸਕ ਸਰੋਤ ਖਾਲਸਾ ਜੀ ਜਿਹੜੇ ਅੱਜ ਕੱਲ੍ਹ ਦੇ ਆਥਰਸ ਨੇ ਉਹਨਾਂ ਨੇ ਤੁਹਾਨੂੰ ਨਹੀਂ ਦੱਸਣਾ, ਕਿਉਂਕਿ ਆਥਰਸ ਦੀਆਂ ਲਿਖੀਆਂ ਹੋਈਆਂ ਕਿਤਾਬਾਂ ਉਹਨਾਂ ਦੇ ਓਪੀਨੀਅਨਸ ਨੇ। ਪਰ ਗੁਰੂ ਇਤਿਹਾਸ ਜਿਹੜਾ ਆ ਅਥੈਂਟਿਕ ਗੁਰੂ ਇਤਿਹਾਸ ਕ੍ਰੈਡੀਬਲ, ਉਹ ਭਾਈ ਗੁਰਦਾਸ ਦੀਆਂ ਵਾਰਾਂ, ਭਾਈ ਨੰਦ ਲਾਲ ਸਿੰਘ ਦੀਆਂ ਵਾਰਾਂ ਸਾਨੂੰ ਉੱਥੋਂ ਸਮਝ ਲੱਗਦੀ ਹੈ ਜਿਹੜੇ ਗੁਰੂ ਸਾਹਿਬ ਦੇ ਸਮਕਾਲੀ ਸਨ। ਤੇ ਜਦੋਂ ਇਹ ਗੱਲ ਸਮਝੀ ਤੇ ਉਹਦੇ ਵਿੱਚ ਭਾਈ ਗੁਰਦਾਸ ਨੇ ਗੁਰੂ ਹਰਗੋਬਿੰਦ ਪਾਤਸ਼ਾਹ ਬੜਾ ਖੂਬਸੂਰਤ ਬਿਆਨ ਕੀਤਾ ਸੀਗਾ ਆਪਣੀ ਵਾਰ ਦੇ ਵਿੱਚ। ਸੋ ਉਹਨੂੰ ਮੈਂ ਇੱਕ ਸਿੰਪਲ ਲੈਂਗੁਏਜ ਜੋ ਕੰਪਾਈਲ ਕੀਤਾ, ਉਹ ਹੈ ਅ ਬੈਲੈਂਸ ਇਨ ਲਾਈਫ। ਉੱਥੇ ਮੈਂ ਮੇਰੀ ਪੀਰੀ ਦੀ ਗੱਲ ਕੀਤੀ, ਅ ਟੈਂਪੋਰਲ ਐਂਡ ਸਪਿਰਿਚੁਅਲ ਬੈਲੈਂਸ। ਜਿੰਨਾ ਚਿਰ ਤੱਕ ਇਸ ਸੰਸਾਰ ਦੇ ਵਿੱਚ ਮੇਰੀ ਪੀਰੀ ਦਾ ਸਿਧਾਂਤ ਕਾਇਮ ਨਹੀਂ ਹੁੰਦਾ ਉਹਨਾਂ ਚਿਰ ਤੱਕ ਇਸ ਸੰਸਾਰ ਵਿੱਚ ਕਦੀ ਵੀ ਪੀਸ ਐਂਡ ਹਾਰਮਨੀ ਨਹੀਂ ਆ ਸਕਦੀ। ਇਹ ਸਿੱਧ ਆ। ਇਹ ਗੁਰੂ ਨਾਨਕ ਸਾਹਿਬ ਨੇ ਵੀ ਇਸ ਤੇ ਮੋਹਰ ਲਾਈ ਹੋਈ ਆ। ਧੰਨ ਗੁਰੂ ਨਾਨਕ ਪਾਤਸ਼ਾਹ ਜਿਹੜੇ ਸੀ ਉਹ ਫਾਊਂਡਰ ਸੀ ਹਿਊਮਨ ਰਾਈਟਸ ਤੇ, ਇਕੁਆਲਿਟੀ, ਜਸਟਿਸ ਦੇ। ਛੇਵਾਂ ਨਾਨਕ ਮੇਰੀ ਪੀਰੀ ਦਾ ਮਾਲਕ, ਉਸਨੇ ਇਹ ਗੱਲ ਸਿੱਧ ਕਰ ਦਿੱਤੀ ਜਿੰਨਾ ਚਿਰ ਤੱਕ ਤੁਸੀਂ ਆਪਣੇ ਫੈਸਲਿਆਂ ਦੇ ਵਿੱਚ ਧਰਮ ਨਹੀਂ ਲੈ ਕੇ ਆਉਂਦੇ ਤੁਹਾਡੇ ਫੈਸਲੇ ਕਦੀ ਵੀ ਸਹੀ ਸਿੱਧ ਨਹੀਂ ਹੋਣਗੇ। ਇਹਦਾ ਵੱਡਾ ਕਾਰਨ ਕੀ ਹੈ ਕਿ ਜਦੋਂ ਇੱਕ ਸਿੱਖ ਸਾਬਤ ਸੂਰਤ ਗੁਰਮੁਖ ਜਦੋਂ ਉਹ ਪਾਰਲੀਮੈਂਟ ਵਿੱਚ ਜਾਂਦਾ ਆ, ਸਿਟੀ ਕਾਉਂਸਲ ਜਾਂਦਾ ਆ, ਜਾਂ ਉਹ ਪਾਲਿਸੀ ਬਣਾਉਂਦਾ ਆ, ਖਾਲਸਾ ਜੀ ਉਹ ਪਾਲਿਸੀ ਮਨੁੱਖੀ ਅਧਿਕਾਰਾਂ ਦੇ ਹਿਸਾਬ ਨਾਲ ਬਣਾਊਗਾ। ਜਿਹੜਾ ਪਰਫੈਕਟ ਬੈਲੈਂਸ ਅ ਟੈਂਪੋਰਲ ਪਾਵਰਾਸੀ ਰਾਜਸੀ ਜਿਹੜੀ ਪਾਲਿਸੀਜ਼ ਨੇ ਉਹਦੇ ਵਿੱਚ ਸਾਨੂੰ ਸਪਿਰਿਚੁਅਲਿਜ਼ਮ ਲੈ ਕੇ ਆਉਣਾ ਪੈਣਾ ਆ। ਪਰ ਅਸੀਂ ਉਲਟ ਕਰ ਰਹੇ ਹਾਂ। ਅਸੀਂ ਸਪਿਰਿਚੁਅਲਿਜ਼ਮ ਵਿੱਚ ਕੀ ਲੈ ਕੇ ਆ ਰਹੇ ਹਾਂ? ਸਿਆਸਤ। ਇਹ ਪੁੱਠਾ ਚੱਕਾ ਚਲਾਤਾ। ਸੋ ਇਹ ਜਿਹੜਾ ਪਹਿਲੂ ਆ ਇਹ ਸਮਝਣ ਦੀ ਬਹੁਤ ਜ਼ਿਆਦਾ ਲੋੜ ਆ। ਤੇ ਇਹੋ ਹੀ ਜਿਹੜਾ ਇਹ ਇੰਪਲੀਮੈਂਟੇਸ਼ਨਸ ਨੇ ਗੁਰਬਾਣੀ ਦੀਆਂ, ਇਤਿਹਾਸ ਦੀਆਂ, ਕਮਿਊਨਿਟੀ ਮੋਬਿਲਾਈਜੇਸ਼ਨਸ ਦੀਆਂ ਐਂਡ ਯੂਨੀਫਾਈਡ ਲੀਡਰਸ਼ਿਪ ਦੀਆਂ, ਇਹੋ ਹੀ ਸਾਨੂੰ ਖਾਲਿਸਤਾਨ ਤੱਕ ਲੈ ਕੇ ਜਾਣਗੀਆਂ। ਤੇ ਸਾਨੂੰ ਜਿਹੜਾ ਇੱਥੇ ਸੰਗਤ ਰੂਪ ਦੇ ਵਿੱਚ ਜੋ ਤੁਸੀਂ ਦਲੀਲ ਟੱਪਦੇ ਹੋ, ਅਸੀਂ ਉੱਥੋਂ ਕਾਲੇ ਕਾਂ ਬਣ ਕੇ ਆਉਣੇ ਆ, ਪਰ ਜਦੋਂ ਬਾਹਰ ਜਾਣਾ ਆ ਅਸੀਂ ਚਿੱਟੇ ਹੰਸ ਬਣ ਕੇ ਜਾਣਾ ਆ। ਆਪਣੀ ਮੱਤ ਇੱਥੇ ਛੱਡ ਕੇ ਗੁਰੂ ਦੀ ਮੱਤ ਲੈ ਕੇ ਜਾਣੀ ਆ। ਸੋ ਇਹ ਗੱਲਾਂ ਸਾਨੂੰ ਸਮਝਣੀਆਂ ਪੈਣਗੀਆਂ ਜੇ ਅਸੀਂ ਹਲੀਮੀ ਰਾਜ ਖਾਲਿਸਤਾਨ ਚਾਹੁੰਦੇ ਆ। ਇੰਨੀਆਂ ਕਿ ਬੇਨਤੀਆਂ ਪ੍ਰਵਾਨ ਕਰੋ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬਾਂ ਦੀ ਗੋਦ ਵਿੱਚ ਸਾਜੀ ਨਿਵਾਜੀ, ਗੁਰੂ ਰੂਪ ਗੁਰੂ ਖਾਲਸਾ, ਸਾਧ ਸੰਗਤ ਜੀ ਫਤਿਹ ਸਾਂਝੀ ਕਰਨ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣੇ ਅਸੀਂ ਸਭ ਨੇ ਸਰਵਣ ਕੀਤਾ ਭਾਈ ਸਾਹਿਬ ਭਾਈ ਪ੍ਰਭ ਸਿੰਘ ਜੀ ਨੂੰ, ਜਿਨ੍ਹਾਂ ਨੇ ਗੁਰਮਤ ਦੇ ਅਨੁਕੂਲ ਦੱਸਿਆ ਹੈ ਕੀ ਕਰਨਾ ਕੀ ਨਹੀਂ ਕਰਨਾ। ਤੇ ਗੁਰੂ ਗ੍ਰੰਥ ਸਾਹਿਬ ਤੋਂ ਸੇਧ ਲੈ ਕੇ ਹੀ ਸਾਨੂੰ ਕਾਰਜ ਕਰਨੇ ਚਾਹੀਦੇ ਨੇ।
ਸੋ ਅਸੀਂ ਇਹਨਾਂ ਦੇ ਅਤੀ ਧੰਨਵਾਦੀ ਹਾਂ ਜੋ ਕਿ ਸਾਡੇ ਪਾਸ ਕੈਨੇਡਾ ਤੋਂ ਪਹੁੰਚੇ ਸਨ। ਸੋ ਹੁਣ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਜੋ ਕਿ ਅੱਧੇ ਘੰਟੇ ਲਈ ਆਪਣੀਆਂ ਵਿਚਾਰਾਂ ਸਾਧ ਸੰਗਤ ਦੇ ਨਾਲ ਸਾਂਝੀਆਂ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। सतगुरु गरीब निवाज दी साजी निवाजी गुरु रूप गुरु खालसा साध संगत जी गुरु दी बख्शे हुई फतेह दा जवाब देना। वाहिगुरु जी का खालसा, वाहिगुरु जी की फतेह। दास अज तुहाडे सामने सन्मुख होया है कि एक तुहाडी जिहड़ी घर दी कहानी तुहानूं दस्सण वास्ते कि तुहाडे नाल अज तक की होया, हुण तो लैके पंजाब दी जिहड़ी तुसीं कह सकते हैं पंजाब नाल जो बेइंसाफी हो रही आ रही है ते अज भी जो पंजाब दे मौजूदा हालात आ वो तुहाडे सामने कुछ पेश करना आए हैं। पर इस तो इलावा मैं कोशिश ज़्यादा करूँगा अज तुहाडे सामने ये दस्सण तो इलावा कि हो की रहा आ कि कुछ असीं विचारधारा करिए कि पंजाब दे जो कुछ हो रहा है ये सलूशन की है, असी की कर सकते हैं बाहर बैठिया नूं कि पंजाब जे बारे जे असी चिंतक हाँ असी की कर सकते हैं बाहर बैठे। ज्ञानी साहब जी कथा कर रहे थे ते इन्होंने ज्ञानी साहब ने इतिहास की थोड़ी बहुती गल की ते वो दस रहे थे धर्म युद्ध मोर्चे बारे। पर धर्म युद्ध मोर्चे तो थोड़ा जिहा पहला चले जाइए जिन्हें तुसीं कह सकते हैं अपने आनंदपुर दा मता ते आनंदपुर मते तो पहला थोड़ा होर पिछे चले जाइए जिन्हों कहते हैं असी पंजाब दी वंड 1947 ते 1947 तो पहला चले जाइए सिखां दा सिगा राज। जिहड़ी राज दी मैं गल कर रहा है ये सिखां दा राज नहीं सिगा, ये तुहाडा राज सिगा। ਜਿਹੜੇ ਸਿਰਾਂ ਤੇ ਪੱਗਾਂ ਬੰਨੀਆਂ ਆ ਕਿਉਂ ਉੱਚੇ ਹੋ ਕੇ ਤੁਸੀਂ ਪੱਗਾਂ ਬੰਨੀਆਂ ਆ? ਕਿਉਂਕਿ ਸਾਡੇ ਦਾਦੇ ਪਰਦਾਦਿਆਂ ਨੇ ਸ਼ਹਾਦਤਾਂ ਪਾਈਆਂ ਕਿ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ। ਉਹਨਾਂ ਨੇ ਆਪਣਾ ਆਪਾ ਵਾਰਿਆ, ਪਰਿਵਾਰ ਵਾਰਿਆ, ਸਭ ਕੁਝ ਰੋਲ ਦਿੱਤਾ। ਕਿਉਂ? ਕਿਉਂਕਿ ਉਹਨਾਂ ਦੇ ਮਨ ਦੇ ਵਿੱਚ ਇੱਕ ਸੀਗੀ ਕਿ ਜੇ ਅਸੀਂ ਆਪਣੇ ਭਵਿੱਖ ਨੂੰ ਬਚਾਉਣਾ ਆ ਸਾਨੂੰ ਉਹਦੇ ਵਾਸਤੇ ਹੁਣ ਕੁਰਬਾਨੀਆਂ ਦੇਣੀਆਂ ਪੈਣੀਆਂ। महाराजा रणजीत सिंह दी राज दी खूबियत बारे बहुत ज़्यादा आंकड़े आ ते बहुत एक घंटे का विषा पिया, पर ये उत्ते मैं तुहानूं माड़ा जिहा दिखाना चाहुंदा सीगा कि थोड़ा राज किस तरह का लगदा सीगा। राज दी वंडी होई, राज दी वंडी तो बाद गोरे आए ते गोरियां दे नाल तुसीं मत्था लाया। तुसीं सब तो ज़्यादा जिहड़ी रेवोल्यूशन बगावत कित्थों शुरू हुई? सिखां कोल, पंजाबियां कोल। पहला इन्होंने गुरुद्वारे आजाद कराए, गुरुद्वारे सुधार लाई। उस तो बाद गुरुद्वारियां तो आजाद कराने तो बाद इन्होंने मसीतां आजाद कराइयां, मंदिर आजाद कराए। तुसीं सिखां ने जलियांवाले बाग दे विच कुर्बानियां किहदियां सब तो ज़्यादा, इतिहास तुसीं सारे जानते हो। उस तो बाद की तुहानूं मुल पिया? इसदा मुल की पिया कि तुहाडा जिहड़ा राज सीगा तोड़िया गया। महाराजा रणजीत सिंह दा राज किथे नॉर्दर्न प्रोविंस फाटा वर्गे जगह तो लैके अक्से चीन तक, तिब्बत तक किथे महाराजा रणजीत सिंह दियां संधियां सीगियां। साध संगत जी पिछले 3 साल की गल आ, भारत की फौज ते चीन की फौज बॉर्डर के उत्ते टकरा रही आ ते उस टकरा तो बाद एक चिट्ठी पत्र होया
ਭਾਰਤ ਦੀ ਸਰਕਾਰ ਤੇ ਚੀਨ ਦੇ ਨਾਲ। ਜਿਸ ਚਿੱਠੀ ਪੱਧਰ ਦੇ ਵਿੱਚੋਂ ਚੀਨ ਦੀ ਸਰਕਾਰ ਨੇ ਭਾਰਤ ਦੀ ਸਰਕਾਰ ਨੂੰ ਲਿਖ ਕੇ ਕਿਹਾ ਕਿ ਇਹ ਜਿਹੜਾ ਰਾਜ ਆ ਜਿਹਨੂੰ ਅਕਸੇ ਚੀਨ ਪਹਿਲਾਂ ਕਹਿੰਦੇ ਸੀਗੇ, ਇਹ ਮਹਾਰਾਜ ਰਣਜੀਤ ਸਿੰਘ ਦੇ ਨਾਲ ਸਾਡੀ ਸੰਧੀ ਹੋਈ ਆ 100 ਸਾਲ ਦੀ, ਤੇ ਜੇ ਇਹ ਇਲਾਕੇ ਬਾਰੇ ਤੁਸੀਂ ਕੋਈ ਗੱਲ ਕਰਨੀ ਆ ਤੇ ਅਸੀਂ ਸਿੱਖਾਂ ਨਾਲ ਹੀ ਗੱਲ ਕਰਨੀ ਆ, ਸਿੱਖਾਂ ਤੋਂ ਇਲਾਵਾ ਇਹ ਤੁਹਾਡਾ ਹੱਕ ਨਹੀਂ ਹੈਗਾ ਇਸ ਰਾਜ ਤੇ। ਹਲੇ ਹੋਰ ਮੁਲਕ ਜਾਣਦੇ ਆ ਕਿ ਤੁਹਾਡੀ ਉਹ ਕੀਮਤ ਕੀ ਆ, ਕਿ ਤੁਹਾਡਾ ਰਾਜ ਸੀਗਾ, ਪਰ ਅਸੀਂ ਆਪ ਹੀ ਇਸ ਗੱਲ ਨੂੰ ਭੁਲਾ ਕੇ ਬੈਠੇ ਹੋਏ ਆ ਕਿ ਸਾਡਾ ਰਾਜ ਸੀਗਾ। ਤੇ ਅੱਜ ਵੀ ਅਸੀਂ ਹੱਕਦਾਰ ਆ। ਅੱਜ ਜਿਸ ਦਿਨ ਪੂਰੀ ਦੁਨੀਆ ਮਨਾ ਰਹੇ ਆ ਉਹ ਇੱਕ ਮਨੁੱਖੀ ਅਧਿਕਾਰਾਂ ਦਾ ਦਿਨ ਆ, ਹਿਊਮਨ ਰਾਈਟਸ। ਦਾਸ ਨੂੰ ਇੱਕ ਮੌਕਾ ਮਿਲਿਆ ਯੂਨਾਈਟਿਡ ਨੇਸ਼ਨਸ ਜਾਣ ਦਾ, ਜਨੀਵਾ, ਤੇ ਉੱਥੇ ਕੈਂਟੀਨ ਦੇ ਵਿੱਚ ਬੈਠੇ ਸੀਗੇ, ਤੇ ਕੈਂਟੀਨ ਦੇ ਵਿੱਚ ਮੇਰੀ ਕਈ ਮੁਲਕਾਂ ਦੇ ਡਿਪਲੋਮੈਟਸ ਨਾਲ ਗੱਲ ਹੋ ਰਹੀ ਸੀਗੀ, ਤੇ ਉੱਥੇ ਗੱਲ ਕਰਦੇ ਕਰਦੇ ਇੱਕ ਇੰਡੀਆ ਦਾ ਨੁਮਾਇੰਦਾ ਆਇਆ, ਉਹਨੇ ਅੱਖਾਂ 'ਚ ਅੱਖਾਂ ਜਦੋਂ ਪਾਈਆਂ, ਉਹਨੇ ਦੇਖ ਲਿਆ ਕਿ ਸਰਦਾਰ ਆ, ਉਹ ਏਦਾਂ ਤੁਰਦਾ ਤੁਰਦਾ ਕੋਲ ਆ ਗਿਆ ਨਾਲ, ਤੇ ਆ ਕੇ ਜਦੋਂ ਸਨਮੁਖ ਹੋਇਆ ਕਹਿੰਦਾ ਇੰਡੀਅਨ, ਮੈਂ ਕਿਹਾ ਨਹੀਂ ਮੈਂ ਪੰਜਾਬੀ ਆ। ਫਿਰ ਮੈਨੂੰ ਪੁੱਛਣ ਲੱਗ ਪਿਆ, ਕਹਿੰਦਾ ਤੁਸੀਂ ਕਰਦੇ ਕੀ ਆ? ਮੈਂ ਕਿਹਾ ਅਸੀਂ ਪੰਜਾਬ ਦੇ ਜੋ ਅੱਜ ਮੌਜੂਦਾ ਹਾਲਾਤ ਆ ਉਹਦੇ ਤੇ ਸਾਡੇ ਕੋਲ ਖੋਜੀ ਆ, ਰਿਸਰਚਰ ਆ, 15 ਰਿਸਰਚਰ ਆ ਪੂਰੀ ਦੁਨੀਆ ਦੇ ਵਿੱਚ, ਵੱਖ-ਵੱਖ ਮੁਲਕਾਂ ਦੇ ਵਿੱਚ, 4 ਉਹਨਾਂ ਚੋਂ PhD ਸਕਾਲਰ ਆ, ਤੇ ਜੋ ਡੇਟਾ ਕਲੈਕਟ ਕਰਕੇ ਉਹ ਦਿਖਾ ਰਿਹਾ ਕਿ ਪੰਜਾਬ 'ਚ ਕੀ ਹੋ ਰਿਹਾ ਆ। ਏਦਾਂ ਦਾ ਗੱਲ ਚੱਲਦੀ, ਯੂਕਰੇਨ ਦੀ ਗੱਲ ਚੱਲ ਪਈ, ਤੇ ਯੂਕਰੇਨ ਦੀ ਗੱਲ ਦੇ ਵਿੱਚੋਂ ਉਹ ਗੱਲ ਕਰਨ ਲੱਗ ਪਏ ਖੁਦ ਮੁਖਤਿਆਰੀ ਦੀ, ਤੇ ਏਦਾਂ ਦੀ ਗੱਲ ਆ ਗਈ, ਤੇ ਗੱਲ ਆ ਕੇ ਸਿੱਖਾਂ ਦੀ ਰਾਜ ਦੀ ਗੱਲ ਹੋ ਗਈ ਕਿ ਸਿੱਖਾਂ ਨੂੰ ਆਪਣਾ ਰਾਜ ਚਾਹੀਦਾ। ਤੇ ਉਹ ਮੈਨੂੰ ਸਵਾਲ ਪੁੱਛਦਾ ਇੰਡੀਆ ਦਾ, ਕਹਿੰਦਾ ਕਿ ਤੁਹਾਡੇ ਖਿਆਲ ਦੇ ਵਿੱਚ ਸਿੱਖਾਂ ਨੂੰ ਆਪਣਾ ਰਾਜ ਚਾਹੀਦਾ ਜੇ ਨਹੀਂ? ਮੈਂ ਉਹਨੂੰ ਕਿਹਾ, ਮੈਂ ਕਿਹਾ ਤੁਸੀਂ ਕਿਹੜੀ ਇਮਾਰਤ 'ਚ ਬੈਠੇ ਆ ਇਸ ਵੇਲੇ? ਕਹਿੰਦਾ ਮੈਂ ਯੂਨਾਈਟਿਡ ਨੇਸ਼ਨਸ ਬੈਠਾ ਆ। ਮੈਂ ਕਿਹਾ ਆਰਟੀਕਲ 3 of the International Covenant on Social, Economics and Cultural Rights, everyone has the right to self-determine। ਮੈਂ ਕਿਹਾ ਜਿਸ ਇਮਾਰਤ ਦੇ ਵਿੱਚ ਤੁਸੀਂ ਬੈਠੇ ਆ, ਹਰੇਕ ਆਬਾਦੀ ਨੂੰ ਇਹ ਅਧਿਕਾਰ ਆ ਕਿ ਉਹ ਖੁਦ ਮੁਖਤਿਆਰੀ ਮੰਗ ਸਕਦੇ ਆ। ਫਿਰ ਮੈਂ ਕਿਹਾ ਇਹ ਸਵਾਲ ਹੀ ਤੁਹਾਡਾ ਪੁੱਠਾ ਆ, ਜੇ ਸਿੱਖ ਆਪਣਾ ਰਾਜ ਚਾਹੁੰਦੇ ਆ ਤਾਂ ਲੈ ਸਕਦੇ ਆ। ਇਹ ਕੀ ਆ ਕਿ ਜੇ ਸਿੱਖਾਂ ਨੂੰ ਰਾਜ ਮਿਲਣਾ ਚਾਹੀਦਾ ਜਾਂ ਨਹੀਂ? ਇਹ ਤਾਂ ਗੱਲ ਦੂਰ ਦੀ ਆ, ਪਰ ਸਾਡੇ ਦਿਮਾਗ ਦੇ ਵਿੱਚ ਉਹ ਕੀੜਾ ਕਿੱਦਾਂ ਦਾ ਪਾ ਦਿੱਤਾ ਆ ਕਿ ਤੁਸੀਂ ਗੱਲ ਕਹਿ ਹੀ ਨਹੀਂ ਸਕਦੇ। ਉਹ ਡਰ ਪਾ ਦਿੱਤਾ ਆ ਕਿ ਤੁਸੀਂ ਉਹ ਲਫ਼ਜ਼ ਹੀ ਨਹੀਂ ਕਹਿ ਸਕਦੇ, ਹਲੇ ਕਿ ਤੁਹਾਡਾ ਮਨੁੱਖੀ ਅਧਿਕਾਰ ਆ, ਤੁਸੀਂ ਆਪਣਾ ਰਾਜ ਜਦੋਂ ਮਰਜ਼ੀ ਮੰਗ ਸਕਦੇ ਆ। ਮੈਨੂੰ ਇੱਕ ਹੋਰ ਸਵਾਲ ਪੁੱਛਦਾ ਇੱਥੇ, ਯੂਕਰੇਨ ਅਤੇ ਪੰਜਾਬ ਦੇ ਵਿੱਚ ਕੀ ਫਰਕ ਆ? ਕੀ ਫਰਕ ਆ? ਯੂਕਰੇਨ ਰੂਸ ਨਾਲ ਸੀਗਾ, ਉਹਨਾਂ ਨੇ ਖੁਦ ਮੁਖਤਿਆਰੀ ਲੈ ਕੇ ਆਪਣਾ ਰਾਜ ਬਣਾਇਆ, ਹੁਣ ਉਹਨਾਂ ਦੇ ਰਾਜ ਦੇ ਉੱਤੇ ਹਮਲਾ ਹੋ ਰਿਹਾ ਆ। ਸਾਡੇ ਕੋਲ ਖੁਦ ਮੁਖਤਿਆਰੀ ਸੀਗੀ, ਸਾਡੇ ਰਾਜ ਦੇ ਉੱਤੇ ਹੁਣ ਆਕਿਊਪਾਈਡ ਹੈ। ਅਸੀਂ ਇੱਕ ਇੰਡੀਅਨ ਸਟੇਟ ਦੇ ਨਾਲ ਸਾਡੀ ਉਹ ਸਮਝੌਤੀ ਹੋਈ ਆ, ਪਰ ਜਿਹੜੇ ਸਿੱਖਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਇੱਕ ਇੰਡੀਆ ਸਟੇਟ ਦੇ ਨਾਲ ਰਹਿਣਾ ਚਾਹੁੰਦੇ ਆ ਜਾਂ ਨਹੀਂ? ਫਿਰ ਅਸੀਂ ਤਾਂ ਇੱਕ ਕਿਸਮ ਦੇ ਵਿੱਚ ਆਕਿਊਪਾਈਡ ਆ। ਅਸੀਂ ਜਿਹੜੇ ਸਾਡੇ ਸਿੱਖ ਨੁਮਾਇੰਦੇ ਆ, ਇਹ ਗੱਲ ਕਰਨ ਨੂੰ ਤਾਂ ਬਹੁਤ ਤੇਜ਼ ਆ ਕਿ ਯੂਕਰੇਨ 'ਚ ਜੋ ਹੋ ਰਿਹਾ ਮਾੜਾ ਹੋ ਰਿਹਾ ਆ, ਫਲਸਤੀਨ 'ਚ ਜੋ ਹੋ ਰਿਹਾ ਮਾੜਾ ਹੋ ਰਿਹਾ ਆ, ਪਰ ਅਸੀਂ ਆਪਣੀ ਗੱਲ ਕਿਉਂ ਨਹੀਂ ਕਰ ਸਕਦੇ? ਆਪ ਕਾਤੇ ਨਹੀਂ ਕਹਿ ਸਕਦੇ? ਕੀ ਆ, ਕਿਹੜੀ ਗੱਲ ਆ? ਅਸਲ ਦੇ ਵਿੱਚ ਮਹਾਰਾਜ ਦੀ ਹਜ਼ੂਰੀ 'ਚ ਬੈਠੇ ਆ। ਅਸਲ ਦੇ ਵਿੱਚ ਜੇ ਅਸੀਂ ਇਹਨੂੰ ਪੁੱਛੀਏ ਆਪ ਨੂੰ ਕਿ ਅਸੀਂ ਕਿਉਂ ਡਰਦੇ ਆਪਣੀ ਗੱਲ ਕਰਨ ਤੋਂ, ਇਹੀ ਆ ਕਿ ਸਾਡੇ ਵੀਜ਼ੇ ਰੁਕ ਜਾਣੇ ਆ, ਇਹੀ ਆ ਕਿ ਸਾਡੇ ਉੱਤੇ ਸ਼ਾਇਦ ਕੋਈ ਤਸ਼ੱਦਦ ਹੋਊਗਾ, ਸ਼ਾਇਦ ਸਾਨੂੰ ਕੋਈ ਕਵੇ ਕਿ ਨਹੀਂ ਤੁਸੀਂ ਆਹ ਗੱਲ ਕਰਦੇ ਆ ਸਾਡੇ ਉੱਤੇ ਕੋਈ। ਪਰ ਮਹਾਰਾਜ ਕੀ ਕਹਿੰਦੇ ਆ ਗੁਰਬਾਣੀ ਦੇ ਵਿੱਚ, ਤਿਸਤੇ ਉੱਪਰ ਨਾਹੀ ਕੋਈ ਕੌਣ ਡਰੇ, ਡਰ ਕਿਸਕਾ ਹੋਏ। ਮਹਾਰਾਜ ਕਹਿੰਦੇ ਆ ਭੈ ਕਾਹੂ ਕੋ ਦੇਤ ਨਹਿ ਪੈ ਮਾਨਤਾ। ਜੇ ਤੁਸੀਂ ਮਹਾਰਾਜ ਦੇ ਮੋਹਰੇ ਮੱਥਾ ਟੇਕਦੇ ਆ ਤੇ ਮਹਾਰਾਜ ਨੂੰ ਕਹਿੰਦੇ ਆਪਣੀ ਮੱਤ ਮੈਨੂੰ ਦੋ, ਮਹਾਰਾਜ ਤਾਂ ਤੁਹਾਨੂੰ ਕਹਿੰਦੇ ਆ ਜਿੱਥੇ ਡਰ ਆ ਉੱਥੇ ਸਿੱਖ ਨਹੀਂ, ਜਿੱਥੇ ਸਿੱਖ ਆ ਉੱਥੇ ਡਰ ਨਹੀਂ। ਮਹਾਰਾਜ ਕਹਿੰਦੇ ਆ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਵਿੱਚ ਡਰ ਸੀਗਾ। ਤੇ ਜਿੱਥੇ ਹੱਕਾਂ ਦੀ ਗੱਲ ਆ, ਗੁਰੂ ਨਾਨਕ ਮਹਾਰਾਜ ਨੇ ਜੇਲ੍ਹ ਕਿਉਂ ਕੱਟੀ? ਕਿਉਂਕਿ ਬਾਬਰ ਨੂੰ ਜਾਬਰ ਕਹਿਣ ਦੇ ਵਿੱਚ ਉਹਨਾਂ ਦਾ ਹੱਕ ਸੀਗਾ। ਇੱਕ ਤਾਂ ਹੁੰਦਾ ਮੰਗਾ, ਇੱਕ ਹੁੰਦਾ ਹੱਕ। ਮੰਗਾ ਕਿਹਦੀਆਂ ਹੁੰਦੀਆਂ?
ਸਾਧ ਸੰਗਤ ਜੀ, ਅਸੀਂ ਕਹਿ ਦਿੰਦੇ ਸਾਡੀਆਂ ਮੰਗਾਂ ਆ, ਮੰਗਾਂ ਮੰਗਤਿਆਂ ਦੀਆਂ ਹੁੰਦੀਆਂ, ਸਾਡੇ ਹੱਕ ਆ, ਤੇ ਅਸੀਂ ਹੱਕਾਂ ਦੇ, ਸਾਡਾ ਜਦੋਂ ਉਹ ਹੱਕ ਆ, ਅਸੀਂ ਕਿਉਂ ਨਾ ਲੈ ਸਕੇ? ਇਹ ਜਿਹੜੀ ਗੱਲ ਆ, ਚਲੋ ਇਹ ਟੌਪਿਕ ਤੋਂ ਥੋੜਾ ਦੂਰ ਹੋ ਗਏ ਸੀ, ਪਰ ਮੈਂ ਇਹ ਗੱਲ ਬਹੁਤ ਜ਼ਰੂਰੀ ਸਮਝਦਾ ਸੀਗਾ, ਕਿਉਂਕਿ ਆਪਣੀ ਜਿਹੜੀ ਕੌਮ ਆ ਇਸ ਡਰ ਦੇ ਵਿੱਚ ਪੈ ਜਾਂਦੀ ਆ ਕਿ ਤੁਸੀਂ ਆਪਣੇ ਘਰ ਦੀ ਗੱਲ ਕਿਉਂ ਨਹੀਂ ਕਰ ਸਕਦੇ। ਪੂਰੀ ਦੁਨੀਆ, ਜਿਹੜੇ ਮੁਲਕ ਬਣੇ ਆ, ਕਿੱਦਾਂ ਬਣੇ ਆ? ਉਹ ਗੱਲ ਕਰਕੇ ਹੀ ਬਣੇ ਆ। ਕਿਹੜੀ ਕੌਮ ਆ ਜਿਹੜੀ ਪਹਿਲਾਂ ਹੀ ਕਹਿ ਦਿੰਦੀ ਆ, ਨੋ ਸਾਤੋਂ ਤਾਂ ਗੁਰਦੁਆਰਾ ਨਹੀਂ ਸੰਭਾਲ ਹੁੰਦਾ, ਅਸੀਂ ਕੀ ਰਾਜ ਕਰਨਾ? ਇਹ ਕਿੱਦਾਂ ਗੁਲਾਮੀ ਦੀ ਸੋਚ ਪਾ ਦਿੱਤੀ ਆ ਕਿ ਤੁਸੀਂ ਇਹ ਗੱਲ ਪਹਿਲਾਂ ਹੀ ਸੋਚਣ ਲੱਗ ਪੈਂਦੇ ਆ ਕਿ ਨਹੀਂ, ਅਸੀਂ ਕਿੱਥੇ ਰਾਜ ਕਰ ਸਕਦੇ ਆ? ਯਾਰ, ਤੁਹਾਡੇ ਵਰਗੇ ਨੇ ਸਿਕੰਦਰਾਂ ਦੇ ਮੂੰਹ ਮੋੜਤੇ ਸੀਗੇ, ਕਾਹਦਾ ਖੂਨ ਥੱਚ ਵਗਦਾ ਆ। ਮੁਗਲਾਂ ਦਾ 700 ਸਾਲ ਰਾਜ, ਉਹਨਾਂ ਨੇ 700 ਸਾਲ ਰਾਜ ਪੱਤੇ ਖਾ ਖਾ ਕੇ ਪਲਟਤਾ ਬੂਟਾ ਸਿੰਘ, ਗਰਜਾ ਸਿੰਘ ਵਾਰਿਆਂ ਨੇ। ਤੁਸੀਂ ਕਾਹਦੇ ਵਾਰਿਸ ਆ? ਸੋਚੋ ਤਾਂ ਸਹੀ, 2 ਸਾਲ ਹੀ ਹੋਏ ਆ ਹਜੇ, ਤੁਸੀਂ ਦਿੱਲੀ ਫਿਰ ਜਾ ਕੇ ਫਤਿਹ ਕਰਾਤੀ, ਕਿਉਂਕਿ ਤੁਹਾਡੇ ਵਿੱਚੋਂ ਜਜ਼ਬਾ ਹਜੇ ਹੈ, ਉਹ ਨਹੀਂ ਕੱਢ ਸਕਦਾ। ਕਿੱਥੋਂ ਜਜ਼ਬਾ ਆਉਂਦਾ? ਇੱਥੋਂ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੋਂ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਥਾਪੜਾ ਹੋਵੇ, ਲਸ਼ਕਰ ਹੋਏ ਸੋ, ਤੇ ਗੁਰੂ ਸਾਹਿਬ ਨਾਲ ਜੁੜਨਾ ਬਹੁਤ ਜ਼ਰੂਰੀ ਆ। ਸਾਡੇ ਨਾਲ ਬਹੁਤ ਅਨਿਆਏ ਹੋਇਆ, ਪਰ ਮੈਂ ਇੱਥੇ ਗੱਲ ਆਉਂਦਾ, ਜਿਹਦਾ ਗਿਆਨੀ ਜੀ ਕਹਿੰਦੇ ਸੀਗੇ, ਧਰਮ ਯੁੱਧ ਮੋਰਚਾ। ਧਰਮ ਯੁੱਧ ਮੋਰਚਾ ਕਿੱਥੋਂ ਸ਼ੁਰੂ ਹੁੰਦਾ? ਕਪੂਰੀ ਦੀ ਮੋਰਚੇ ਤੋਂ। ਕਪੂਰੀ ਦਾ ਮੋਰਚਾ ਹੈ ਕੀ ਸੀ? ਪਾਣੀ ਦੀ ਮੰਗ, ਪਾਣੀ ਦੀ ਗੱਲ। ਹੁਣ ਇਹ ਜਿਹੜਾ ਟੌਪਿਕ ਆ ਵਿਛਾਇਆ ਬਹੁਤ ਜ਼ਿਆਦਾ ਲੰਬਾ ਆ, 2-3 ਘੰਟਿਆਂ ਦਾ ਲੈਕਚਰ ਆ। ਮੈਂ ਥੋੜਾ ਜਿਹਾ ਪਾਣੀ ਦੇ ਉੱਤੇ ਗੱਲ ਕਰਕੇ ਮੈਂ ਆਪਣੇ ਸੋਲੂਸ਼ਨਾਂ ਵੱਲ ਆਣਾ। ਅੱਜ ਕੱਲ ਜਿਹੜੇ ਤੁਸੀਂ ਸੱਜਣ ਮਿੱਤਰ ਆਏ ਹੋਏ ਸੀਗੇ, ਆਪਣੇ ਸੰਗਤਾਂ ਆਈਆਂ ਸੀਗੀਆਂ, ਤੁਸੀਂ ਸ਼ਾਇਦ ਸੁਣਿਆ ਹੋਗਾ, ਕੱਲ ਮੈਂ ਕਾਫੀ ਤੁਹਾਨੂੰ ਪ੍ਰੋਬਲਮਾਂ ਦੱਸੀਆਂ ਜੋ ਉੱਥੇ ਸਮੱਸਿਆਵਾਂ ਆ। ਅੱਜ ਜਿਨ੍ਹਾਂ ਨੇ ਨਹੀਂ ਦੇਖਿਆ, ਤੁਸੀਂ YouTube ਦੇ ਉੱਤੇ ਕੱਲ ਦਾ ਸੈਸ਼ਨ ਪਾ ਕੇ ਦੇਖੋ, ਉਹ ਤੁਸੀਂ ਦੇਖ ਸਕਦੇ ਆ। ਅੱਜ ਮੈਂ ਤੁਹਾਨੂੰ ਦੱਸਣ ਜਾ ਰਿਹਾ ਕਿ ਪੰਜਾਬ ਦੇ ਵਿੱਚ ਜੋ ਹੋ ਰਿਹਾ, ਇਹਦੇ ਬਾਰੇ ਅਸੀਂ ਕੀ ਕਰ ਸਕਦੇ ਹਾਂ। ਮਹਾਰਾਜ ਕਹਿੰਦੇ ਆ ਬਾਣੀ ਦੇ ਵਿੱਚ, ਪਹਿਲਾ ਪਾਣੀ ਜੀਉ ਹੈ ਜਿਤ ਹਰਿਆ ਸਭ ਕੋਈ, ਕਿ ਪਾਣੀ ਦੇ ਵਿੱਚੋਂ ਜੀ ਆ। ਅੱਜ ਨਾਸਾ ਆਪਣੇ ਹੋਰ ਧਰਤੀਆਂ ਦੇ ਉੱਤੇ ਸੈਟੇਲਾਈਟ ਭੇਜਦੀ ਆ, ਤੇ ਕੀ ਲੱਭਦੀ ਆ? ਉੱਥੇ ਪਾਣੀ ਲੱਭਦੀ ਆ। ਉਹਨਾਂ ਨੂੰ ਪਤਾ, ਜੇ ਪਾਣੀ ਲੱਭ ਗਿਆ ਤੇ ਪਤਾ ਲੱਗ ਜਾਊਗਾ ਕਿ ਜੇ ਇਸ ਧਰਤੀ ਦੇ ਉੱਤੇ ਜੀ ਹੈ ਜਾਂ ਨਹੀਂ, ਪਾਣੀ ਹੀ ਜੀ ਆ। ਮਹਾਰਾਜ ਨੇ ਜਦੋਂ ਬਾਣੀ ਉਚਾਰੀ ਆ, ਮਹਾਰਾਜ ਨੇ ਕਈ ਕੁਛ ਸਾਨੂੰ ਉਧਾਰ ਦਿੱਤੇ ਹੋਏ ਆ। ਮਹਾਰਾਜ ਕਹਿੰਦੇ ਕਿ ਭਵਨੇ ਤੇ ਜਲ ਹੋਆ, ਜਲ ਤੇ ਤ੍ਰਿਭਵਨ ਸਾਜਿਆ। ਜਿਹੜਾ ਉਹ ਸਾਚੇ ਤੇ ਭਵਨਾ ਪਿਆ, ਕਿ 2 ਭਵਨਾਂ ਤੋਂ ਜਲ ਆਇਆ, H2O, ਹਾਈਡਰੋਜਨ ਆਕਸੀਜਨ, H2O ਤੋਂ ਪਾਣੀ ਆਇਆ। ਤੇ ਸੱਚ, ਜਿਹੜੀ ਸੱਚ ਦੀ ਗੱਲ ਮਹਾਰਾਜ ਨੇ ਸਾਡੀ ਨੀਂਹ ਰੱਖੀ ਆ, ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਤ। ਤੇ ਸੱਚ ਹੀ ਸਾਰੀ ਗੱਲ ਆ, ਕਿ ਜੇ ਅਸੀਂ ਸੱਚ ਤੇ ਪਹਿਰਾ ਦਈਏ, ਸਾਰੇ ਸੋਲੂਸ਼ਨਾਂ ਦਾ ਹੱਲ ਆ। ਮੈਂ ਤੁਹਾਨੂੰ ਮਾੜੀ ਜੀ ਇੱਕ ਪ੍ਰੈਜੈਂਟੇਸ਼ਨ ਇਸ ਤੋਂ ਇਲਾਵਾ ਦਿਖਾਉਣਾ ਚਾਹੁੰਦਾ ਆ, ਜਿਹਦਾ ਇੱਕ ਪ੍ਰੋਜੈਕਟ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ। ਉਸ ਪ੍ਰੋਜੈਕਟ ਦਾ ਨਾਮ ਹੈਗਾ ਮਾਈ ਪਿੰਡ ਪ੍ਰੋਜੈਕਟ। ਇਹ ਜਿਹੜਾ ਪ੍ਰੋਜੈਕਟ ਆ, ਜੋ ਵੀ ਪੰਜਾਬ 'ਚ ਹੋ ਰਿਹਾ ਆ, ਭਾਵੇਂ ਪੰਜਾਬ ਦੇ ਵਿੱਚ ਨਸ਼ਾ ਸਭ ਤੋਂ ਜ਼ਿਆਦਾ, ਪੰਜਾਬ ਦੇ ਵਿੱਚ ਸਾਡਾ ਪਾਣੀ ਦੂਸ਼ਿਤ ਹੋ ਰਿਹਾ ਆ, ਪਾਣੀ ਦਾ ਗ੍ਰਾਫ ਥੱਲੇ ਡਿੱਗ ਰਿਹਾ ਆ, ਸਾਡੀ ਪੜ੍ਹਾਈ ਉੱਥੇ ਸਕੂਲਾਂ ਦੇ ਵਿੱਚ ਨਹੀਂ ਠੀਕ, ਸਾਡੇ ਨਾਲ SGPC ਗੁਲਾਮ ਆ, ਕਾਬਜ ਆ। ਜਿੰਨੇ ਵੀ ਮਸਲੇ ਆ, ਸਾਡੇ ਬੰਦੀ ਸਿੰਘ ਰਿਹਾਈ ਦੇ ਮਸਲੇ ਆ, ਜਿੰਨੇ ਵੀ ਮਸਲੇ ਆ, ਅਸੀਂ ਸੋਚਿਆ ਕਿ ਕਿੱਥੋਂ ਸ਼ੁਰੂ ਕਰੀਏ। ਹੁਣ ਮੈਂ ਤੁਹਾਨੂੰ ਇੱਕ ਇੱਥੇ ਮਿਸਾਲ ਦੇ ਰਿਹਾ। ਤੁਸੀਂ ਸੋਚੋ ਕਿ ਪੰਜਾਬ ਇੱਕ ਜਿੱਦਾਂ ਤੁਹਾਡੀ ਗੱਡੀ ਆ, ਤੇ ਗੱਡੀ ਦੇ ਉੱਤੇ ਬਹੁਤ ਨੁਕਸਾਨ ਆ, ਟਾਇਰ ਵੀ ਪਾਉਣ ਵਾਲੇ ਆ, ਕਲਚ ਵੀ ਜਵਾਬ ਦੇ ਰਿਹਾ ਆ, ਗੇਅਰ ਵੀ ਨਹੀਂ ਪੈ ਰਿਹਾ, ਵਾਈਪਰ ਵੀ ਨਹੀਂ ਠੀਕ ਹੈਗੇ। ਕਿੱਥੋਂ ਸ਼ੁਰੂ ਕਰਾਂ ਗੱਡੀ ਠੀਕ ਕਰਨਾ? ਤੇ ਜਿਹੜੀ ਪੰਜਾਬ ਦੀ ਸ਼ੁਰੂਆਤ ਆ, ਅਸੀਂ ਕਿੱਥੋਂ ਸ਼ੁਰੂ ਕਰੀਏ? ਅਸੀਂ ਇਹਨੂੰ 3 ਸਟੇਜਾਂ ਦੇ ਵਿੱਚ ਸੋਚਿਆ ਹੋਇਆ ਹੈ। ਇਹਦੇ 3 ਸਟੇਜ ਹੈਗੇ, ਫੇਜ਼ 1, ਫੇਜ਼ 2 ਤੇ ਫੇਜ਼ 3। ਪਹਿਲਾਂ ਜੇ ਤੁਸੀਂ ਗੱਡੀ ਮਕੈਨਿਕ ਕੋਲ ਲਿਜਾਂਦੇ ਆ, ਤੁਸੀਂ ਉਹਨੂੰ ਕਹਿੰਦੇ ਆ ਠੀਕ ਕਰ ਮੇਰੀ ਗੱਡੀ, ਉਹ ਪਹਿਲਾਂ ਕੀ ਕਰਦਾ? ਗੱਡੀ ਨੂੰ ਉਦਾਂ ਹੀ ਤਾਂ ਨਹੀਂ ਟੂਲ ਚੱਕ ਕੇ ਮਾਰਨ ਲੱਗ ਪੈਂਦਾ, ਥੋੜੀ ਸਕਰੂ ਦੱਬਣ ਲੱਗ ਪੈਂਦਾ। ਉਹ ਪਹਿਲਾਂ ਉਹਦੀ ਕਰਦਾ ਡਾਇਗਨੋਸਿਸ, ਉਹਦੀ ਖੋਜ ਕਰਦਾ। ਉਹ ਦੇਖਦਾ ਕਿ ਕਿੱਥੇ ਕਿੱਥੇ ਇਹਦੀ ਪ੍ਰੋਬਲਮ ਆ।
ਕਿੰਨੀ ਪ੍ਰੋਬਲਮ ਆ, ਕਿੰਨਾ ਖਰਚਾ ਲੱਗਣਾ, ਕਿੱਥੇ ਖਰਚਾ ਲੱਗਣਾ, ਪਾਰਟ ਕਿੱਥੋਂ ਸਸਤਾ ਮਿਲ ਸਕਦਾ, ਕਿੱਥੋਂ ਮਹਿੰਗਾ ਮਿਲਣਾ। ਅਸਲ ਦੇ ਵਿੱਚ ਸਾਡੇ ਕੌਮ ਦੇ ਵਿੱਚ ਬਹੁਤ ਜ਼ਿਆਦਾ ਸੰਸਥਾਵਾਂ ਆ, ਬਹੁਤ ਚੈਰਿਟੀਆਂ ਆ, ਪਰ ਸਾਡੇ ਕੋਲ ਇੱਕ ਡਾਇਰੈਕਸ਼ਨ ਨਹੀਂ ਹੈਗੀ। ਸਾਡੇ ਕੋਲ ਇਹ ਨਹੀਂ ਹੈਗੇ ਕਿ ਸਾਨੂੰ ਪਤਾ ਕਿ ਅਸੀਂ ਕਿੱਥੇ ਪੈਸਾ ਲਾਣਾ, ਕਿੱਥੇ ਨਹੀਂ ਲਾਣਾ। ਉਹਦੇ ਵਾਸਤੇ ਚਾਹੀਦੀ ਹੈ ਤੁਹਾਨੂੰ ਖੋਜ। ਜਰਮਨ ਨੇ 16 ਬਿਲੀਅਨ ਆਪਣਾ ਜਿਹੜਾ ਉਹਨਾਂ ਦੀ ਕਰੰਸੀ ਆ ਕਿੱਥੇ ਲਾਈ, ਰਿਸਰਚ ਦੇ ਵਿੱਚ। ਕੈਨੇਡਾ ਦੀ ਧਰਤੀ ਨੇ ਕਿੰਨਾ ਆਪਣੀ ਸਰਚ ਦੇ ਵਿੱਚ ਲਾਇਆ, 100 ਬਿਲੀਅਨ। ਤੇ ਕੌਮ ਕਿੰਨਾ ਲਾ ਰਹੀ ਆ ਰਿਸਰਚ ਦੇ ਵਿੱਚ ਕਿ ਜੇ ਸਾਡੇ ਕੋਲ ਅਰਬ ਪੈਸੇ ਜਿਹੜਾ ਜਾ ਰਿਹਾ ਆ ਚੈਰਿਟੀਆਂ ਚੋਂ, ਕਿੱਥੇ ਖਰਚਣਾ ਚਾਹੀਦਾ, ਕਿੱਥੇ ਨਹੀਂ ਖਰਚਣਾ ਚਾਹੀਦਾ। ਇਹਦੇ ਵਿੱਚ ਸਾਨੂੰ ਇੱਕ ਸਟ੍ਰੈਟਜੀ, ਇੱਕ ਪਲਾਨ ਬਣਾਉਣ ਦੇ ਵਿੱਚ ਅਸੀਂ ਬਹੁਤ ਪਿੱਛੇ ਆ ਕੌਮ ਦੇ ਵਿੱਚ। ਇਹ ਬਹੁਤ ਜ਼ਰੂਰੀ ਆ ਕਿ ਜੇ ਤੁਸੀਂ ਕੌਮ ਦੇ ਵਿੱਚ, ਮੈਂ ਤੁਹਾਨੂੰ ਇੱਥੇ ਇੱਕ ਐਗਜ਼ਾਮਪਲ ਦਿੰਦਾ। ਜਦੋਂ ਕਿਸਾਨ ਮੋਰਚਾ ਲੱਗਾ, ਇੱਥੋਂ ਬਹੁਤ ਜ਼ਿਆਦਾ ਪੈਸਾ ਗਿਆ, ਬਹੁਤ ਜ਼ਿਆਦਾ। ਤੇ ਉੱਥੇ ਜਦੋਂ ਦਾਸ ਦੇ ਸਿੰਘਾਂ ਨਾਲ ਉੱਥੇ ਗੱਲ ਹੁੰਦੀ ਸੀਗੀ ਤੇ ਕਹਿੰਦੇ ਸਾਨੂੰ ਇੱਥੇ ਤੁਸੀਂ ਸਾਨੂੰ ਲੰਗਰ ਭੇਜੀ ਜਾਂਦੇ ਆ, ਇੱਥੇ ਤਾਂ ਏਦਾਂ ਲੱਗਦਾ ਹੈ ਕਿ 15-20 ਸਟਾਲ ਲੱਗੇ ਹੋਏ ਆ ਲੰਗਰ ਦੇ, ਕਿ ਇੰਨਾ ਤਾਂ ਅਸੀਂ ਖਾਣਾ ਵਿਆਹ 'ਚ ਨਹੀਂ ਖਾਧਾ। ਸਾਨੂੰ ਜਿਸ ਚੀਜ਼ ਦੀ ਲੋੜ ਆ ਉਹ ਤਾਂ ਤੁਸੀਂ ਨਹੀਂ ਦੇ ਰਹੇ। ਸਾਨੂੰ ਮਤਲਿਆਂ ਦੀ ਲੋੜ ਆ, ਸਾਨੂੰ ਦਵਾਈਆਂ ਦੀ ਲੋੜ ਆ, ਸਾਨੂੰ ਇਸ ਚੀਜ਼ ਦੀ ਲੋੜ ਆ, ਇਸ ਚੀਜ਼ ਦੀ ਲੋੜ ਆ, ਪਰ ਤੁਸੀਂ ਖੁਰਾਕ ਲੰਗਰ ਲਾਈ ਜਾਂਦੇ ਆ। ਇਹਦਾ ਪ੍ਰੋਬਲਮ ਕੀ ਆ ਕਿ ਸਾਰਿਆਂ ਨੇ ਦੇਖਿਆ ਕੁਝ ਕਰਨਾ ਆ, ਕੋਈ ਡਾਇਰੈਕਸ਼ਨ ਨਹੀਂ ਸੀਗੀ, ਕੋਈ ਇੱਕ ਸੰਸਥਾ ਨਹੀਂ ਸੀਗੀ, ਕੋਈ ਦੱਸਣ ਵਾਲਾ ਨਹੀਂ ਸੀਗਾ। ਸਾਰਿਆਂ ਨੇ ਕਿਹਾ ਕਿ ਚਲੋ ਉੱਥੇ ਲੰਗਰ ਲਾਓ, ਲੰਗਰ ਲਾਓ, ਫੋਟੋ ਖਿੱਚਾਂਗੇ ਲੰਗਰ ਲਾ ਕੇ। ਤੇ ਲੰਗਰ ਲੱਗੀ ਗਿਆ ਤੇ ਜਿਨ੍ਹਾਂ ਨੂੰ ਲੋੜ ਸੀਗੀ, ਜਿਨ੍ਹਾਂ ਨੂੰ ਠੰਡ ਸੀਗੀ, ਜਿਨ੍ਹਾਂ ਨੂੰ ਹੀਟਰਾਂ ਦੀ ਲੋੜ ਸੀਗੀ, ਉਹ ਕੋਈ ਨਹੀਂ ਦੇ ਸਕਿਆ, ਕਿਉਂਕਿ ਕੋਈ ਡਾਇਰੈਕਸ਼ਨ ਨਹੀਂ ਹੈਗੀ, ਕੋਈ ਇਕਜੁੱਟਤਾ ਨਹੀਂ ਹੈਗੀ। ਜਦੋਂ 2019 ਦੇ ਵਿੱਚ ਪੰਜਾਬ 'ਚ ਹੜ੍ਹ ਆਇਆ, ਉਹ ਹੜ੍ਹ ਆਉਣ ਦਾ ਜਿਹੜਾ ਕਾਰਨ ਸੀਗਾ ਤੁਸੀਂ ਸਾਰੇ ਜਾਣਦੇ ਆ, ਪਰ ਮੈਂ ਇੱਕ ਜਿਉਂਦਾ ਮਿਸਾਲ ਆ ਇੱਥੇ ਤੁਹਾਡੇ ਸਾਹਮਣੇ ਖੜਾ। ਦਾਸ ਦੀ ਭਾਖੜਾ ਪੀ ਨੰਗਲ BBM ਡੈਮ ਦੇ ਇੱਕ ਇੰਜੀਨੀਅਰ ਨਾਲ ਉਸ ਵੇਲੇ ਗੱਲ ਹੋਈ, 2019 ਜਨਵਰੀ ਦੀ ਗੱਲ ਆ। ਤੇ ਉਹਨੂੰ ਮੈਂ ਪੁੱਛਿਆ ਕਿ ਤੁਹਾਡਾ 1600 ਫੁੱਟ ਤੱਕ ਪਾਣੀ ਚਲੇ ਗਿਆ, 1700 ਫੁੱਟ ਤੱਕ ਪਾਣੀ ਚਲਿਆ, ਤੁਸੀਂ ਇੱਕ ਦਮੀ ਕਾਤੇ ਜਵਾਬ ਡੈਮ ਖੋਲ ਕੇ ਪਾਣੀ ਮੋੜ ਦਿੱਤਾ, ਪੰਜਾਬ ਡੁਬਾ ਦਿੱਤਾ। ਉਹਨੇ ਮੈਨੂੰ ਤੁਹਾਨੂੰ ਪਤਾ ਕੀ ਕਿਹਾ? ਕਹਿੰਦਾ ਭਾਈ ਸਾਹਿਬ ਜੀ ਅਸੀਂ ਇੱਥੇ ਇੱਕ ਬਟਨ ਨਹੀਂ ਦਬਾ ਸਕਦੇ ਜਦ ਤੱਕ ਸਾਨੂੰ ਸੈਂਟਰਲ ਨਹੀਂ ਦੱਸਦੀ। ਜਦੋਂ ਸੈਂਟਰਲ ਕਹੂਗੀ ਉਦੋਂ ਬਟਨ ਦਬਾਵਾਂਗੇ, ਗੇਟ ਖੋਲੋਗੇ ਤੇ ਪੰਜਾਬ ਉਹਦੇ ਵਿੱਚ ਡੁੱਬਦਾ ਆ, ਤੇ ਉਹ ਤਾਂ ਹੁਣ ਅਸੀਂ ਤਾਂ ਕੁਝ ਕਰ ਨਹੀਂ ਸਕਦੇ। ਜਿਹੜੀ ਮੈਂ ਗੱਲ ਕਹਿ ਰਿਹਾ ਸੀਗਾ, ਪੰਜਾਬ ਦੇ ਵਿੱਚ ਹੜ੍ਹ ਆਏ 2019 ਦੇ ਵਿੱਚ। 2019 ਦੇ ਵਿੱਚ ਸਾਡੇ ਇੱਕ ਰਿਸਰਚਰ ਨੇ ਜਾ ਕੇ ਦੇਖਿਆ, ਇੱਕ ਗ੍ਰਾਫ ਦੇ ਵਿੱਚ ਉਹਨੇ ਹਾਈਲਾਈਟ ਕੀਤਾ ਕਿਹੜੇ ਇਲਾਕਿਆਂ ਦੇ ਵਿੱਚੋਂ ਦਰਿਆ ਦੇ ਬੰਨ ਟੁੱਟ ਕੇ ਪਾਣੀ ਜਾ ਕੇ ਸਤਲੁਜ ਦਾ ਕਿਹੜੇ ਪਿੰਡਾਂ 'ਚ ਜਾ ਕੇ ਵਸਿਆ, ਕਿਹੜੇ ਪਿੰਡ ਡੁੱਬੇ, ਕਿੱਥੇ ਕਿੱਥੇ ਦਰਿਆ ਦੇ ਕੰਢੇ ਕੱਚੇ ਆ, ਕਿੱਥੋਂ ਕਿੱਥੋਂ ਲੋਕਾਂ ਨੇ ਰੇਤਾ ਚੱਕ ਕੇ ਉਹ ਜਿਹੜੇ ਦਰਿਆ ਦੇ ਕੰਢੇ ਉਹ ਪੱਕੇ ਕਰਨ ਵਾਲੇ ਆ। ਤੇ ਉਹਨੇ ਸਾਨੂੰ ਐਸਟੀਮੇਟ ਦਿੱਤਾ ਸੀਗਾ ਕਿ ਜੇ ਤੁਸੀਂ ਇਹਦੇ ਉੱਤੇ ਕੰਮ ਕਰੋ ਤੁਹਾਡਾ ਸ਼ਾਇਦ $1 ਮਿਲੀਅਨ ਲੱਗੂਗਾ, ਸ਼ਾਇਦ 5 ਲੱਖ ਲੱਗੂਗਾ, ਮੈਨੂੰ ਯਾਦ ਨਹੀਂ ਹੈਗਾ ਐਗਜ਼ੈਕਟ ਫਿਗਰ ਕੀ ਸੀਗਾ, ਪਰ ਕਹਿੰਦਾ ਇਹਨੂੰ ਪੱਕੇ ਕਰੋ, ਅਗਲੀ ਵਾਰੀ ਪਾਣੀ ਛੱਡਦੇ ਆ ਤੇ ਉਹ ਨਹੀਂ ਖੇਤਾਂ 'ਚ ਜਾ ਕੇ ਵਸਦਾ। ਉਸ ਵੇਲੇ ਜੇ ਅਸੀਂ 5 ਲੱਖ ਲਾਇਆ ਹੁੰਦਾ ਡਾਲਰ, ਜੇ $1 ਮਿਲੀਅਨ ਲਾਇਆ ਹੁੰਦਾ, ਅੱਜ ਜਦੋਂ ਫਿਰ 6 ਮਹੀਨੇ 4 ਮਹੀਨੇ ਪਿੱਛੇ ਜਦੋਂ ਹੜ੍ਹ ਆਇਆ, ਕਿੰਨਾ ਪੈਸਾ ਭੇਜਿਆ ਸੀ ਗੁਰਦੁਆਰਿਆਂ ਤੋਂ? 17 ਅਰਬ ਤੋਂ ਜ਼ਿਆਦਾ ਬਾਹਰੋਂ। ਉਹੀ ਜੇ ਤੁਸੀਂ ਪਹਿਲਾਂ ਪਰਹੇਜ ਦੇ ਵਿੱਚ ਲਾਇਆ ਹੁੰਦਾ, ਬਾਅਦ ਵਿੱਚ ਦਵਾਈ ਦੇਣੀ, ਤਾਂ ਤੁਸੀਂ ਪਰਹੇਜ ਪਹਿਲਾਂ ਕਰ ਸਕਦੇ, ਬਾਅਦ ਵਿੱਚ ਦਵਾਈ ਨਾ ਹੀ ਖਾਓ। ਇਹ ਸਾਨੂੰ ਸੋਚਣਾ ਪਵੇਗਾ ਕਿ ਪੰਜਾਬ ਦੇ ਵਿੱਚ ਜੋ ਕੁਝ ਹੋ ਰਿਹਾ ਆ, ਇਹਦੀ ਪ੍ਰੀਵੈਂਸ਼ਨ ਕਿੱਦਾਂ ਅਸੀਂ ਕਰਨੀ ਹੈ, ਇਹਦਾ ਪਰਹੇਜ ਕਿੱਦਾਂ ਕਰਨਾ ਹੈ। ਹਾਂਜੀ, ਇਹਦਾ ਜਿਹੜਾ ਫੇਜ਼ 1 ਆ, ਅਸੀਂ ਚਾਹੁੰਦੇ ਆ ਕਿ ਤੁਹਾਡੇ ਪਿੰਡ ਦੇ ਵਿੱਚ, ਜਿਹੜੀ ਮੈਂ ਗੱਲ ਕਰ ਰਿਹਾ ਆ, ਕਿ ਤੁਹਾਡੇ ਪਿੰਡ ਦੇ ਵਿੱਚ ਪਹਿਲਾਂ ਤੁਸੀਂ ਆਪਣੇ ਸਰਵੇ ਕਰਾਓ। ਅਸੀਂ ਉੱਥੇ ਪੰਜਾਬ ਦੇ ਵਿੱਚ ਇੱਕ ਟੀਮ ਤਿਆਰ ਕੀਤੀ ਆ, ਜਿਨ੍ਹਾਂ ਨੇ ਤੁਹਾਡੇ ਪਿੰਡ ਜਾ ਕੇ 4 ਦਿਨ ਉਹਨਾਂ ਨੇ ਰਹਿਣਾ। ਇਸ 4 ਦਿਨਾਂ ਦੇ ਵਿੱਚ ਉਹਨਾਂ ਨੇ ਤੁਹਾਡੇ ਪਿੰਡ ਦੇ ਵਿੱਚ ਇੱਕ ਬਹੁਤ ਡੂੰਘੀ ਤੌਰ ਦੇ ਵਿੱਚ ਇੱਕ ਰਿਸਰਚ ਕਰਨੀ ਆ। ਤੁਹਾਡੀ ਗਰਾਊਂਡ ਵਾਟਰ ਟੇਬਲ, ਤੁਹਾਡਾ ਸੋਇਲ ਫਰਟੀਲਿਟੀ, ਤੁਹਾਡੀ ਉਹਨਾਂ ਨੇ ਦੇਖਣੀ ਆ ਕਿ ਤੁਹਾਡੇ ਪਾਣੀ ਦੇ ਵਿੱਚ ਦੂਸ਼ਿਤ ਤਾਂ ਨਹੀਂ, ਤੁਹਾਡੇ ਸਕੂਲਾਂ ਦਾ ਹਾਲ ਕੀ ਆ, ਸਕੂਲ ਦੇ ਵਿੱਚ ਤੁਹਾਡੀ ਪੜ੍ਹਾਈ ਕਿੱਦਾਂ ਦੀ ਆ, ਸਕੂਲ ਦੇ ਵਿੱਚ ਕੋਈ ਸਿਸਟਮ ਤੇ ਨਹੀਂ ਲੱਗਣ ਵਾਲਾ, ਗੁਰਦੁਆਰੇ ਤੁਹਾਡੇ ਕਿੱਦਾਂ ਦੇ ਆ, ਗੁਰਦੁਆਰੇ ਦੇ ਵਿੱਚ ਪ੍ਰਚਾਰ ਕਿੱਦਾਂ ਦਾ ਹੋ ਰਿਹਾ ਆ, ਤੁਹਾਡੇ ਪਿੰਡ ਦੇ ਲੋਕਾਂ ਦੀ ਸਿਹਤ ਕਿੱਦਾਂ ਦੀ ਆ, ਉਹ ਸਿਹਤ ਦੇ ਵਿੱਚ ਕਿਹੜੀਆਂ ਬਿਮਾਰੀਆਂ ਆ, ਕਿੱਥੋਂ ਕਿੱਥੋਂ ਸ਼ੁਰੂ ਕਰੀਏ। ਉਹਦੇ ਵਿੱਚ ਸਾਨੂੰ ਇੱਕ ਰਿਪੋਰਟ ਮਿਲ ਜੂਗੀ। ਉਹ ਜਦੋਂ ਰਿਪੋਰਟ ਮਿਲੂਗੀ, ਉਹ ਰਿਪੋਰਟ ਦੇ ਵਿੱਚੋਂ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਹਾਡੇ ਪਿੰਡ ਦੇ ਵਿੱਚ ਕਿਹੜੀਆਂ ਸਮੱਸਿਆਵਾਂ ਆ
ਤੇ ਤੁਹਾਡੇ ਪਿੰਡ ਦੇ ਵਿੱਚ ਕੀ ਕੁਝ ਕਰਨ ਨੂੰ ਹਜੇ ਲੋੜ ਆ। ਇੱਥੋਂ ਸ਼ੁਰੂਆਤ ਕਰੀਏ। ਤੁਸੀਂ ਪਹਿਲਾਂ ਆਪਣੇ ਪਿੰਡ ਦਾ ਇੱਕ ਨਕਸ਼ਾ ਬਣਾ ਕੇ ਦੇਖੋ ਕਿ ਮੇਰੇ ਪਿੰਡ ਦੇ ਵਿੱਚ ਕੀ ਕਰਨ ਨੂੰ ਪਿਆ। ਇੱਥੋਂ ਸ਼ੁਰੂ ਕਰੀਏ। ਹਰੇਕ ਜਾਣਾ ਇਸ ਦਰਬਾਰ 'ਚ ਬੈਠਾ ਹੋਇਆ ਸੋਚੇ ਕਿ ਮੈਂ ਆਪਣੇ ਪਿੰਡ ਦੀ ਜ਼ਿੰਮੇਵਾਰੀ ਚੱਕਦਾ ਜਾਂ ਚੱਕਦੀ ਆ, ਤਾਂ ਤੁਸੀਂ ਦੇਖੀ ਜਾਇਓ ਕਿ ਪੰਜਾਬ ਰਾਤੋਂ ਰਾਤ ਕਿੱਦਾਂ ਬਦਲਦਾ। ਇਹ ਜਿਹੜੀਆਂ ਲਹਿਰਾਂ ਨਹੀਂ ਹੁੰਦੀਆਂ, ਇਹ ਸਰਕਾਰ ਤੋਂ ਡਰ ਕੇ ਨਹੀਂ ਚੱਲ ਹੁੰਦੀਆਂ। ਇਹ ਲਹਿਰਾਂ ਤੁਸੀਂ ਚਲਾਣੀਆਂ ਆ ਤੇ ਇਹ ਲੋਕ ਹੀ ਚਲਾ ਸਕਦੇ ਆ। ਤੇ ਜੇ ਸਾਰੇ ਜਾਣੇ ਆਪਣੇ ਪਿੰਡਾਂ ਵੱਲ ਧਿਆਨ ਦੇਵੇ, ਸਾਰੇ ਜਾਣੇ ਕਹਿਣ ਕਿ ਮੈਂ ਆਪਣਾ ਪਿੰਡ ਨਸ਼ਾ ਮੁਕਤ ਕਰਾਉਂਗਾ, ਮੈਂ ਪਤਾ ਕਰੂੰਗਾ ਕਿ ਕਿਹੜਾ ਨਸ਼ਾ ਵੇਚਦਾ ਆ ਤੇ ਮੈਂ ਪਹਿਲਾਂ ਇੱਥੇ ਕੰਮ ਕਰੂੰਗਾ, ਮੈਂ ਆਪਣੇ ਪਿੰਡ ਦੀ ਸਕੂਲ ਦੀ ਪੜ੍ਹਾਈ ਸਭ ਤੋਂ ਵਧੀਆ ਬਣਾਉਂਗਾ, ਮੈਂ ਆਪਣੇ ਪਿੰਡ ਦੇ ਵਿੱਚ ਜੋ ਸਿਹਤ ਦੀਆਂ ਸਮੱਸਿਆਵਾਂ ਆ ਉੱਥੇ ਪਹਿਲਾਂ ਧਿਆਨ ਦਊਂਗਾ, ਦਵਾਈਆਂ ਦਵਾਉਂਗਾ, ਐਂਬੂਲੈਂਸ ਲਾਉਂਗਾ। ਕੀ ਕੁਛ ਉੱਤੇ ਕਰਨ ਨੂੰ ਲੋੜ ਆ, ਅਸੀਂ ਤੁਹਾਨੂੰ ਪਲਾਨ ਬਣਾ ਕੇ ਦੱਸਾਂਗੇ, ਪਰ ਤੁਸੀਂ ਸਾਡਾ ਸਾਥ ਦੇਣਾ। ਆਪਣੇ ਪਿੰਡਾਂ ਵੱਲ ਜ਼ਰੂਰ। ਇਹ ਜਦ ਤੱਕ ਅਗਲੇ ਸਾਲ ਦੇ ਜਾ ਕੇ ਮਾਰਚ ਦੇ ਵਿੱਚ ਇਹਨੂੰ ਸ਼ੁਰੂ ਕਰਨਾ, ਹਜੇ ਸਾਡੀ ਪਾਇਲਟਾਂ ਚੱਲਦੀਆਂ ਆ, ਕਾਫੀ ਕੰਮ ਕਰ ਰਹੇ ਹਾਂ ਅਸੀਂ ਪੰਜਾਬ ਦੇ ਉੱਤੇ, ਗਰਾਊਂਡ ਦੇ ਉੱਤੇ, ਪਰ ਜਦ ਤੱਕ ਸਾਡਾ ਉੱਥੇ ਤੱਕ ਨਹੀਂ ਹੁੰਦਾ, ਤੁਸੀਂ ਹੌਲੀ ਹੌਲੀ ਆਪਣੇ ਪਿੰਡਾਂ ਵੱਲ ਧਿਆਨ ਦੇਣ ਲੱਗ ਪਓ। ਇੱਥੇ ਬਸ ਸ਼ੁਰੂ ਕਰੀਏ, ਬਾਕੀ ਗੱਲ ਬਾਅਦ ਚ ਦੇ। ਭਾਵੇਂ ਤੁਸੀਂ ਸਕੂਲ ਨਾ ਸੰਭਾਲੋ, ਭਾਵੇਂ ਨਸ਼ੇ ਨਾਲ ਮੁਕਤ ਕਰੋ, ਭਾਵੇਂ ਤੁਸੀਂ ਸਿਹਤ ਵਿਲਾ ਨਾਲ ਧਿਆਨ ਦਿਓ, ਪਰ ਇੱਕ ਗੱਲ ਜ਼ਰੂਰ ਕਰੋ, ਆਪਣੇ ਜਿਹੜੇ ਗੁਰਦੁਆਰੇ ਉਹਨਾਂ ਦੇ ਵਿੱਚ ਜ਼ਰੂਰ ਦੀਵਾਨ ਲੱਗੇ, ਜ਼ਰੂਰ ਵਧੀਆ ਪ੍ਰਚਾਰਕ ਹੋਣ ਤੇ ਗ੍ਰੰਥੀ ਵੀ ਘਰੋਂ ਪੱਖੋਂ ਠੀਕ ਰੱਖੋ, ਜਿਹੜੇ ਕਰਕੇ ਉੱਥੇ ਬਹਿ ਕੇ ਸਿੱਖੀ ਦਾ ਪ੍ਰਚਾਰ ਹੋਵੇ। ਕਿਉਂਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਾਂ, ਸਾਨੂੰ ਜਜ਼ਬਾ ਬੂਟਾ ਸਿੰਘ, ਗਰਜਾ ਸਿੰਘ, ਜਿਨ੍ਹਾਂ ਨੂੰ ਮੌਤ ਪਿਆਰੀ ਸੀਗੀ, ਜਿਸ ਪਿਆਰੇ ਸੇ ਨੇ ਤਿਸ ਅੱਗੇ ਮਰ ਚੱਲੀ ਹੈ, ਜਿਸ ਮਰਨੇ ਸੇ ਜਗ ਡਰੇ ਮੇਰੇ ਮਨ ਆਨੰਦ। ਇਹ ਸੋਚੀ ਤੇ ਚੱਲਦੇ ਸੀਗੇ, ਕਿਉਂਕਿ ਗੁਰਬਾਣੀ ਉਹਨਾਂ 'ਚ ਪਿਆਰੀ ਸੀਗੀ। ਉਹ ਕਿਉਂ ਉੱਥੋਂ ਸਪਿਰਿਟ ਉਹਨਾਂ 'ਚ ਪੈਦਾ ਹੋਈ? ਗੁਰਬਾਣੀ ਨਾਲ ਜੁੜੇ ਸੀਗੇ। ਤੇ ਅਸੀਂ ਪੰਜਾਬ ਦੇ ਨੌਜਵਾਨ ਬਾਣੀ ਨਾਲ ਜੋੜਦੇ ਆ, ਤਾਂ ਤੁਸੀਂ ਸੋਚੋ ਕਿ ਉਹ ਨੌਜਵਾਨਾਂ ਨੂੰ ਤੁਸੀਂ ਇੱਕ ਉਹ ਦੀਵਾ ਜਗਾ ਰਹੇ ਆ। ਜਿੱਦਾਂ ਭਾਈ ਅੰਮ੍ਰਿਤਪਾਲ ਸਿੰਘ ਨੇ ਲਹਿਰ ਚਲਾਈ ਪੰਜਾਬ 'ਚ, ਕੀ ਸੀਗਾ ਅੰਮ੍ਰਿਤ ਛਕਾਉਣ ਦੀ। ਚਲੋ ਕਈ ਨਹੀਂ ਸਹਿਮਤ ਸੀਗੇ ਜਿਹੜਾ ਉਹਨਾਂ ਨੇ ਜਿਸ ਤਰ੍ਹਾਂ ਕੁਝ ਕੀਤਾ, ਪਰ ਜਿਹੜੀ ਉਹਨਾਂ ਦੀ ਲਹਿਰ ਸੀਗੀ ਸਭ ਤੋਂ ਵਧੀਆ ਸੀਗੀ ਕਿ ਆਹ ਅੰਮ੍ਰਿਤਧਾਰੀ ਬਣਾਓ। ਤੇ ਉਹ ਅੰਮ੍ਰਿਤਧਾਰੀ ਦੇਖ ਕੇ ਕੰਮ ਗਏ ਕਿ ਇਹਨਾਂ ਨੇ ਅੰਮ੍ਰਿਤਧਾਰੀ ਬਣਾਤੇ, ਤਾਂ ਇਹ ਤਾਂ ਦੀਵੇ ਜਗਦੇ ਆ। ਸਾਧ ਸੰਗਤ ਜੀ, ਜਿਹੜੀ ਦੀਵੀ ਜਗਾਉਣ ਦੀ ਗੱਲ ਆ, ਮੇਰੀ ਆਖਰੀ ਪੁਆਇੰਟ ਹੋਏਗਾ। ਮੈਂ ਫੇਜ਼ 2 ਤੇ ਫੇਜ਼ 3 ਦੀ ਗੱਲ ਹਜੇ ਨਹੀਂ ਕਰਨੀ, ਉਹ ਬਹੁਤ ਲੰਬੀ ਗੱਲ ਆ। ਉਹਦੇ ਵਿੱਚ ਹੈਗਾ ਆਪਣਾ ਪਿੰਡ ਸੁਧਾਰਨੇ, ਮਾਡਲ ਪਿੰਡ ਬਣਾਣੇ, ਤੇ ਫੇਜ਼ 3 ਹੈਗਾ ਘਰ ਵਾਪਸੀ। ਜਦ ਤੱਕ ਸਾਡੇ ਪਿੰਡ ਨਹੀਂ ਸੁਧਾਰ ਹੁੰਦੇ, ਅਸੀਂ ਘਰ ਵਾਪਸੀ ਨਹੀਂ ਕਰ ਸਕਦੇ। ਪਰ ਘਰ ਵਾਪਸੀ ਵਾਸਤੇ ਵੀ ਬਹੁਤ ਵੱਡੇ ਪਲਾਨ ਹੈ ਸਾਡੇ ਕੋਲ। ਪਰ ਜਿਹੜੀ ਮੈਂ ਗੱਲ ਇੱਥੇ ਕਰ ਰਿਹਾ ਹੁਣ ਕਿ ਅਸੀਂ ਜੇ ਹੁਣ ਅਸੀਂ ਕੁਝ ਕਰਨਾ ਆ, ਇੱਥੋਂ ਸ਼ੁਰੂ ਕਰੀਏ। ਪਲਾਨ ਅਸੀਂ ਇਹ ਪਲਾਨ ਸੋਚਿਆ ਆ, ਪਰ ਜੇ ਤੁਹਾਡੇ ਦੇ ਵਿੱਚ ਕੋਈ ਹੋਰ ਇਹਦੇ ਵਿੱਚ ਸੁਧਾਰ ਲਿਆਉਣ ਵਾਲੀ ਗੱਲ ਆ, ਕੁਝ ਕਹਿਣ ਵਾਲੀ ਗੱਲ ਆ, ਤੁਸੀਂ ਜਰੂਰ ਸਾਡੇ ਨਾਲ ਸੰਪਰਕ ਕਰੋ। ਜਰੂਰ ਸਾਨੂੰ ਦੱਸੋ ਕਿ ਕਿੱਥੇ ਇਹਦਾ ਸੁਧਾਰ ਕਰਨ ਵਾਲਾ, ਕਿੱਥੋਂ ਸ਼ੁਰੂ ਕਰ ਸਕਦੇ ਆ, ਕੀ ਕਰ ਸਕਦੇ ਆ, ਕਿੱਥੇ ਸਾਡੀਆਂ ਅਸੀਂ ਅਣਗਹਿਲੀਆਂ ਆ ਜਾਂ ਅਸੀਂ ਕੁਝ ਨਹੀਂ ਸੋਚਿਆ। ਸਾਨੂੰ ਜਰੂਰ ਸਾਡੇ ਨਾਲ ਸੰਪਰਕ ਕਰੋ। ਪਰ ਇੰਨੀਆਂ ਹੀ ਬੇਨਤੀਆਂ ਤੁਸੀਂ ਪ੍ਰਵਾਨ ਕਰਨੀਆਂ। ਮੈਂ ਜ਼ਿਆਦਾ ਬੋਲ ਗਿਆ ਹੋਊਗਾ। ਤੁਸੀਂ ਇੱਕ ਆਹ ਜਿਹੜਾ ਪ੍ਰੋਜੈਕਟ ਆ, ਸੇਵਿੰਗ ਪੰਜਾਬ ਦਾ ਜਿਹੜਾ ਪ੍ਰੋਜੈਕਟ ਆ, ਵਰਲਡ ਸਿੱਖ ਪਾਰਲੀਮੈਂਟ ਦਾ ਇੱਕ ਛੋਟਾ ਜਿਹਾ ਹਿੱਸਾ ਹੈ। ਵਰਲਡ ਸਿੱਖ ਪਾਰਲੀਮੈਂਟ ਜਿਹੜੀ ਸੰਸਥਾ ਆ, ਪੂਰੀ ਮੁਲਕਾਂ ਦੇ ਵਿੱਚ ਇਹਨਾਂ ਨੇ ਬੇਸ ਬਣਾਏ ਹੋਏ ਆ। ਜਿੱਥੇ ਜਿੱਥੇ ਵੱਡੇ ਵੱਡੇ ਮੰਨੇ ਪਰਮੰਨੇ ਨਾਂ ਇਹਦੇ ਥੱਲੇ ਆ ਰਹੇ ਆ। ਕਿਉਂ ਆ ਰਹੇ ਆ? ਸਾਧ ਸੰਗਤ ਜੀ, ਜੇ ਤੁਹਾਡੇ ਨਾਲ ਕੋਈ ਮੁਲਕ ਦੇ ਨਾਲ ਕੋਈ ਤਾਲਮੇਲ ਤੁਸੀਂ ਕਰਨੀ ਆ, ਉਹਨਾਂ ਨੇ ਤੁਹਾਨੂੰ ਪਹਿਲਾਂ ਕੀ ਪੁੱਛਣਾ, ਕਿਹੜੀ ਗੱਲ ਪੁੱਛਣੀ ਆ ਕਿ ਤੁਸੀਂ ਕਿਹਦੇ ਰਿਪਰੈਜ਼ੈਂਟੇਟਿਵ ਆ? ਤੁਸੀਂ ਸਿੱਖਾਂ ਦੇ ਰਿਪਰੈਜ਼ੈਂਟੇਟਿਵ ਆ? ਫਿਰ ਉਹਨਾਂ ਨੇ ਪੁੱਛਣਾ ਕਿ ਦੱਸੋ ਕਿੱਦਾਂ ਤੁਸੀਂ ਸਿੱਖਾਂ ਦੇ ਰਿਪਰੈਜ਼ੈਂਟੇਟਿਵ ਆ? ਜੇ ਸਿੱਖ ਇੱਕ ਪਲੇਟਫਾਰਮ ਦੇ ਵਿੱਚ ਇਕੱਠੇ ਬਹਿ ਕੇ ਇਕਜੁੱਟ ਹੋ ਕੇ ਇਹ ਕਹਿ ਸਕਦੇ ਆ ਕਿ ਇਹ ਜਿਹੜੀ ਸਾਡੇ ਪੱਖੋਂ ਹੋਰ ਸਰਕਾਰਾਂ ਨਾਲ ਗੱਲ ਕਰੂਗੇ, ਤਾਂ ਸਾਡੀ ਗੱਲ ਬਣ ਸਕਦੀ ਹੈ। ਅਸੀਂ ਇਕਜੁੱਟ ਹੋ ਕੇ ਦਿਖਾ ਲਈਏ। ਅੰਗਰੇਜ਼ੀ ਦੇ ਵਿੱਚ ਮੈਂ ਕਹੂੰਗਾ, ਵੀ ਆਰ ਦ ਬਿਗੇਸਟ ਨੇਸ਼ਨ ਵਿਦਆਊਟ ਅ ਨੇਸ਼ਨ। ਅਸੀਂ ਉਹ ਲੋਕ ਆ ਜਿਹੜੀ ਪੂਰੀ ਦੁਨੀਆ ਦੇ ਵਿੱਚ ਜਾ ਕੇ ਅਸੀਂ ਲੰਗਰ ਲਾਉਂਦੇ ਆ। ਸਾਡਾ ਸ਼ਾਨ ਅੱਜ ਉੱਚਾ ਆ, ਲੋਕ ਸਾਨੂੰ ਜਾਣਦੇ ਆ, ਸਾਡੇ ਤੇ ਮਾਣ ਕਰਦੇ ਆ। ਪਰ ਅਸੀਂ ਲੋਕਾਂ ਨੂੰ ਢੋਲ ਵਜਾ ਕੇ ਖੁਸ਼ ਕਰਦੇ ਹੋਏ ਇੱਥੇ ਤੱਕ ਨਾ ਰਹਿ ਜਾਈਏ। ਮੈਂ ਦੂਜੇ ਗੁਰੂ ਘਰ ਇੱਕ ਗੱਲ ਕਰਕੇ ਆਇਆ। ਤੁਸੀਂ ਇੱਥੇ ਸਾਰੇ ਜਾਣੇ, ਮੈਨੂੰ ਇੱਥੇ ਨੌਜਵਾਨ ਘੱਟ ਲੱਗਦੇ ਆ, ਤੁਸੀਂ ਸਾਰੇ ਬਜ਼ੁਰਗ ਆ, ਤੁਹਾਡੇ ਘਰ ਦੇ ਵਿੱਚ ਨੌਜਵਾਨ ਜ਼ਰੂਰ ਹੋਗੇ।
ਤੁਸੀਂ ਪੰਜਾਬੀ ਸਿੱਖੀ ਜ਼ਰੂਰ ਸੰਭਾਲਣੀ ਉਹਨਾਂ 'ਚ। ਉਹਨਾਂ ਦੇ ਵਿੱਚ ਇਹ ਦੱਸਣਾ ਹੈ ਕਿ ਇਸ ਮੁਲਕ ਦੇ ਜੰਮ-ਪਲ ਹੋ ਕੇ ਇਸ ਮੁਲਕ ਦੇ ਨਾ ਬਣ ਜੇ। ਉਹਨਾਂ ਨੂੰ ਪੁੱਛੋ ਤੁਹਾਡਾ ਘਰ ਕਿੱਥੇ ਆ, ਘਰ ਇਹ ਨਹੀਂ ਹੈਗਾ। ਅਸੀਂ ਇਸ ਧਰਤੀ ਦੀ ਰਿਸਪੈਕਟ ਕਰਦੇ ਆ, ਇੱਥੋਂ ਅਸੀਂ ਜੰਮੇ ਪਲੇ ਆ, ਬਾਹਰੋਂ ਇੱਥੋਂ ਉਹਨਾਂ ਨੇ ਸਾਨੂੰ ਆਪਣੇ ਜਿਉਣ ਦਾ ਹੱਕ ਦਿੱਤਾ, ਸਾਨੂੰ ਆਪਣਾ ਧਰਮ ਅਪਣਾਉਣ ਦਾ ਹੱਕ ਦਿੱਤਾ, ਇਹਦੀ ਡਿਸਰਿਸਪੈਕਟ ਨਹੀਂ ਕਰਦੇ, ਪਰ ਸਾਡਾ ਘਰ ਪੰਜਾਬ ਹੈ। ਤੇ ਇਹ ਜੇ ਅਸੀਂ ਛੱਡ ਜਾਵਾਂਗੇ ਕਿ ਜਿਹੜਾ ਸਾਡਾ ਘਰ ਆ, ਤੁਸੀਂ ਸੋਚੋ 100 ਸਾਲ ਨੂੰ 200 ਸਾਲ ਨੂੰ ਜਿਹੜੇ ਤੁਹਾਡੀ ਅਗਲੀ ਪੀੜ੍ਹੀਆਂ ਆ ਉਹਨਾਂ ਨੇ ਵੀ ਗੋਰੇ ਹੀ ਬਣ ਜਾਣਾ ਤੇ ਉਹਨਾਂ ਦੇ ਵਿੱਚ ਸਮਾ ਜਾਣਾ। ਮਾਂ ਬੋਲੀ ਘਟਦੀ ਜਾ ਰਹੀ ਆ। ਮੈਂ ਇੱਥੇ ਕੱਲ ਵੀ ਤੁਹਾਨੂੰ ਕਹਾਣੀ ਦੱਸੀ, ਜਿਹੜੀ ਜਹਾਜ਼ 'ਚ ਆਂਦੇ ਨੂੰ ਉੱਥੇ ਜਿਹੜੇ ਨੌਜਵਾਨ ਆ ਰਹੇ ਸੀਗੇ, ਉਹਨਾਂ ਨੂੰ ਕਈ ਭਾਸ਼ਾ ਦੇ ਲਫ਼ਜ਼ ਨਹੀਂ ਆਉਂਦੇ ਸੀਗੇ ਉੱਥੇ ਪੰਜਾਬ ਦੇ ਹੋ ਕੇ। ਤੇ ਅਸੀਂ ਜੇ ਆਪਣਾ ਸੱਭਿਆਚਾਰ ਭੁੱਲੀ ਜਾ ਰਹੇ ਹਾਂ, ਆਪਣੇ ਬੱਚਿਆਂ ਨੂੰ ਜ਼ਰੂਰ ਕਹੋ ਆਪਣੇ ਘਰ ਵੱਲ ਧਿਆਨ ਦੇ। ਕੱਲ ਨੂੰ ਸਾਨੂੰ ਇੱਥੇ ਕਹਿ ਦੇਣ ਇਸ ਮੁਲਕ ਦੇ ਵਿੱਚ ਕਿ ਤੁਸੀਂ ਕਿਰਪਾਨ ਨਹੀਂ ਪਾ ਸਕਦੇ, ਅਸੀਂ ਕਿੱਥੇ ਜਾਵਾਂਗੇ, ਕੀ ਕਰੋਗੇ? ਜਾਂ ਤਾਂ ਅਸੀਂ ਕਹਿ ਦੋਗੇ ਚਲੋ ਨਾ ਪਾਈਏ ਕਿਰਪਾਨ, ਇੱਥੇ ਵੱਡੇ ਵੱਡੇ ਘਰ ਵੱਡੇ ਵੱਡੇ ਗੱਡੀਆਂ ਵਾਸਤੇ ਇੱਥੇ ਰਹਿ ਲਾਂਗੇ, ਪਰ ਜ਼ਮੀਰ ਤਾਂ ਸਾਡੀ ਮਰੀ ਹੋਊਗੀ। ਫਿਰ ਇੱਥੇ ਜ਼ਰੂਰ ਧਿਆਨ ਦਈਏ। ਇੰਨੀਆਂ ਹੀ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਹਿਬਾਂ ਦੀ ਗੋਦ ਵਿੱਚ ਸਾਜੀ ਨਵਾਜੀ, ਗੁਰੂ ਰੂਪ ਗੁਰੂ ਖਾਲਸਾ, ਸਾਧ ਸੰਗਤ ਜੀ ਫਤਿਹ ਸਾਂਝੀ ਕਰਨ ਦੀ ਕਿਰਪਾਲਤਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ, ਜੋ ਕਿ UK ਇੰਗਲੈਂਡ ਤੋਂ ਇੱਥੇ ਪਹੁੰਚੇ ਸਨ। ਸੋ ਕੱਲ ਕਨਵੈਨਸ਼ਨ ਦੇ ਵਿੱਚ ਵੀ ਇਹਨਾਂ ਨੇ ਪੂਰਾ ਪੰਜਾਬ ਦੇ ਪਾਣੀਆਂ ਦੇ ਬਾਰੇ ਤੇ ਪੰਜਾਬ ਦੇ ਬਾਰੇ ਪੂਰਾ ਦੱਸਿਆ। ਇਹ ਜੇ ਇੰਗਲੈਂਡ ਦੇ ਜੰਮ-ਪਲ ਨੇ ਤੇ ਸਾਰਾ ਲੈਕਚਰ ਇਹਨਾਂ ਨੇ ਪੰਜਾਬੀ ਦੇ ਵਿੱਚ ਹੀ ਦਿੱਤਾ ਹੈ। ਤੇ ਪ੍ਰੋਫੈਸਰ ਸਨ, ਆਪ ਨੇ ਆਪਣੀ ਨੌਕਰੀ ਛੱਡ ਕੇ ਤੇ ਇਸ ਪਾਸੇ ਨੂੰ ਹੁਣ ਧਿਆਨ ਦੇਣਾ ਸ਼ੁਰੂ ਕੀਤਾ। ਪੰਜਾਬ ਦੇ ਵਿੱਚ ਵੀ 1-2 ਕਨਵੈਨਸ਼ਨਾਂ ਜੋ ਕਰਾਈਆਂ, ਨਾ ਤੇ ਉੱਥੇ ਗੌਰਮੈਂਟ ਦਾ ਕੋਈ ਬੰਦਾ ਪਹੁੰਚਿਆ, ਨਾ ਬਾਕੀ ਕਿਸੇ ਪਾਰਟੀ ਦਾ ਕੋਈ ਮੋਤਬਾਰ ਪਹੁੰਚਿਆ। ਹੁਣ ਇੱਥੋਂ ਸੋਚ ਲਓ ਕਿ ਜਿਹੜੇ ਸਾਡੇ ਲੀਡਰ ਨੇ ਉਹਨਾਂ ਦਾ ਕੀ ਹਿਸਾਬ ਕਿਤਾਬ ਆ, ਉਹ ਸਾਨੂੰ ਕਿੱਥੇ ਲਿਜਾ ਰਹੇ ਨੇ। ਇਹ ਅਸੀਂ ਸਾਰਿਆਂ ਨੇ ਸੋਚਣਾ ਆ। ਔਰ ਇਸੇ ਚੀਜ਼ ਦੇ ਉੱਤੇ ਇਹਨਾਂ ਨੇ ਜ਼ਿਆਦਾ ਜ਼ੋਰ ਦਿੱਤਾ ਆ ਵੀ ਸਾਨੂੰ ਆਪਣਾ ਇਤਿਹਾਸ, ਆਪਣਾ ਪਹਿਰਾਵਾ ਤੇ ਆਪਣੀ ਲੈਂਗੁਏਜ ਨੂੰ ਸੰਭਾਲ ਕੇ ਰੱਖਣਾ ਚਾਹੀਦਾ ਹੈ। ਸੋ ਅਸੀਂ ਇਹਨਾਂ ਦੇ ਬਹੁਤ ਧੰਨਵਾਦੀ ਹਾਂ। ਸੋ ਹੁਣ ਭਾਈ ਸਾਹਿਬ ਭਾਈ ਜਗਦੀਪ ਸਿੰਘ ਜੀ, ਜੋ ਕਿ ਕੈਨੇਡਾ ਤੋਂ ਸਾਡੇ ਪਾਸ ਪਹੁੰਚੇ ਨੇ, ਸੋ 20 ਮਿੰਟ ਲਈ ਆਪਣੀਆਂ ਵਿਚਾਰਾਂ ਸਾਧ ਸੰਗਤ ਦੇ ਨਾਲ ਸਾਂਝੀਆਂ ਕਰਨਗੇ। ਇਹ ਸਾਰੇ ਹੀ ਨੁਮਾਇੰਦੇ ਵਰਲਡ ਸਿੱਖ ਪਾਰਲੀਮੈਂਟ ਦੇ ਮੈਂਬਰ ਨੇ। ਸੋ ਸਾਨੂੰ ਵੀ ਸਾਰਿਆਂ ਨੂੰ ਵਰਲਡ ਸਿੱਖ ਪਾਰਲੀਮੈਂਟ ਦੀ ਪੂਰੀ ਸਪੋਰਟ ਕਰਨੀ ਚਾਹੀਦੀ ਆ। ਅਸੀਂ ਵੀ ਗੁਰੂ ਘਰ ਵੱਲੋਂ ਵੀ ਪੂਰੀ ਸਪੋਰਟ ਕਰ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। अज्ञान भंजन, हर नाम उपदेशक, सांत सत बुद्ध मूरत, अमृत सरोवर गुरग्यान सागर, जुगो जुगटल धन धन साहिब श्री गुरु ग्रंथ साहब जी साध दे नाल संगत करने बैठे सतसंगियो, गज के फतेह बुलाओ। वाहिगुरु जी का खालसा, वाहिगुरु जी की फतेह। मैनू जो इंट्रोड्यूस कराया तो भाई साहब ने लीडरशिप की गल की। आप उत्थों ही गल शुरू करते हैं। साडे बापू ने एक गल कही है भी जो तो प्रेम खेलन का चाहो, सिर धर तली गली मोरी आओ, इत मार्ग पैर धरीजै, सिर दीजै कान ना कीजै। ये साडे पातशाह गुरु नानक पातशाह जी का यह वाक है। राणे कैलाश तथा मालदे दी धुन दे उत्ते गाउण दा जिहड़ा हुक्म है वार मलार दी, उहदे विच गुरु साहब फरमाउंदे ने गुरु नानक पातशाही कि हरना बाजा
ਤੇ ਸਿਕਦਾਰਾਂ ਇਹਨਾਂ ਪੜਿਆ ਨਾਉ। ਇਹਦਾ ਮਤਲਬ ਕੀ ਹੈ ਮੈਂ ਨਾਲ ਦੀ ਨਾਲ ਹੀ ਐਕਸਪਲੇਨ ਕਰੀ ਚੱਲੂੰਗਾ। ਹਰਨਾ ਬਾਜਾਂ ਤੇ ਸਿਕਦਾਰਾਂ ਇਹਨਾਂ ਪੜਿਆ ਨਾਉ, ਫਾਂਦੀ ਲੱਗੀ ਜਾਤ ਫਹਾਇਨ ਅੱਗੇ ਨਾ ਹੀ ਥਾਉ। ਜਿਹੜੇ ਹਰਨ ਨੇ ਜਾਂ ਬਾਜ ਹੈ ਜਾਂ ਸਿਕਦਾਰ ਯਾਨੀ ਆਫਿਸਰਸ ਨੇ, ਸਾਡੇ ਅਖੌਤੀ ਲੀਡਰ ਕਹਿ ਲਓ, ਉਹਨਾਂ ਨੂੰ ਟ੍ਰੇਨਿੰਗ ਦਿੱਤੀ ਗਈ। ਕੀ ਟ੍ਰੇਨਿੰਗ ਦਿੱਤੀ ਗਈ? ਕਿ ਫਾਂਦੀ ਲੱਗੀ ਜਾਤ, ਤੁਸੀਂ ਜਿਹੜੀ ਤੁਹਾਡੀ ਜਿਹੜੇ ਜਾਤ ਦੇ ਜਿਹੜੇ ਬੰਦੇ ਨੇ ਫਹਾਇਨ, ਜਦੋਂ ਸ਼ਿਕਾਰੀ ਨੇ ਫੰਦਾ ਲਾਉਣਾ ਹੈ ਤਾਂ ਤੁਸੀਂ ਆਪਣੀ ਜਾਤ ਦੇ ਆਪਣੀ ਨਾਲ ਦਿਆਂ ਦੇ ਵਰਗਿਆਂ ਨੂੰ, ਆਪਣੇ ਵਰਗਿਆਂ ਨੂੰ ਫਸਾ ਕੇ, ਹਿਰਨ ਹਿਰਨਾਂ ਨੂੰ, ਬਾਜ ਬਾਜਾਂ ਨੂੰ, ਤੇ ਅਫਸਰ ਲੋਕ ਜਿਹੜੇ ਨੇ ਉਹ ਭੋਲੇ ਭਾਲੇ ਲੋਕਾਂ ਨੂੰ ਫਸਾ ਕੇ ਫਾਂਦੀ ਲੱਗੀ, ਜਿਹੜਾ ਜਾਲ ਲੱਗਾ ਉਹਦੇ ਵਿੱਚ ਉਹਨਾਂ ਨੇ ਫਸਾਉਣਾ। ਕਿਉਂ ਫਸਾਉਣਾ? ਸੋ ਪੜਿਆ, ਗੁਰੂ ਸਾਹਿਬ ਕਹਿੰਦੇ ਸੋ ਪੜਿਆ ਸੋ ਪੰਡਤ ਬੀਨਾ, ਜਿਨ੍ਹਾਂ ਕਮਾਇਆ ਨਾਉ, ਜਿਨ੍ਹਾਂ ਨੇ ਕਮਾਈ ਕੀਤੀ ਹੈ ਨਾਮ ਦੀ, ਉਹੀ ਸਿਆਣੇ ਨੇ। ਪਹਿਲੋਂ ਦੇ ਜੜ ਅੰਦਰ ਲੱਗਾ ਤਾਂ ਉੱਪਰ ਹੋਵੇ ਛਾਉ। ਇਹ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਨਾਲ, ਗਿਆਨ ਦੇ ਨਾਲ ਜੁੜਨ ਦਾ ਇਹ ਫਾਇਦਾ ਦੱਸਿਆ ਕਿ ਜੇ ਆਪਣੇ ਅੰਦਰ ਸਿਧਾਂਤਕ ਪ੍ਰਪੱਕਤਾ ਹੋਏਗੀ ਤੇ ਤਾਂ ਅਸੀਂ ਉਹ ਹਰਣਾ ਬਾਜਾਂ ਸਿਕਦਾਰਾਂ ਦੇ ਜਿਹੜੇ ਜਾਲ ਫਸਾਉਂਦੇ ਨੇ ਉਹਦੇ ਵਿੱਚੋਂ ਬਚ ਸਕਾਂਗੇ। ਕਿਉਂ? ਇਹਦੀ ਅਗਲੀ ਲਾਈਨ ਹੈ, ਰਾਜੇ ਸ਼ੀਂ ਮੁਕੱਦਮ ਕੁੱਤੇ, ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਹਿੰਦਾ ਪਾਇਨ ਘਾਓ, ਰਤ ਪਿਤ ਕੁੱਤਿਓ ਚੱਟ ਜਾਓ। ਸੋ ਅਰੇਂਜਮੈਂਟ ਕੀ ਬਣਾਇਆ ਹੈ ਕਿ ਜਿਹੜਾ ਰਾਜਾ ਹੈ ਉਹ ਇਸ ਤਰ੍ਹਾਂ ਹੈ ਜਿਸ ਤਰ੍ਹਾਂ ਸ਼ੇਰ ਹੁੰਦਾ ਹੈ, ਜਿਹੜਾ ਮੁਕੱਦਮ ਹੈ ਉਹਦਾ ਜਿਹੜਾ ਅਫਸਰ, ਜਿਹੜੇ ਮਿਨਿਸਟਰ ਨੇ ਉਹ ਕੁੱਤਿਆਂ ਵਾਂਗੂ ਨੇ, ਤੇ ਜਿਹੜੇ ਉਹਨਾਂ ਦੇ ਨੌਕਰ ਨੇ, ਜਿਹੜੀ ਬਿਊਰੋਕ੍ਰੇਸੀ ਅੱਜ ਹਿੰਦੁਸਤਾਨ ਦੀ, ਉਹ ਇਸ ਤਰ੍ਹਾਂ ਹੈ ਵੀ ਜਿੱਦਾਂ ਉਹ ਰਾਜੇ ਦੀਆਂ ਨੌਂਦਰਾਂ ਹੁੰਦੀਆਂ, ਜਿੱਦਾਂ ਸ਼ੇਰ ਦੇ ਨੌਂਦਰ ਹੁੰਦੇ ਨੇ ਜੀ ਪੰਜੇ, ਉਹ ਨੌਂਦਰਾਂ ਹੁੰਦੀਆਂ। ਉਹ ਕੀ ਕਰਦੀਆਂ? ਪਾਇਨ ਘਾਓ, ਉਹ ਘਾਓ ਪਾਉਂਦੀਆਂ ਤੁਹਾਡੇ ਸਰੀਰ ਦੇ ਉੱਤੇ, ਜਿੱਤੋਂ ਦੀ ਖੂਨ ਨਿਕਲਦਾ, ਜਿੱਤੋਂ ਸਾਡੀ ਜਵਾਨੀ, ਜਿੱਦਾਂ ਭਾਈ ਸਾਹਿਬ ਨੇ ਗੱਲ ਕੀਤੀ, ਜੋ ਸਾਡਾ ਨੁਕਸਾਨ ਕੀਤਾ ਗਿਆ ਪੀੜ੍ਹੀ ਦਰ ਪੀੜ੍ਹੀ 1947 ਤੋਂ ਲੈ ਕੇ ਇੱਕ ਚੀਜ਼ ਜਿਸ ਤਰ੍ਹਾਂ ਡਿਸਟਰੋਏ ਕੀਤੀ ਜਾ ਰਹੀ ਹੈ, ਉਹ ਰਤ ਪਿਤ ਕੁੱਤੇ ਉਹ ਚੱਟ ਜਾਓ। ਫਿਰ ਜੀ ਜਿੱਦਾਂ ਜੂਨ 84 ਹੋਇਆ, ਨਵੰਬਰ 84 ਹੋਇਆ, ਮੈਂ ਨਵੰਬਰ 84 ਦੀਆਂ 10 ਕਮਿਸ਼ਨਾਂ ਜਿਹੜੀਆਂ ਉਹਨਾਂ ਨੇ ਬਿਠਾਈਆਂ, ਮੈਂ ਉਹ ਕੱਲੀ ਤੇ ਰਿਸਰਚ ਕੀਤੀ ਹੈ। ਉਹ ਜਿੱਦਾਂ ਕਮਿਸ਼ਨ ਬਣਦੀ ਗਈ ਉਦਾਂ ਉਹਦੀ ਫਾਈਂਡਿੰਗ ਵੀਕ ਹੁੰਦੀਆਂ ਗਈਆਂ, ਉਹਨਾਂ ਉਹ ਗੁਨਾਹਗਾਰਾਂ ਨੂੰ ਬਰੀ ਕਰਦੇ ਗਏ। ਸੋ ਇਹ ਸਾਡਾ ਅੱਜ ਦਾ ਮਾਹੌਲ ਹੈ। ਜਿੱਥੇ ਲੀਡਰਸ਼ਿਪ ਦੀ ਗੱਲ ਹੁੰਦੀ ਹੈ ਨਾ, ਮੇਰੇ ਦਿਮਾਗ 'ਚ ਇੱਕ ਗੱਲ ਆਉਂਦੀ ਹੈ ਕਿ ਮਾਹੌਲ ਕਿਸ ਤਰ੍ਹਾਂ ਦਾ ਬਣਿਆ ਕਿ ਰਾਜੇ ਨੇ ਪ੍ਰੋਗਰਾਮ ਬਣਾਇਆ ਕਿ ਪ੍ਰਜਾ ਨੂੰ ਚੈੱਕ ਕਰੀਏ, ਤੇ ਪ੍ਰਜਾ ਨੂੰ ਚੈੱਕ ਕਰਨ ਵਾਸਤੇ ਨਾਕੇ ਲਗਾਏ, ਜਿਹੜਾ ਨੰਗੇ ਉਹਦੇ ਦੋ ਚਪੇੜਾ ਮਾਰੋ, ਤੇ ਦੋ ਚਪੇੜਾ ਮਾਰੋ, ਤੇ ਦੋ ਚਪੇੜਾ ਮਾਰ ਕੇ ਤੁਹਾਨੂੰ ਅੱਗੇ ਗਾਂਹ ਜਾਣ ਦਿਓ। ਤੇ ਜਿਹੜੀ ਅਖੌਤੀ ਲੀਡਰਸ਼ਿਪ ਹੈ ਉਹਨੇ ਸੋਚਿਆ ਕਿ ਯਾਰ ਇਹ ਤਾਂ ਬਹੁਤ ਪ੍ਰੋਬਲਮ ਚੱਲ ਰਹੀ ਹੈ ਵੀ ਜਿਹੜਾ ਲੰਘਦਾ ਉਹਨੂੰ ਰੋਕ ਕੇ ਦੋ ਚਪੇੜਾ ਮਾਰਦੇ ਆ, ਵੀ ਇਹਦਾ ਕੋਈ ਹੱਲ ਕਰਨਾ ਚਾਹੀਦਾ। ਉਹ ਹੱਲ ਕੀ ਕੀਤਾ ਜਾਏ? ਉਹ ਇਕੱਠੇ ਹੋਏ ਸਾਰੇ ਜਿਹੜੇ ਆਪਣੇ ਆਪ ਨੂੰ ਜਥੇਦਾਰ ਜਾਂ ਆਪਣੇ ਆਪ ਨੂੰ ਲੀਡਰ ਰਖਵਾਉਂਦੇ ਸੀ, ਇਕੱਠੇ ਹੋਏ, ਤੇ ਇਕੱਠੇ ਹੋ ਕੇ ਉਹਨਾਂ ਨੇ ਇੱਕ ਬਣਾ ਕੇ ਵਕਤ ਤੇ ਰਾਜੇ ਤੱਕ ਪਹੁੰਚ ਕੀਤੀ, ਤੇ ਪਹਿਲਾਂ ਜਾ ਕੇ ਫੋਟੋਆਂ ਖਿਚਾਈਆਂ, ਤੇ ਜਾ ਕੇ ਜਦੋਂ ਪਹੁੰਚ ਕੀਤੀ ਤੇ ਪਹੁੰਚ ਕਰਕੇ ਉਹਨਾਂ ਨੂੰ ਜਾ ਕੇ ਕਿਹਾ, ਜੀ ਰਾਜਾ ਸਾਹਿਬ ਵੀ ਬਹੁਤ ਵੱਡੀ ਪ੍ਰੋਬਲਮ ਹੈ ਵੀ ਤੁਸੀਂ ਜਿਹੜੇ ਚੌਂਕ 'ਚ ਬੰਦੇ ਖਿਲਾਰੇ ਨੇ ਇਹ ਆਉਂਦੇ ਜਾਂਦੇ ਲੋਕਾਂ ਦੇ ਚਪੇੜਾ ਮਾਰਦੇ ਆ। ਤਾਂ ਰਾਜੇ ਨੂੰ ਥੋੜੀ ਜਿਹੀ ਖੁਸ਼ੀ ਵੀ ਹੋਈ ਵੀ ਚਲੋ ਯਾਰ ਇਹ ਸਾਡੇ ਕੋਈ ਨਾ ਕੋਈ ਤਾਂ ਹੈਗਾ ਗੱਲ ਕਰਨ ਵਾਲਾ। ਉਹ ਕਹਿੰਦਾ ਜੀ ਬੇਨਤੀ ਇਹ ਆ ਵੀ ਉੱਥੇ ਬੰਦੇ ਵੱਧ ਲਾ ਦਿਓ, ਲਾਈਨ ਲੰਬੀ ਲੱਗ ਜਾਂਦੀ ਆ। ਸੋ ਕਈ ਵਾਰੀ ਸਾਨੂੰ ਜਿਹੜੀ ਲੀਡਰਸ਼ਿਪ ਹੈ ਉਹ ਲੀਡਰਸ਼ਿਪ ਦੀ ਪਛਾਣ ਕਰਨ ਵਾਸਤੇ ਸਾਨੂੰ ਉਸ ਚੀਜ਼ ਦੀ ਸਮਝ ਹੋਣ ਦੀ ਲੋੜ ਹੈ ਕਿ ਲੀਡਰਸ਼ਿਪ ਹੋਵੇ ਕਿਹੋ ਜੀ, ਕਿੱਦਾਂ ਦੀ ਲੀਡਰਸ਼ਿਪ ਹੋਵੇ ਜੋ ਸਾਡੇ ਮਸਲਿਆਂ ਨੂੰ ਹੱਲ ਕਰ ਸਕੇ। ਉਹਦਾ ਸਾਨੂੰ ਜਿਹੜਾ ਗਿਆਨ ਹੈ, ਉਹਦਾ ਜਿਹੜਾ ਸਾਨੂੰ ਸਿਧਾਂਤ ਹੈ, ਉਹ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਤੋਂ ਹੀ ਮਿਲ ਸਕਦਾ ਹੈ, ਜਿੱਥੋਂ ਅਸੀਂ ਸਿੱਖ ਕੇ ਅੱਗੇ ਜਿਹੜੀ ਉਹ ਗੱਲ ਤੋਰਨੀ ਹੈ। ਭਾਈ ਗੁਰਦਾਸ ਜੀ ਦਾ ਇੱਕ ਕਵਿਤ ਹੈ, ਕਾਹੂ ਦਸਾ ਕੇ ਪਵਨ ਗਵਨ ਕੈ ਬਰਖਾ ਹੈ। ਕਾਹੂ ਦਸਾ ਕੇ ਪਵਨ, ਕਿਸੇ ਇੱਕ ਡਾਇਰੈਕਸ਼ਨ ਤੋਂ ਜਦੋਂ ਹਵਾ ਆਉਂਦੀ ਹੈ ਤਾਂ ਉਹ ਠੰਡੀ ਬਾਰਿਸ਼ ਲੈ ਕੇ ਆਉਂਦੀ ਹੈ। ਕਾਹੂ ਦਸਾ ਕੇ ਪਵਨ ਗਵਨ ਕੈ ਬਰਖਾ ਹੈ,
कहूँ दसा के पवन बादर बिलात हैं, वो बदल नूं उड़ा के ले जाती है। कहूँ जलपान किए रहत अरोग देही, कहूँ जलपान व्यापे बृथा बिल लात हैं। किते खाद्या शरीर नूं एनर्जी मिलती है, किते खाद्या पेट खराब हो जाता, सेहत डाउन हो जाती है। काहू ग्रह की अगन पाक साक सिद्ध करे, किसे घर दे विच बलदी हुई अग सानू भोजन बना के दिंदी है जिहदे नाल असीं खाईदा। काहू ग्रह की अगन पाक साक सिद्ध करे, काहू ग्रह की अगन भवन जरात है, अग लगन दे नाल घर सड़ जाता है। काहू की संगत मिल जीवन मुक्त होए, काहू की संगत मिल जमपुर जात है। सो इन्ने एग्जाम्पल दे के जो भाई साहब तत्त कढ़ते हैं, वो ये कहते हैं कि जदों तुसीं ये सिस्टम सारा फॉलो करना है, तुसीं संगत करनी है, तो वो इक्को एक धन धन गुरु ग्रंथ साहब महाराज की संगत करनी है। मैं कल बोलदे एक गल पुछी सी भी अपने को किन्ने स्मार्टफोन ने ते उन्हां स्मार्टफोनां दे विच किन्नियां क गुरबाणी दीयां ऐप्स ने। सो बहुत वधिया उत्थों रिस्पॉन्स मिलिया। शायद उसे दा प्रूफ, उसे दा सबूत जिहड़ा वक्रे वक्रे गुरुद्वारा साहिबाना दे विच देखण नूं मिलदा है। मौका लग्या हुण मेरी गल दे विच मैं वधाई देना चाहुंदा इस गुरुद्वारा साहब की प्रबंधक कमेटी नूं जिहड़े इस तरह के प्रोग्राम कराउंदे ने, ताकि इत्थों ही पता लगदा है कि जिहड़ा थानू गुरु साहब ने हुक्म लाया दसवंध कड्ढण दा, वो दसवंध अपना जिहड़ा इत्थे पाउने आ वो दसवंध सही जगह इस्तेमाल हो रहा। सो आप संगत सारी वधाई दे पात्र हो, और बिल्कुल इसे नाल नाल जिहड़े प्रबंधक कमेटी है वो भी वधाई दे पात्र है। गल कर रहा सी मैं लीडरशिप की। लीडरशिप मेरी एक बारी गल हुई तो जिहड़े भाई साहब गल कर रहे सी उन्होंने ये गल की भी तुसीं लीडर सिखां को लीडर है नहीं। तो मैं उन्होंने पूछा जी, मैं कहा लीडर सिखां को जे नहीं हैगा तो एक मिनट लिए जे आप मान लीए भी जे लीडर होवे तां थानू पता लग जाएगा भी सही लीडर है। तो वो 2 मिनट सोच च पै गया भी ਇਹਦਾ की जवाब देवां मैं, किस तरह मापदंड असीं लगावांगे कि साडा लीडर सही है कि नहीं सही है। साडे को की उहदा क्राइटेरिया है, कसवट्टी की है जिहदे नाल सानू पता लगेगा कि सही लीडर है कि नहीं सही लीडर है। वो साडे कोल कसवट्टी सिर्फ श्री गुरु ग्रंथ साहब जी का ज्ञान ही हो सकता है, जिहड़ा असीं लगा के चैक कर सकते हैं कि की ये बंदा गल सही कर रहा है कि नहीं कर रहा। मैं इहदा सिद्धांत बहुत सौखा, जदों गुरु साहब दसदे आ कि गुणा का होवे वासला कढ़ वास लई जै, जे गुण होवन साजना मिर सांझ करीजै, सांझ करीजै गुणा केरी छोड़ अवगण चलीए, पहरे पटंबर कर अडंबर अपना पिड़ मलीए, जिथे जाए बहीए भला कहीए झोल अमृत पीजै, गुणा का होवे वासला कढ़ वास लई जै। वो जिहड़ी साडी इंटरैक्शन है, वो गुणा दी जिहड़ी सांझ है, संगत रूप दे विच साडी एक दूजे दे नाल गुणा दी सांझ है। जिहड़ा असीं लीडर परखना है वो असीं लीडर बिल्कुल इसे तरीके नाल परखना है। जिहड़ा मैं पहला मलार दे वार दी सलोक दी मैं आप जी दे नाल गल कीती कि असीं ये देखना है कि जो साडे सिकदार ने, जो साडे लीडर ने, वो किते इस तरह तां नहीं भी सानू लपेटे च लैके ते फसाउण वाला काम कर रहे हैं। असीं उहनूं सोचीए जिहड़ा गुण जिहदे विच हैगा, जिहड़ी क्वालिटी जिहदे विच हैगी है साडे बच्चिआं दे विच, उहनां नूं उसे क्वालिटी दे विच सेवा करन दी, कंट्रीब्यूट करन दी अपॉर्चुनिटी प्रोवाइड करिए। IT प्रोफैशनल नूं IT प्रोफैशनल दा काम दईए, अकाउंटेंट नूं अकाउंटेंट दा काम दईए, ताकि जिहड़ी साडी कौम दा जिहड़ा सरमाया है वो प्रॉपरली यूटिलाइज हो सके। लेकिन जे कोई डॉक्टर है तो उहनूं ये प्रेरणा होवे कि वो डॉक्टर ना कल्ला बने, वो सिख डॉक्टर बने। जे कोई अकाउंटेंट है तो कल्ला अकाउंटेंट ना बने, वो सिख अकाउंटेंट बने। जिदा गुरु साहब कहते हस्ती सिर जो अंकस है, एहरण जो सरदे मन तन आगे रख के वो भी सेव करे। वो जिहड़ी सेवा है, जदों आपां वो हाथी दे उत्ते जिद्दां वो लोहे दी तिखी नोक वाली बरशी हुंदी है जिहड़ी उहनूं कंट्रोल करदी है, इदां मसते होए मन नूं कंट्रोल करन वास्ते गुरु महाराज दी
ਗਿਆਨ ਦੀ ਨੌਲੇਜ ਦਾ ਅੰਕਸ ਸਾਡੇ ਉੱਤੇ ਹੋਣਾ ਬਹੁਤ ਜ਼ਰੂਰੀ ਹੈ। ਇਸੇ ਕਰਕੇ ਅਰਦਾਸ ਦੇ ਵਿੱਚ ਇਹ ਗੱਲ ਕਹੀ ਜਾਂਦੀ ਹੈ ਬਾਰ-ਬਾਰ ਕਿ ਮਨ ਨੀਵਾਂ ਤੇ ਮਤ ਉੱਚੀ। ਉਹਦਾ ਮਤਲਬ ਇਹੀ ਹੁੰਦਾ ਕਿ ਜਿਹੜੀ ਨੌਲੇਜ ਹੈ, ਜਿਹੜਾ ਮਤ ਹੈ, ਜਿਹੜਾ ਸਾਡਾ ਇੰਟੈਲੈਕਚੁਅਲ ਕੇਂਦਰ ਹੈ, ਉਹਦੇ ਵਿੱਚ ਗੁਰੂ ਦਾ ਗਿਆਨ ਵਸਿਆ ਹੋਵੇ, ਔਰ ਜਿਹੜਾ ਸਾਡਾ ਫੁਰਨਿਆਂ ਦਾ ਕੇਂਦਰ ਹੈ, ਜਿਹੜਾ ਸਾਡਾ ਮਨ ਹੈ, ਉਹ ਉਹਦੇ ਅਧੀਨ ਰਵੇ ਹਮੇਸ਼ਾ। ਜਦੋਂ ਆਪਾਂ ਕਹਿੰਦੇ ਨਾ ਇੱਕ ਪੰਕਤੀ ਪੜ੍ਹਦੇ ਹਾਂ, ਜਿਸਕੇ ਸਿਰ ਉੱਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੇ, ਉਹ ਉੱਪਰ ਦਾ ਕਨਸੈਪਟ ਇਹੀ ਹੈ ਕਿ ਜਿਹਦੇ ਉੱਪਰ ਗੁਰੂ ਗ੍ਰੰਥ ਸਾਹਿਬ ਦਾ ਜਾਂ ਗੁਰੂ ਦਾ ਦਿੱਤਾ ਹੋਇਆ ਗਿਆਨ ਹਰ ਵੇਲੇ ਸਿਰ ਦੇ ਉੱਤੇ ਉਹਦੇ ਕੰਮ ਕਰਦਾ। ਜਦੋਂ ਵੀ ਕੋਈ ਸਟੈਪ ਚੁੱਕਣ ਲੱਗਦਾ, ਉਹ ਇਹ ਸੋਚਦਾ ਕਿ ਇਹ ਕੀ ਗੁਰੂ ਗ੍ਰੰਥ ਸਾਹਿਬ ਦੇ ਅਕੋਰਡਿੰਗਲੀ ਇਹ ਠੀਕ ਹੈ ਕਿ ਨਹੀਂ ਠੀਕ ਹੈ। ਔਰ ਉਹ ਠੀਕ ਦੀ ਗੱਲ ਤਦ ਹੀ ਹੋ ਸਕੇਗੀ ਜੇ ਸਾਨੂੰ ਉਹਦੀ ਸਮਝ ਹੋਏਗੀ। ਜਿਹੜੀ ਪਹਿਲਾਂ ਗੱਲ ਮੈਂ ਕੀਤੀ ਵੀ ਸਮਾਰਟਫੋਨ ਦੇ ਵਿੱਚ ਕਿੰਨੀਆਂ ਕਿ ਐਪਸ ਨੇ ਗੁਰਬਾਣੀ ਦੀਆਂ, ਕਿੰਨੀਆਂ ਕਿ ਅਸੀਂ ਪੰਕਤੀਆਂ, ਕਿੰਨੇ ਕਿ ਅਸੀਂ ਸ਼ਬਦ ਪੜ੍ਹਦੇ ਹਾਂ, ਕਿੰਨੇ ਕਿ ਅਸੀਂ ਸਮਝਦੇ ਹਾਂ। ਜਦੋਂ ਤੱਕ ਸਾਡੀ ਸਰੋਤ ਨਹੀਂ ਨਾ ਨਾਲ ਅਸੀਂ ਜੁੜਾਂਗੇ, ਜਦੋਂ ਗੁਰੂ ਸਾਹਿਬ ਕਹਿੰਦੇ ਪੱਬਰ ਤੂੰ ਹਰਿਆਵਲਾ ਕਵਲਾ ਕੰਚਨ ਵੰਨ ਕਹਿ ਦੋਖੜੇ ਸੜਿਓ ਕਾਲੀ ਹੋਈਆ ਦੇਹਰੀ, ਬਈ ਸਰੋਵਰ ਤੂੰ ਤਾਂ ਬੜਾ ਸੋਹਣਾ ਸੀ, ਤੇਰੇ 'ਚ ਤਾਂ ਬੜੇ ਸੋਹਣੇ ਫੁੱਲ ਸੀਗੇ, ਕੀ ਹੋ ਗਿਆ? ਉਹ ਕਹਿੰਦਾ ਵੀ ਜਿਹੜੀ ਨਦੀ ਤੋਂ ਪਾਣੀ ਆ ਰਿਹਾ ਸੀਗਾ, ਜਿਹਦੇ ਨਾਲ ਮੇਰਾ ਕਨੈਕਸ਼ਨ ਸੀ, ਉਹ ਟੁੱਟ ਗਿਆ, ਪਾਣੀ ਸਟੈਗਨੈਂਟ ਹੋ ਗਿਆ, ਗਿਆਨ ਆਉਣਾ ਬੰਦ ਹੋ ਗਿਆ, ਫਰੈਸ਼ਨੈਸ ਖਤਮ ਹੋ ਗਈ ਤੇ ਸੜ ਗਿਆ, ਕਾਈ ਜੰਮ ਗਈ, ਕਾਲਾ ਹੋ ਗਿਆ ਕੰਮ ਸਾਰਾ। ਸੋ ਇਹ ਜਿਹੜੀ ਚੀਜ਼ ਹੈ, ਇਹ ਸਾਨੂੰ ਸਭ ਤੋਂ ਪਹਿਲਾਂ ਕਰਨੀ ਜ਼ਰੂਰੀ ਹੈ। ਇਹਦੇ ਤੇ ਜਿੰਨੀ ਸਟ੍ਰੈਸ ਮੈਂ ਆਪਣੇ ਜੀਵਨ ਦੇ ਵਿੱਚ ਦੇ ਸਕਾਂ ਉਨੀ ਘੱਟ ਹੈ, ਜਿੰਨੀ ਸਟ੍ਰੈਸ ਅਸੀਂ ਆਪਣੇ ਆਲੇ ਦੁਆਲੇ ਦੇ ਸਕੀਏ ਉਨੀ ਘੱਟ ਹੈ। ਹਿਊਮਨ ਰਾਈਟਸ ਦੀ ਜੇ ਅਸੀਂ ਗੱਲ ਕਰਨੀ ਹੈ ਤਾਂ ਹਿਊਮਨ ਰਾਈਟਸ ਦੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਗਿਆਨ ਤੋਂ ਵਧੀਆ ਸਰੋਤ ਕੋਈ ਨਹੀਂ ਹੋ ਸਕਦੀ। ਮੈਨੂੰ ਇੱਕ ਸਿੱਖ ਪਰਿਵਾਰ ਦੀ ਕਿਸੇ ਬੱਚੀ ਨੇ, ਭੈਣ ਜੀ ਉਹਨਾਂ ਨੇ ਐਕਚੁਅਲੀ ਪੁੱਛਿਆ ਸੀਗਾ, ਉਹ ਕਹਿੰਦੇ ਜੀ ਸਿੱਖਾਂ ਦੇ ਵਿੱਚ ਔਰਤ ਗੁਰੂ ਕਿਉਂ ਨਹੀਂ ਹੈ? ਤਾਂ ਮੈਂ ਉਹਨਾਂ ਨੂੰ ਜਵਾਬ ਦਿੱਤਾ, ਮੈਂ ਕਿਹਾ ਭੈਣ ਜੀ ਸਿੱਖਾਂ ਦੇ ਵਿੱਚ ਤਾਂ ਮਰਦ ਵੀ ਗੁਰੂ ਨਹੀਂ ਹੈ। ਜੇ ਤੁਹਾਡੇ ਦਿਮਾਗ ਦੇ ਵਿੱਚ ਇਹ ਮੈਂਟਲ ਬਲੌਕ ਹੈ ਨਾ, ਇੱਕ ਸਾਡੇ ਵਿੱਚ ਇਹ ਵੀ ਬੜੀ ਫਰਸਟ੍ਰੇਸ਼ਨ ਹੈ, ਜਿੱਥੇ ਜਿਹੜੀ ਸੰਸਥਾ, ਜਿਹੜਾ ਗਿਆਨ, ਜਿਹੜਾ ਪਲੇਟਫਾਰਮ ਸਾਨੂੰ ਸਭ ਤੋਂ ਜ਼ਿਆਦਾ ਖੁੱਲ੍ਹ ਦਿੰਦਾ, ਅਸੀਂ ਉਹਦੇ ਤੇ ਹੀ ਜ਼ਿਆਦਾ ਗਿਣਤੂ ਪਰੰਤੂ ਕਰਦੇ ਹਾਂ। ਮੈਂ ਕਿਹਾ ਵੀ ਸਿੱਖਾਂ ਦੇ ਵਿੱਚ ਤਾਂ ਬੰਦਾ ਵੀ ਗੁਰੂ ਨਹੀਂ ਹੈ, ਔਰਤ ਦੀ ਤਾਂ ਬਾਅਦ ਦੀ ਗੱਲ ਹੈ, ਗੁਰੂ ਤਾਂ ਗਿਆਨ ਹੈ। ਜਦੋਂ ਸਿੱਧ ਗੋਸ਼ਟ ਹੋਈ ਤਾਂ ਗੁਰੂ ਸਾਹਿਬ ਨੂੰ ਪੁੱਛਿਆ ਗਿਆ ਵੀ ਕੌਣ ਗੁਰੂ, ਕਿਸਕਾ ਤੂੰ ਚੇਲਾ? ਉਹ ਕਹਿੰਦੇ ਸ਼ਬਦ ਗੁਰੂ ਸੁਰਤ ਧੁਨ ਚੇਲਾ। ਨਾ ਤਾਂ ਸਿੱਖ ਬੰਦਾ ਹੈ ਜਾਂ ਜਨਾਨੀ ਹੈ, ਨਾ ਗੁਰੂ ਬੰਦਾ ਜਾਂ ਜਨਾਨੀ ਹੈ, ਗਿਆਨ ਗੁਰੂ ਹੈ ਤੇ ਸੁਰਤ ਜਿਹੜੀ ਸਾਡੀ ਅਵੇਅਰਨੈਸ, ਜਿਹੜੀ ਚੇਤਨਤਾ ਹੈ, ਉਹ ਸਿੱਖ ਹੈ। ਜਿਹਨੇ ਚੇਤਨ ਦਿਮਾਗ ਨੇ ਜਦੋਂ ਸਮਝ ਕੇ ਗੱਲ ਨੂੰ ਗਾਹਾਂ ਉਹਦੇ ਤੇ ਐਕਸ਼ਨ ਦੇ ਵਿੱਚ ਉਹਨੂੰ ਲੈ ਕੇ ਆਉਣਾ ਹੈ, ਸਹੀ ਮਾਇਨਿਆਂ ਵਿੱਚ ਸਿੱਖ ਉਹ ਹੈ ਤੇ ਗਿਆਨ ਗੁਰੂ ਹੈ। ਸੋ ਇਹਦੇ ਤੇ ਆਪਾਂ ਧਿਆਨ ਦਈਏ। ਜਦੋਂ ਕੱਲ ਵੀ ਇਹਨਾਂ ਨੇ ਗੱਲ ਕੀਤੀ ਸੀ ਕਿ ਇੱਕ ਮੇਰੇ ਫੈਲੋ ਬੁਲਾਰੇ ਨੇ ਕਿ ਜਦੋਂ ਪਹਿਲੇ ਨਾਨਕ ਨੇ ਜਨੇਊ ਪਾਉਣ ਤੋਂ ਮਨਾ ਕੀਤਾ ਔਰ ਕਿਹਾ ਵੀ ਦਿਆ ਕਪਾ ਸੰਤੋਖ ਸੂਤ ਜਤ ਗੰਢੀ ਸੱਤ ਵਟੇ ਜਨੇਊ ਜੀ ਕਾ ਹਾਈ ਤਾਂ ਪਾਂਡੇ ਘੱਤ ਨਾ ਇਹ ਟੁੱਟੈ ਨਾ ਮਨ ਲੱਗੈ ਨਾ ਇਹ ਜਲੇ ਨਾ ਜਾਏ ਧਨ ਸੋ ਮਾਨਸ ਨਾਨਕਾ ਜੋ ਗੱਲ ਚੱਲੇ ਪਾਏ। ਫਿਰ ਉਹਦਾ ਵੀ ਦੱਸਿਆ ਹਾਲ ਵੀ ਚੌਂਕੜ ਮੁੱਲ ਅਣਾਇਆ ਬਹਿ ਚੌਕੇ ਪਾਇਆ ਸਿੱਖਾਂ ਕੰਨ ਚੜਾਈਆਂ ਗੁਰ ਬ੍ਰਾਹਮਣ ਥੀ। ਅੱਜ ਕੱਲ ਇਹ ਵੀ ਹੋ ਰਿਹਾ, ਅੱਜ ਕੱਲ ਇੱਥੇ ਬਾਬੇ ਬਣੇ ਹੋਏ ਨੇ ਔਰ ਬਾਬੇ ਕੰਨ 'ਚ ਫੂਕ ਮਾਰ ਦਿੰਦੇ ਨੇ ਵੀ ਤੂੰ ਮੇਰਾ, ਤੂੰ ਭਾਈ ਆ ਨੀਲਾ ਕਮਰ ਕੱਸਾ ਬੰਨ ਲਾ, ਵੀ ਤੂੰ ਮੇਰਾ, ਤੂੰ ਚਿੱਟਾ ਬੰਨ ਲਾ, ਜਿੱਦਾਂ ਭੇਡਾਂ ਮਾਰ ਕੀਤੀਆਂ ਹੁੰਦੀਆਂ। ਜਿਹੜਾ ਗੁਰੂ ਸਾਨੂੰ ਆਜ਼ਾਦੀ ਬਖਸ਼ਦਾ ਹੈ, ਜਿਹੜਾ ਗੁਰੂ ਸਾਨੂੰ ਨਿਰਭੈਤਾ ਬਖਸ਼ਦਾ ਹੈ, ਉਹਦੇ ਤੋਂ ਅਸੀਂ ਟੁੱਟਦੇ ਜਾ ਰਹੇ ਹਾਂ। ਜਿੱਥੋਂ ਹਿਊਮਨ ਰਾਈਟਸ ਚੱਲਣੀ ਹੈ, ਐਡੀ ਵੱਡੀ ਗੱਲ ਤੁਸੀਂ ਇਮੇਜਿਨ ਕਰੋ, ਇਕੱਤਰਤਾ ਦੇ ਵਿੱਚ ਕਹਿ ਦੇਣੀ ਵੀ ਚੌਂਕੜ ਮੁੱਲ ਅਣਾਇਆ ਬਹਿ ਚੌਂਕੇ ਪਾਇਆ ਸਿੱਖਾਂ ਕੰਨ ਚੜਾਈਆਂ ਗੁਰ ਬ੍ਰਾਹਮਣ ਥੀਆ ਉਹ ਮੂਆ ਉਹ ਝੜ ਪਿਆ, ਤੂੰ ਮਰ ਗਿਆ, ਤੇਰਾ ਧਾਗਾ ਟੁੱਟ ਗਿਆ, ਵੇ ਤੱਗਾ ਗਿਆ। ਤੇ ਜਦੋਂ ਇਸ ਲੈਵਲ ਦੇ ਉੱਤੇ ਗੁਰੂ ਸਾਹਿਬ ਨੇ ਉਹਨੂੰ ਚੈਲੰਜ ਕੀਤਾ, ਫਿਰ ਵੀ ਨੌਵੇਂ ਨਾਨਕ ਨੇ, ਦ 9th ਡੈਜ਼ਿਗਨੇਟ ਨੇ ਕੀ ਕਿਹਾ ਕਿ ਨਹੀਂ, ਮੈਂ ਸਹਿਮਤ ਨਹੀਂ ਪਰ ਮੈਂ ਲਾਉਣ ਨਹੀਂ ਦੇਣਾ। ਇਹ ਬਿਊਟੀ ਹੈ ਹਿਊਮਨ ਰਾਈਟਸ ਦੀ, ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਹੀ ਮਿਲਣੀ ਹੈ। ਸਾਨੂੰ ਸਾਡੇ ਕਨਸੈਪਟ ਗਵਾ ਦਿੱਤੇ ਗਏ, ਸਾਨੂੰ ਇਹ ਦੱਸ ਦਿੱਤਾ ਗਿਆ ਕਿ ਸੁੱਖ ਸ਼ਾਂਤੀ ਹੈ,
ਸਾਨੂੰ ਇਹ ਦੱਸ ਦਿੱਤਾ ਗਿਆ ਕਿ ਕੋਈ ਤਕਲੀਫ ਨਹੀਂ ਹੈ। ਗੁਰੂ ਸਾਹਿਬ ਤਾਂ ਕਹਿੰਦੇ ਨਾਨਕ ਬੋਲਣ ਝਖਣਾ ਦੁੱਖ ਛੱਡ ਮੰਗੀਐ ਸੁੱਖ। ਆਪਾਂ ਸਾਰੇ ਪੰਜਾਬੀ ਬੈਠੇ ਆ, ਝੱਖ ਮਾਰਨ ਦੀ ਭਾਸ਼ਾ ਸਾਨੂੰ ਪਤਾ। ਜਦੋਂ ਅਸੀਂ ਕਿਹਨੂੰ ਕਹਿੰਦੇ ਝੱਖ ਮਾਰਦਾ ਹੈ, ਸਾਨੂੰ ਪਤਾ ਉਹਦਾ ਵਰਡ ਦਾ ਮੀਨਿੰਗ ਕੀ ਆ। ਤੇ ਗੁਰੂ ਸਾਹਿਬ ਕਹਿੰਦੇ ਨਾਨਕ ਬੋਲਣ ਝਖਣਾ ਦੁੱਖ ਛੱਡ ਮੰਗੀਆ ਸੁੱਖ। ਦੁੱਖ ਸੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ, ਜਿੱਥੇ ਬੋਲਣ ਹਾਰੀਏ ਤਿੱਥੇ ਚੰਗੀ ਚੁੱਪ। ਸਾਡੇ ਨੌਵੇਂ ਪਾਤਸ਼ਾਹ ਤਾਂ ਕਹਿੰਦੇ ਆ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁੱਖ ਸਨੇਹ ਅਰ ਭੈ ਨਹੀਂ ਜਾਂ ਕੈ ਕੰਚਨ ਮਾਟੀ ਮਾਨੈ, ਨਹਿ ਨਿੰਦਿਆ ਨਹਿ ਉਸਤਤ ਜਾਂ ਕੈ। ਇਹ ਜਿਹੜਾ ਸ਼ਬਦ ਹੈ ਲੋਭ ਮੋਹ ਅਭਾਨਾ, ਜੇ ਤੁਸੀਂ ਪੂਰਾ ਪੜ੍ਹੋ ਤਾਂ ਕਿੰਨੀ ਵਧੀਆ ਇੱਕ ਬ੍ਰਹਮ ਗਿਆਨ ਦੀ ਅਵਸਥਾ ਗੁਰੂ ਸਾਹਿਬ ਦੇ ਰਹੇ ਨੇ, ਜਿਹੜੀ ਅਸੀਂ ਆਪਣੇ ਰੋਜ਼ਮर्रा ਦੇ ਜੀਵਨ ਦੇ ਵਿੱਚ ਆਪਣੇ ਆਪ ਨੂੰ ਸਮਝਾਉਣ ਲਈ ਵਰਤ ਸਕਦੇ ਹਾਂ। ਸੋ ਸਭ ਤੋਂ ਪਹਿਲਾਂ ਇਹ ਕੰਮ ਕਰੀਏ, ਜਦੋਂ ਕਹਿੰਦੇ ਨਾ ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ, ਉਹਦਾ ਮਤਲਬ ਇਹੀ ਹੈ ਕਿ ਅਸੀਂ ਪਹਿਲਾਂ ਆਪਣੇ ਆਪ ਨੂੰ ਸਮਰਪਿਤ ਕਰੀਏ। ਜਿਹੜਾ ਮੱਥਾ ਮੈਂ ਅੱਜ ਇੱਥੇ ਆ ਕੇ ਟੇਕਿਆ ਉਹ ਮੱਤ ਦੁਬਾਰਾ ਮੈਂ ਚੁੱਕ ਕੇ ਆਪਣੀ ਨਾ ਵਰਤਾਂ, ਗੁਰੂ ਦੀ ਵਰਤਾਂ। ਦੈਟ ਇਜ਼ ਦ ਕੋਰ ਮੈਸੇਜ। ਇਹ ਪਰਪਸ ਜਦੋਂ ਅਸੀਂ ਕਰ ਲਵਾਂਗੇ ਉਦੋਂ ਸਾਰੀਆਂ ਸਾਡੀਆਂ ਮੁਸ਼ਕਲਾਂ ਜਿਹੜੀਆਂ ਹੱਲ ਹੋ ਜਾਣਗੀਆਂ। ਅਪਲਾਈਡ ਨੌਲੇਜ ਹੈ। ਮੇਰੇ ਦਿਮਾਗ ਦੇ ਵਿੱਚ ਭਾਈ ਗੁਰਦਾਸ ਜੀ ਦਾ ਇੱਕ ਕਵਿਤ ਮੈਂ ਤੁਹਾਡੇ ਨਾਲ ਹੋਰ ਸਾਂਝਾ ਕਰਕੇ ਤੇ ਮੈਂ ਫਤਿਹ ਬੁਲਾ ਦੇਣੀ ਹੈ। ਜਦੋਂ ਭਾਈ ਸਾਹਿਬ ਕਹਿੰਦੇ ਨੇ ਖਾਂਡ ਖਾਂਡ ਕਹੈ ਜੇਬਾ ਨਾ ਸਵਾਦ ਮਿੱਠੋ ਆਵੇ, ਸੌਖੀ ਭਾਸ਼ਾ ਆਪਾਂ ਸਮਝ ਸਕਦੇ ਹਾਂ। ਖਾਂਡ ਖਾਂਡ ਕਹੈ ਜੇਬਾ ਨਾ ਸਵਾਦ ਮਿੱਠੋ ਆਵੇ, ਅਗਨ ਅਗਨ ਕਹੈ ਸੀਤ ਨਾ ਵਿਨਾਸ਼ ਹੈ, वैद वैद कहे तो रोग मिटत ना काहू को, दर्ब दर्ब पैसा पैसा दर्ब दर्ब कहे को दरबे ना बिलास है। पैसा पैसा इकट्ठा करके बोल बोल के पैसा नहीं इकट्ठा हुंदा। खांड खांड कहे जेबा ना स्वाद मीठो आवे, अगन अगन कहे सीत ना विनाश है। वैद वैद कहे तो रोग मिटत ना काहू को, दर्ब दर्ब कहे कहू दरबे ना बिलास है। चंदन चंदन कहत प्रगटे ना सुभास बास, चंद चंद कहे उजियारो ना प्रकाश है। तैसे ज्ञान गोष्ठ कहत ना रहत पावे। बिल्कुल उस तरीके ना ज्ञान दियां गल्लां कीतियां मेरे अर्गे दियां खड़ियां, ये नॉलेज हो सकती है पर ज्ञान नहीं हो सकता। ज्ञान दियां गल्लां कीतियां कहत ना रहत पावे। ते अगे भाई साहब कहंदे ने करनी प्रधान, ਜਿਹੜੇ ਮੇਰੇ ਵੀਰ ਇੱਥੇ ਆਏ ਨੇ ਇਹਨਾਂ ਨੇ ਕੀਤਾ ਹੋਇਆ, ਨਮਸਕਾਰ ਹੈ ਇਹਨਾਂ ਨੂੰ ਜਿਨ੍ਹਾਂ ਨੇ ਇੰਨੇ ਵਧੀਆ ਪ੍ਰੋਜੈਕਟ ਕੀਤੇ ਨੇ। ਕਰਨੀ ਪ੍ਰਧਾਨ ਫਿਰ ਕੀ ਹੋਏਗਾ ਜੀ? ਭਾਨ ਮੱਥੇ ਦੇ ਉੱਤੇ ਉਦਿਤ ਆਕਾਸ਼ ਹੈ, ਜਿੱਦਾਂ ਸੂਰਜ ਚਮਕ ਰਿਹਾ ਆਕਾਸ਼ ਦੇ ਉੱਤੇ। ਤੁਹਾਡੇ ਗੁਣਾਂ ਰਾਹੀਂ ਤੁਹਾਡੇ ਕਰਮਾਂ ਰਾਹੀਂ ਬਿਲਕੁਲ ਇਸੇ ਤਰੀਕੇ ਨਾਲ ਗੁਰੂ ਦੇ ਗਿਆਨ ਦੀ ਅਪਲਾਈਡ ਨੌਲੇਜ ਜਿਹੜੀ ਚੇਤਨਤਾ ਹੈ ਉਹ ਤੁਹਾਡੇ ਵਿੱਚੋਂ ਵਹਿ ਤੁਰੇਗੀ। ਦੁਨੀਆ ਨੂੰ ਪਤਾ ਲੱਗੇਗਾ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਿੱਖ ਹੈ। ਆਪ ਸਾਰਿਆਂ ਨੇ ਜੋ ਕੋਈ ਗੱਲ ਚੰਗੀ ਲੱਗੇ ਗੁਰੂ ਦੇ ਆਸ਼ੇ ਅਨੁਸਾਰ ਆਪਣੇ ਕੋਲ ਰੱਖ ਲੈਣੀ ਹੈ। ਮੇਰੀਆਂ ਭੁੱਲਾਂ ਨਾ ਚਿਤਾਰਦੇ ਹੋਏ ਇੱਥੇ ਹੀ ਇਜਾਜ਼ਤ ਦਿਓ ਜੀ। ਸ਼ਾਇਦ ਸਮਾਂ ਮੇਰਾ 20 ਮਿੰਟ ਹੋ ਗਿਆ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਸਾਹਿਬਾਂ ਦੀ ਗੋਦ ਵਿੱਚ ਸਾਜੀ ਨਵਾਜੀ, ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਫਤਿਹ ਸਾਂਝੀ ਕਰਨ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣੇ ਅਸੀਂ ਸਭ ਨੇ ਸਰਵਣ ਕੀਤਾ ਹੈ ਭਾਈ ਸਾਹਿਬ ਭਾਈ ਜਗਦੀਪ ਸਿੰਘ ਜੀ, ਜੋ ਕੋ ਕੈਨੇਡਾ ਤੋਂ ਸਾਡੇ ਪਾਸ ਪਹੁੰਚੇ ਨੇ। ਔਰ ਸਾਧ ਸੰਗਤ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਅਗਰ ਜੇ ਕਿਸੇ ਵੀ ਪ੍ਰਾਣੀ ਦਾ ਕੋਈ ਕੁਐਸਚਨ ਹੋਵੇ ਸਮਾਪਤੀ ਤੋਂ ਬਾਅਦ ਤੁਸੀਂ ਕੁਐਸਚਨ ਕਰ ਸਕਦੇ ਹੋ। ਭਾਈ ਸਾਰੇ ਬੁਲਾਰੇ ਉਸ ਦਾ ਜਵਾਬ ਦੇਣਗੇ। ਹੁਣ ਸਾਡੇ ਪਾਸ ਲਾਸਟ ਬੁਲਾਰੇ ਨੇ ਭਾਈ ਸਾਹਿਬ ਭਾਈ ਅਮੋਲਕ ਸਿੰਘ ਜੀ, ਜੋ ਕਿ 10 ਮਿੰਟ ਲਈ ਆਪਣੀਆਂ ਵਿਚਾਰਾਂ ਸਾਧ ਸੰਗਤ ਦੇ ਨਾਲ ਸਾਂਝੀਆਂ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਜੁੜਮਲ ਬੈਠੀ ਸਾਧ ਸੰਗਤ ਜੀਓ, ਆਓ ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਪਾਈਏ ਜੀ। ਬੁਲਾਓ ਗੱਜ ਵੱਜ ਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪ ਜੀ ਦੇ ਨਾਲ ਜੋ ਵਿਚਾਰਾਂ ਸਾਂਝੀਆਂ ਕਰਨੀਆਂ ਹਨ, ਕੁਛ ਵੀਰ ਜੋ
ਕੱਲ ਦੀ ਹਿਊਮਨ ਰਾਈਟ ਯੂਥ ਕਨਵੈਨਸ਼ਨ ਦੇ ਵਿੱਚ ਜੁੜੇ ਸਨ। ਅਸੀਂ ਸ਼ਾਟਲ ਦੀ ਧਰਤੀ ਤੇ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਆਪ ਜੀ ਦੇ ਚਰਨ ਪਰਸਨ ਆਏ ਆ। ਵਰਲਡ ਸਿੱਖ ਪਾਰਲੀਮੈਂਟ 2015 ਦੇ ਵਿੱਚ ਸਰਬੱਤ ਖਾਲਸਾ ਚੱਬੇ ਦੀ ਧਰਤੀ ਤੇ ਹੋਇਆ ਸੀ, ਜਿਸ ਦੇ ਵਿੱਚ ਬਹੁਤ ਸਾਰੇ ਮਤੇ ਪਏ ਸਨ। ਇੱਕ ਮਤਾ ਇਹ ਵੀ ਸੀ ਕਿ ਵਰਲਡ ਸਿੱਖ ਪਾਰਲੀਮੈਂਟ ਕੌਮ ਦੀ ਇੱਕ ਆਪਣੀ ਸੰਸਥਾ ਹੋਵੇ, ਕਿਉਂਕਿ ਉਸ ਵੇਲੇ ਬਰਗਾੜੀ ਦੀਆਂ ਜਿਹੜੀਆਂ ਘਟਨਾਵਾਂ ਵਾਪਰੀਆਂ ਸਨ। ਸੋ ਕੁੱਲ ਮਿਲਾ ਕੇ ਉਸ ਵੇਲੇ ਦੀਆਂ ਸਰਕਾਰਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਮੌਕੇ ਦੇ ਜਥੇਦਾਰਾਂ ਨੇ, ਜਿਨ੍ਹਾਂ ਨੇ ਆਪਣਾ ਫਰਜ਼ ਨਹੀਂ ਪਛਾਣਿਆ, ਕਹਾਉਂਦੇ ਤਾਂ ਪੰਥਕ ਆ। ਸੋ ਕੌਮ ਨੇ ਸੋਚਿਆ ਕਿ ਸਾਨੂੰ ਹੁਣ ਜਿੱਥੇ ਗਲੋਬਲੀ ਵੱਡੀਆਂ ਵੱਡੀਆਂ ਕੰਟਰੀਆਂ ਦੇ ਵਿੱਚ ਕੌਮ ਦਾ ਪਸਾਰਾ ਆ, ਵੱਧ ਫੁੱਲ ਰਹੀ ਆ, ਸੋ ਕੌਮ ਨੂੰ ਇੱਕ ਐਸੀ ਸੰਸਥਾ ਦੀ ਲੋੜ ਆ ਕਿ ਹਰ ਕੰਟਰੀ ਦੇ ਵਿੱਚ ਬੈਠੇ ਨੁਮਾਇੰਦੇ ਇਸ ਸੰਸਥਾ ਦੇ ਮੈਂਬਰ ਹੋਣ। ਕੌਮ ਦੀਆਂ ਦਰਪੇਸ਼ ਮੁਸ਼ਕਲਾਂ, ਭਾਵੇਂ ਉਹ ਡਾਇਸਪੋਰਾ ਕਿਸੇ ਕੰਟਰੀ ਦੇ ਵਿੱਚ ਹੋਵੇ ਜਾਂ ਪੰਜਾਬ ਦੀ ਧਰਤੀ ਸਿੱਖ ਹੋਮਲੈਂਡ ਦੀਆਂ ਜੋ ਪ੍ਰੋਬਲਮਾਂ, ਕੌਮੀ ਘਰ ਖਾਲਿਸਤਾਨ ਦੀ ਗੱਲ ਆ, ਉਹਦੇ ਉੱਤੇ ਕੰਮ ਕਰਨ ਦੀ ਗੱਲ। ਸੋ ਇਹ ਸ਼ੁਰੂਆਤ ਦੇ ਦੌਰ ਦੇ ਵਿੱਚ ਅਲੱਗ-ਅਲੱਗ ਕੰਟਰੀਆਂ ਦੇ ਵਿੱਚ ਅਸੀਂ ਵਿਜ਼ਿਟ ਕਰਦੇ ਹਾਂ, ਜਿੱਥੇ ਜਾ ਕੇ ਸਾਡੇ ਭੈਣ ਭਰਾਵਾਂ ਨੂੰ, ਖਾਸ ਕਰਕੇ ਸਾਡਾ ਫੋਕਸ ਜਿਹੜਾ ਹੈਗਾ ਉਹ ਨੌਜਵਾਨੀ ਦੇ ਉੱਤੇ ਆ। ਜਿਹੜੀ ਨੌਜਵਾਨੀ ਇਹਨਾਂ ਕੰਟਰੀਆਂ ਦੇ ਵਿੱਚ ਪੜ੍ਹ ਲਿਖ ਕੇ ਕੋਈ ਇੰਜੀਨੀਅਰ ਆ, ਕੋਈ ਵਕੀਲ ਆ, ਕੋਈ ਡਾਕਟਰ ਆ, ਕੋਈ ਪ੍ਰੋਫੈਸਰ ਆ, ਉਹਨਾਂ ਨੂੰ ਇੱਕ ਪਲੇਟਫਾਰਮ ਮੁਹੱਈਆ ਕਰਾਉਣਾ ਕਿ ਉਹ ਕੌਮ ਦੀ ਲੜਾਈ ਨੂੰ ਬੈਟਰ ਤਰੀਕੇ ਦੇ ਨਾਲ ਲੜ ਸਕਣ। ਨੋ ਡਾਊਟ ਪੰਥ ਦੀਆਂ ਬਹੁਤ ਸਾਰੀਆਂ ਸੰਸਥਾਵਾਂ ਜਿਹੜੀਆਂ ਕੌਮੀ ਘਰ ਖਾਲਿਸਤਾਨ ਦੀ ਜਿਹੜੀ ਲੜਾਈ ਲੜ ਰਹੀਆਂ ਹਨ, ਅਲੱਗ-ਅਲੱਗ ਫੀਲਡ ਦੇ ਵਿੱਚ ਕੰਮ ਕਰ ਰਹੀਆਂ ਹਨ। ਸੋ ਅਸੀਂ ਵਿਸ਼ਵਾਸ ਰੱਖਦੇ ਹਾਂ ਉਸ ਹਰ ਇੱਕ ਸੰਸਥਾ ਦਾ ਸਹਿਯੋਗ ਕਰਨਾ ਜਾਂ ਸਹਿਯੋਗ ਲੈਣਾ ਜਿਹੜੀਆਂ ਪੰਥ ਵਾਸਤੇ ਕੰਮ ਕਰ ਰਹੀਆਂ ਹਨ। ਸੋ ਵਰਲਡ ਸਿੱਖ ਪਾਰਲੀਮੈਂਟ ਨੇ ਜਿਹੜਾ ਆ ਉਹ 10 ਕੌਂਸਲਾਂ ਆ, ਉਹਦੇ ਵਿੱਚ ਜਿਵੇਂ ਹਿਊਮਨ ਰਾਈਟ ਕੌਂਸਲ ਆ, ਸੈਲਫ ਡਿਟਰਮੀਨੇਸ਼ਨ ਕੌਂਸਲ ਆ, ਖਾਲਿਸਤਾਨ ਦੇ ਉੱਤੇ ਕੰਮ ਕਰਦੀ ਆ, ਐਜੂਕੇਸ਼ਨ ਕੌਂਸਲ, ਵਿਦਿਅਕ ਕੌਂਸਲ, ਜਿਹੜੀ ਧਾਰਮਿਕ ਕੌਂਸਲ ਜਿਹੜੀ ਆ, ਰਿਲੀਜੀਅਸ ਕੌਂਸਲ, ਇਸ ਤਰ੍ਹਾਂ ਦੀਆਂ 10 ਕੌਂਸਲਾਂ ਹਨ, ਅਲੱਗ-ਅਲੱਗ ਡਿਪਾਰਟਮੈਂਟਸ ਜਿਹੜੇ ਬਣੇ ਹੋਏ ਆ। ਕਈ ਵਾਰੀ ਬਹੁਤ ਸਾਰੇ ਸਾਡੇ ਭੈਣ ਭਰਾ ਜਿਹੜੇ ਰੁਚੀ ਜਿਸ ਵੀ ਕੰਮ ਦੇ ਵਿੱਚ ਉਹਨਾਂ ਕੋਲ ਮਹਾਰਤ ਹੈਗੀ ਆ ਜਾਂ ਉਹਨਾਂ ਦੀ ਰੁਚੀ ਆ ਕਿ ਉਹ ਧਾਰਮਿਕ ਫੀਲਡ ਦੇ ਵਿੱਚ ਕੰਮ ਕਰਨਾ ਚਾਹੁੰਦੇ ਹਨ, ਤਾਂ ਉਹ ਐਜੂਕੇਸ਼ਨ ਕੌਂਸਲ ਜਾਂ ਰਿਲੀਜੀਅਸ ਕੌਂਸਲ ਦੇ ਵਿੱਚ ਕੰਮ ਕਰ ਸਕਦੇ ਹਨ। ਕਈ ਵੀਰ ਸਾਡੇ ਮੀਡੀਆ ਦਾ ਰੋਲ ਅਦਾ ਕਰ ਸਕਦੇ ਹਨ। ਕੌਮ ਦੀ ਜਿਹੜੀ ਗੱਲ ਦੂਰ ਦਰਾਡੇ, ਅੱਜ ਮੀਡੀਆ ਦੇ, ਕੱਲ ਸਾਡਾ ਇੱਕ ਟੌਪਿਕ ਵੀ ਸੀ, ਮੀਡੀਆ ਦੇ ਜਿਹੜੇ ਪੰਥ ਨੂੰ ਚੈਲੰਜ ਜਿਹੜੇ ਉਹ ਵੀ ਆ ਰਹੇ ਆ, ਇੱਕ ਮੀਡੀਆ ਕੌਂਸਲ ਆ। ਸੋ ਇਸ ਤਰ੍ਹਾਂ ਤੁਸੀਂ ਸਾਡੀ ਵੈਬਸਾਈਟ ਤੇ ਜਾ ਸਕਦੇ ਹੋ, ਵਰਲਡ ਸਿੱਖ ਪਾਰਲੀਮੈਂਟ ਦੀ। ਤੇ ਅਸੀਂ ਜਿਹੜੇ ਕਈ ਨੌਜਵਾਨ ਕਹਿੰਦੇ ਵੀ ਅਸੀਂ ਜਿਹੜੇ ਧਾਰਮਿਕ ਰੁਚੀ ਰੱਖਦੇ ਤਾਂ ਉਸ ਕੌਂਸਲ ਦੇ ਵਿੱਚ ਰਹਿ ਕੇ ਕੰਮ ਕਰ ਸਕਦੇ ਹਾਂ। ਜਿਹੜੇ ਵੀਰ ਕਹਿੰਦੇ ਵੀ ਅਸੀਂ ਤਾਂ ਸਿੱਧੀ ਲੜਾਈ ਜਿਹੜੀ ਸਾਡੀ ਖਾਲਿਸਤਾਨ ਦੀ ਆ, ਜਿਹੜੀ ਭਾਰਤੀ ਹਕੂਮਤ ਨਾਲ ਸਾਡੀ ਟੱਕਰ ਆ, ਮੱਥਾ ਲੱਗਿਆ ਹੋਇਆ, ਤਾਂ ਉਹ ਸੈਲਫ ਡਿਟਰਮੀਨੇਸ਼ਨ ਕੌਂਸਲ ਦੇ ਵਿੱਚ ਕੰਮ ਕਰ ਸਕਦੇ ਹਾਂ। ਸੋ ਇਸ ਤਰੀਕੇ ਨਾਲ ਜਿਹੜੀਆਂ ਕੌਂਸਲਸ ਹੈਗੀਆਂ ਆ, ਅੱਜ ਉਹੀ ਜਿਹੜੀ ਏਜੰਡਾ ਸਾਡਾ, ਕੁਛ ਪੈਂਪਲੇਟ ਹੈਗੇ ਆ ਸਾਡੇ ਕੋਲ, ਉਹਦੇ ਉੱਤੇ ਬਰੀਫ ਜਾਣਕਾਰੀ ਆ, ਵੈਬਸਾਈਟ ਤੇ ਜਾ ਕੇ ਤੁਸੀਂ ਜ਼ਿਆਦਾ ਡਿਟੇਲਸ ਚੈੱਕ ਕਰ ਸਕਦੇ ਆ। ਅਸੀਂ ਆਪ ਜੀ ਦੇ ਨਾਲ ਇਹੀ ਰਾਬਤਾ ਕਾਇਮ ਕਰਨ ਲਈ ਜਿਹੜਾ ਆ, ਕਿਉਂਕਿ ਅੱਜ ਦਾ ਦਿਨ ਜੋ ਮਨੁੱਖੀ ਅਧਿਕਾਰਾਂ ਦਾ ਦਿਨ ਆ, ਹਿਊਮਨ ਰਾਈਟ ਡੇ, ਜਿਹੜਾ 10 ਦਸੰਬਰ ਨੂੰ ਦੁਨੀਆ ਭਰ ਦੇ ਵਿੱਚ, ਖਾਸ ਕਰਕੇ ਯੂਨਾਈਟਿਡ ਨੇਸ਼ਨ ਦੇ ਵਿੱਚ ਸੈਮੀਨਾਰ ਹੁੰਦੇ ਆ, ਪ੍ਰੋਟੈਸਟ ਹੁੰਦੇ ਆ, ਜਿੱਥੇ ਜਿੱਥੇ ਵੀ ਜਿਹੜੀਆਂ ਕੰਟਰੀਆਂ ਆਪਣੀ ਆਵਾਮ ਤੇ ਅਤਿਆਚਾਰ ਕਰਦੀਆਂ ਹਨ, ਜਿਵੇਂ ਭਾਰਤੀ ਹਕੂਮਤ ਸਿੱਖਾਂ ਤੇ ਕਰਦੀ ਆ, ਸਾਡੇ ਬੰਦੀ ਸਿੰਘਾਂ ਦੀਆਂ ਪ੍ਰੋਬਲਮਸ ਹੈਗੀਆਂ ਨਾ, ਉਹਦੇ ਉੱਤੇ
ਜਿਹੜਾ ਆ ਉਹ ਅਸੀਂ ਸਮੇਂ-ਸਮੇਂ ਤੇ ਯੂਨਾਈਟਿਡ ਨੇਸ਼ਨ ਦੇ ਵਿੱਚ ਜਾਂ ਵਾਈਟ ਹਾਊਸ ਦੇ ਵਿੱਚ ਜਾ ਕੇ ਗੱਲ ਕਰਨੀ। ਪਿਛਲੇ ਦਿਨਾਂ ਦੇ ਵਿੱਚ ਸਟੇਟ ਡਿਪਾਰਟਮੈਂਟ ਦੇ ਵਿੱਚ ਸੈਮੀਨਾਰ ਸੀ ਇੰਟਰਨੈਸ਼ਨਲ ਰਿਲੀਜੀਅਸ ਫਰੀडम ਦੇ। ਉਹ ਇੱਕ ਵੀਕ ਚੱਲਦਾ, ਦੁਨੀਆ ਦੀਆਂ ਅਲੱਗ-ਅਲੱਗ ਕੰਟਰੀਆਂ ਤੋਂ ਇਲੈਕਟਡ ਅਫੀਸ਼ੀਅਲ ਆਉਂਦੇ ਆ, ਇਸ ਕੰਟਰੀ ਦੇ ਹੁੰਦੇ ਆ। ਸੋ ਉਹ ਲੋਕ ਆਉਂਦੇ ਆ ਅਲੱਗ-ਅਲੱਗ ਕੰਟਰੀਆਂ ਤੋਂ ਆਪਣੀਆਂ ਪ੍ਰੋਬਲਮਸ ਲੈ ਕੇ। ਜਿਹੜੀ ਧਾਰਮਿਕ ਆਜ਼ਾਦੀ ਤੁਹਾਡੀ, ਉਹ ਭਾਰਤ ਵਿੱਚ ਜੋ ਕੁਝ ਹੋ ਰਿਹਾ ਆ, ਈਵਨ ਜਦੋਂ ਅਸੀਂ ਅਮਰੀਕਾ ਦੇ ਵਿੱਚ ਆਪਣੀ ਆਵਾਜ਼ ਬੁਲੰਦ ਕਰਦੇ ਆ ਕਿ ਸਾਡੇ ਨਾਲ ਜੋ ਭਾਰਤੀ ਹਕੂਮਤ ਕਰ ਰਹੀ ਆ, ਤਾਂ ਇਸ ਕੰਟਰੀ ਦੇ ਵਿੱਚ ਵੀ, ਇਸ ਕੰਟਰੀ ਦੇ ਵਿੱਚ ਜਿਹੜੇ ਬੁੱਚੜਖਾਨੇ, ਜਿਨ੍ਹਾਂ ਨੂੰ ਤੁਸੀਂ ਏਜੰਸੀਆਂ ਜਾਂ ਕੌਂਸੂਲੇਟ ਜਿੱਥੋਂ ਵੀਜ਼ੇ ਲੱਗਦੇ ਆ, ਉਹ ਬੁੱਚੜਖਾਨੇ ਜਿੱਥੇ ਅੱਜ ਦੇ ਸਮੇਂ ਦੇ ਵਿੱਚ ਤੁਹਾਡੇ ਕੌਮ ਦੇ ਨੌਜਵਾਨ ਜਿਹੜੇ ਐਕਟਿਵਿਸਟ ਆ, ਉਹਨਾਂ ਦੀਆਂ ਉਹ ਪੁਸ਼ਤ ਪਨਾਈਆਂ ਕਰਦੇ ਆ, ਰਿਪੋਰਟਾਂ ਤਿਆਰ ਕਰਦੇ ਆ, ਉੱਥੋਂ ਐਲਾਨ ਕਰਦੇ ਆ ਤੁਹਾਡੇ ਸਿਰਾਂ ਦੇ ਮੁੱਲ ਕਿਸੇ ਵੇਲੇ ਜ਼ਕਰੀਆ ਖਾਨ ਰੱਖਦਾ ਸੀ। ਅੱਜ ਉਹਨਾਂ ਟੈਰਰ ਹਾਊਸ ਦੇ ਜਿਹੜੀਆਂ ਏਜੰਸੀਆਂ, ਬੁੱਚੜਖਾਨੇ, ਉਹਨਾਂ ਦੇ ਵਿੱਚੋਂ ਤੁਹਾਡੇ ਸਿੱਖ ਨੌਜਵਾਨਾਂ ਦੇ ਸਿਰਾਂ ਦੇ ਮੁੱਲ ਰੱਖੇ ਜਾਂਦੇ ਆ। ਉੱਥੇ ਪਲੈਨਿੰਗਾਂ ਹੁੰਦੀਆਂ ਬਈ ਸਰੀ ਦੇ ਵਿੱਚ ਭਾਈ ਹਰਦੀਪ ਸਿੰਘ ਨਿੱਜਰ ਦਾ ਕਤਲ ਕਿਵੇਂ ਕਰਨਾ ਆ। ਭਾਈ ਗੁਰਪਤਵੰਤ ਸਿੰਘ ਪੰਨੂ SFJ ਦੇ ਜਿਹੜੇ ਲੀਗਲ ਐਡਵਾਈਜ਼ਰ ਆ, ਉਹਨਾਂ ਨੂੰ ਕਿਸ ਸਾਜ਼ਿਸ਼ ਦੇ ਅਧੀਨ ਨਿਊਯਾਰਕ ਦੇ ਵਿੱਚ ਕਤਲ ਕਰਨਾ ਆ, ਬੇਨਕਾਬ ਹੋਈ ਆ। ਤਾਂ ਜਦੋਂ ਆਵਾਜ਼ ਬੁਲੰਦ ਕਰਦੇ ਆ ਇਹਨਾਂ ਗੱਲਾਂ ਦੇ ਉੱਤੇ, ਤਾਂ ਏਜੰਸੀਆਂ ਜਿਹੜੀਆਂ ਆ ਉਹ ਇਲੈਕਟਡ ਅਫੀਸ਼ੀਅਲ ਨਾਲ ਗੱਲ ਕਰਦੀਆਂ ਕਿ ਇਹ ਤਾਂ ਅੱਤਵਾਦੀ ਲੋਕ ਆ। ਤੁਹਾਡੀ ਜਿਹੜੀ ਆਵਾਜ਼ ਨੂੰ ਅਮਰੀਕਾ ਦੇ ਵਿੱਚ ਵੀ ਇਹ ਲੋਕ ਦਬਾਉਣ ਦੀ ਕੋਸ਼ਿਸ਼ ਕਰਦੇ ਆ, ਪਰ ਇਸ ਕੰਟਰੀ ਦਾ ਕਾਨੂੰਨ ਤੁਹਾਨੂੰ ਅਲਾਉ ਕਰਦਾ ਆ ਕਿ ਤੁਸੀਂ ਆਪਣੀ ਗੱਲ ਜਿਹੜੀ ਆ ਉਹ ਠੋਕ ਵਜਾ ਕੇ ਕਰ ਸਕਦੇ ਆ। ਇਸ ਕੰਟਰੀ ਦੇ ਕਾਨੂੰਨ ਕਾਇਦੇ ਦੇ ਵਿੱਚ ਰਹਿ ਕੇ। ਮੈਂ ਕੱਲ ਵੀ ਗੱਲ ਕੀਤੀ ਸੀ, ਅਸੀਂ ਜਿਹੜੀਆਂ ਸਟੇਟ ਦੀਆਂ ਅਸੈਂਬਲੀ ਕੈਪੀਟਲ ਹਾਊਸ ਦੇ ਵਿੱਚ ਜਾ ਕੇ ਅਸੀਂ ਖਾਲਿਸਤਾਨ ਦੇ ਨਾਅਰੇ ਵੀ ਮਾਰਦੇ। ਕਈ ਵਾਰੀ ਸਾਡੇ ਭਰਾ ਕਹਿੰਦੇ ਆ ਵੀ ਇਹ ਖਾਲਿਸਤਾਨ ਦਾ ਨਾਅਰਾ ਇੱਥੇ ਵੀ ਮਾਰਤਾ। ਉਹਨਾਂ ਨੂੰ ਤਾਂ ਕੋਈ ਪ੍ਰੋਬਲਮ ਨਹੀਂ ਖਾਲਿਸਤਾਨ ਦੇ ਨਾਅਰੇ ਦੀ, ਜਿਸ ਕੰਟਰੀ ਦੇ ਵਿੱਚ ਅਸੀਂ ਰਹਿੰਦੇ ਆ। ਖਾਲਿਸਤਾਨ ਸਾਡਾ ਹੱਕ ਆ, ਸਿੱਖ ਹੋਮਲੈਂਡ ਜਿਹੜਾ ਆਕੂਪਾਈਡ ਬਾਏ ਭਾਰਤ ਦੇ ਕਬਜ਼ੇ ਦੇ ਵਿੱਚ ਆ, ਉਹਦੀ ਆਜ਼ਾਦੀ ਦੀ ਗੱਲ ਇਹਨਾਂ ਲੋਕਾਂ ਨੂੰ ਤਾਂ ਪ੍ਰੋਬਲਮ ਨਹੀਂ ਹੈਗੀ। ਜਿਹੜੇ ਇਲੈਕਟਡ ਅਫੀਸ਼ੀਅਲ ਤੁਸੀਂ ਕਰੋ, ਤੁਹਾਡਾ ਹੱਕ ਆ, ਪਰ ਸਾਡੇ ਹੀ ਕਈ ਕਿੰਤੂ ਪਰੰਤੂ ਕਰਨ ਲੱਗ ਜਾਂਦੇ ਆ। ਤਾਂ ਉਸ ਆਵਾਜ਼ ਨੂੰ ਅਸੀਂ ਕੈਪੀਟਲ ਹਿੱਲ ਵਾਸ਼ਿੰਗਟਨ DC ਦੇ ਵਿੱਚ ਵੀ, ਜਿੱਥੇ ਪੂਰੀ ਅਮਰੀਕਾ ਤੋਂ ਚੁਣੇ ਹੋਏ ਜਿਹੜੇ ਲਾਅ ਮੇਕਰ, ਸੈਨੇਟਰ, ਕਾਂਗਰਸਮੈਨ ਬੈਠਦੇ ਆ, ਉਹ ਸਾਡੇ ਨਾਲ ਖੜੇ ਹੁੰਦੇ, ਉੱਥੇ ਅਸੀਂ ਖਾਲਿਸਤਾਨ ਦਾ ਨਾਅਰਾ ਮਾਰਦੇ ਆ। ਪਿਛਲੇ ਦਿਨੀ ਜਦੋਂ ਭਾਈ ਹਰਦੀਪ ਸਿੰਘ ਨਿੱਜਰ ਉਹਨਾਂ ਦੀ ਸ਼ਹਾਦਤ ਹੋਈ ਆ, ਉਹ ਤੋਂ ਰੀਸੈਂਟ ਬਾਅਦ ਹੀ ਅਸੀਂ ਜਿਹੜਾ ਹਾਊਸ ਕੈਪੀਟਲ ਹਿੱਲ ਤੇ ਜਦੋਂ ਉਹ ਸ਼ੁਰੂ ਹੁੰਦਾ ਆ, ਉਹ ਸਿੱਖ ਅਰਦਾਸ ਦੇ ਨਾਲ ਸ਼ੁਰੂ ਹੋਇਆ। ਸ਼ਹੀਦਾਂ ਦੇ ਪਰਥਾਏ ਅਰਦਾਸ ਹੋਈ ਤੇ ਉਹਨਾਂ ਨੇ ਆਣ ਕੇ ਕਾਂਗਰਸਮੈਨਾਂ ਨੇ ਆਪਣੀਆਂ ਸਟੇਟਮੈਂਟਸ ਦਿੱਤੀਆਂ ਕਿ ਜੋ ਭਾਰਤੀ ਹਕੂਮਤ ਕਰ ਰਹੀ ਆ, ਭਾਰਤ ਹਕੂਮਤ ਨੇ ਜੋ ਕੀਤਾ ਆ, ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਪਾਰਲੀਮੈਂਟ ਦੇ ਵਿੱਚ ਖੜੇ ਹੋ ਕੇ ਜੋ ਕਿਹਾ ਆ, 5 ਆਈ ਜਿਹੜੀਆਂ ਕੰਟਰੀਆਂ ਆ, ਉਹਨਾਂ ਨੇ ਪ੍ਰੈਸ ਕਾਨਫਰੰਸਾਂ ਆਪਣੀਆਂ ਸਟੇਟਮੈਂਟਸ ਦੇ ਕੇ, ਵਾਈਟ ਹਾਊਸ ਤੋਂ ਕਿੰਨੀਆਂ ਹੋਈਆਂ ਪ੍ਰੈਸ ਕਾਨਫਰੰਸ, ਉਹਨਾਂ ਨੇ ਕਿਹਾ ਕਿ ਭਾਰਤ ਜਿਹੜਾ ਆ ਉਹ ਇਨਵੈਸਟੀਗੇਸ਼ਨ ਦੇ ਵਿੱਚ ਕੋਆਪਰੇਟ ਕਰੇ। ਇਹ ਹਰਕਤਾਂ ਤੁਹਾਡੀਆਂ, ਸਾਡੇ ਕੋਲ ਪੁਖਤਾ ਸਬੂਤ ਹਨ। ਉਹ ਭਾਰਤ ਜਿਹੜਾ ਅੱਜ ਅਸੀਂ ਬਹੁਤ ਵਾਰੀ ਸੁਣਿਆ ਆ, ਜਦੋਂ ਕਿਤੇ ਪਾਕਿਸਤਾਨ ਤੋਂ ਕੋਈ, ਜਦੋਂ ਭਾਰਤ ਵਿੱਚ ਕੋਈ ਇਨਸੀਡੈਂਟ ਕੋਈ ਛੋਟਾ ਮੋਟਾ ਹੋ ਜਾਂਦਾ, ਉਹ ਇੱਕਦਮ ਐਲੀਗੇਸ਼ਨ, ਇਲਜ਼ਾਮ ਪਾਕਿਸਤਾਨ ਦੇ ਲਾਉਂਦੇ ਆ ਕਿ ਇਹ ਪਾਕਿਸਤਾਨ ਨੇ ਸਾਡੇ ਤੇ ਆਹ ਅਟੈਕ ਕਰਵਾ ਦਿੱਤਾ ਇੰਡੀਆ ਤੇ, ਵੀ ਇਹ ਇਨਵੈਸਟੀਗੇਸ਼ਨ ਦੇ ਵਿੱਚ ਸਾਡਾ ਸਾਥ ਦੇਵੇ। ਇਹ ਰਾਗ ਜਿਹੜਾ ਅਲਾਪਦਾ ਰਿਹਾ ਭਾਰਤੀ ਹਕੂਮਤ ਹੁਣ ਤੱਕ,
ਜਿਹੜੇ ਕਹਿੰਦੇ ਸੀ ਕਿ ਭਾਰਤੀ ਹਕੂਮਤ ਜਿਹੜਾ ਇਨਵੈਸਟੀਗੇਸ਼ਨ ਦੇ ਵਿੱਚ ਸਾਥ ਦੇਵੇ, ਤਾਂ ਅੱਜ ਜਦੋਂ ਅਮਰੀਕਾ ਨੇ ਕਹਿ ਦਿੱਤਾ, ਕੈਨੇਡਾ ਨੇ ਕਹਿ ਦਿੱਤਾ, ਯੂਕੇ, ਆਸਟ੍ਰੇਲੀਆ ਸਰਕਾਰਾਂ ਨੇ ਕਹਿ ਦਿੱਤਾ ਕਿ ਇਨਵੈਸਟੀਗੇਸ਼ਨ ਦੇ ਵਿੱਚ ਸਾਥ ਦੇ, ਤਾਂ ਹੁਣ ਭੱਜ ਰਹੇ ਆ। ਕਿਉਂ ਨਹੀਂ ਖੜਦੇ? ਇਹਨਾਂ ਦੇ ਖਿਲਾਫ ਜਿਹੜੀ ਆ ਸਾਨੂੰ ਕੌਮ ਨੂੰ ਆਵਾਜ਼ ਬੁਲੰਦ ਕਰਨੀ ਚਾਹੀਦੀ ਆ। ਵਰਲਡ ਸਿੱਖ ਪਾਰਲੀਮੈਂਟ ਆਪਣਾ ਫਰਜ਼ ਪਛਾਣਦੀ ਆ। ਉਹ ਦੁਨੀਆ ਦੀਆਂ, ਚਾਹੇ ਯੂਨਾਈਟਿਡ ਨੇਸ਼ਨ ਜਨੇਵਾ ਦੇ ਵਿੱਚ ਹੋਵੇ, ਭਾਈ ਗੁਰਪ੍ਰੀਤ ਸਿੰਘ ਉਹਨੀ ਬੋਲ ਕੇ ਗਏ ਆ, ਇਹ ਹਮੇਸ਼ਾ ਜਾ ਕੇ ਉੱਥੇ ਜਿਹੜਾ ਆਪਣਾ ਕੇਸ ਬਿਲਡ ਕਰਦੇ ਆ। ਉਹ ਭਾਵੇਂ ਸਟੇਟ ਡਿਪਾਰਟਮੈਂਟ ਹੋਵੇ, ਨਿਊਯਾਰਕ ਦੇ ਵਿੱਚ ਹੈੱਡਕੁਆਟਰ ਯੂਨਾਈਟਿਡ ਨੇਸ਼ਨ ਦਾ ਹੋਵੇ, ਉਹ ਹਰ ਜਗ੍ਹਾ ਤੇ ਜਾ ਕੇ ਅਸੀਂ ਆਪਣੀ ਜਿਹੜੀ ਕੌਮ ਦੀ ਆਵਾਜ਼ ਬੁਲੰਦ ਕਰਨਾ ਆਪਣਾ ਫਰਜ਼ ਸਮਝਦੇ ਆ। ਔਰ ਜਿਹੜੀਆਂ ਕੰਟਰੀਆਂ ਦੇ ਨਾਲ ਕਮਿਊਨੀਕੇਸ਼ਨ ਵਰਲਡ ਸਿੱਖ ਪਾਰਲੀਮੈਂਟ ਦਾ ਮਕਸਦ ਵੀ ਆ। ਪਿਛਲੇ ਦਿਨੀ ਅਸੀਂ ਜਿਹੜਾ ਆ ਅਜਲਾਸ ਕੀਤਾ ਸੀ ਨਿਊਯਾਰਕ ਸਟੇਟ ਦੇ ਵਿੱਚ, ਵਨਸ ਈਅਰ ਹੁੰਦਾ ਆ ਪੂਰਾ ਜਿਹੜਾ ਲੇਖਾ ਜੋਖਾ ਵਰਲਡ ਸਿੱਖ ਪਾਰਲੀਮੈਂਟ ਜਿੰਨਾ ਕੁਝ ਕਰਦੀ ਆ ਅਲੱਗ-ਅਲੱਗ ਚੈਪਟਰ ਕੰਟਰੀਆਂ ਦੇ ਵਿੱਚ, ਤਾਂ ਉਹਦੇ ਉੱਤੇ ਮੰਥਨ ਕੀਤਾ ਜਾਂਦਾ ਆ। ਤਾਂ ਉਸ ਅਜਲਾਸ ਦੇ ਵਿੱਚ ਵੀ ਯੂਕਰੇਨ ਤੋਂ ਸਾਡੇ ਜਨਰਲ ਸੈਕਟਰੀ ਆ ਭਾਈ ਹਰਦਿਆਲ ਸਿੰਘ ਜੀ ਵਰਲਡ ਸਿੱਖ ਪਾਰਲੀਮੈਂਟ ਦੇ, ਉਹਨਾਂ ਨੇ ਆਪਣੀ ਜਿਹੜੇ ਆ ਰਾਬਤਾ ਕਾਇਮ ਕੀਤਾ। ਜਿਹੜੇ ਯੂਕਰੇਨ ਦੇ ਮੰਤਰੀ ਆ ਸਰਕਾਰ ਦੇ ਵਿੱਚ, ਉਹਨਾਂ ਨੇ ਆਣ ਕੇ ਜਿੱਥੇ ਆਪਣੀਆਂ ਗੱਲਾਂ ਦੱਸੀਆਂ, ਉੱਥੇ ਪੰਜਾਬ ਸਿੱਖਾਂ ਦੇ ਨਾਲ ਖੜਨ ਦੀਆਂ ਵੀ ਉਹ ਵਚਨਬੱਧਤਾ ਉਹਨਾਂ ਨੇ ਪ੍ਰਗਟਾਈ। ਤੇ ਸਾਡੀ ਸਟੇਟ ਤੋਂ ਜਿਹੜੇ ਸੁਪਰੀਮ ਕੋਰਟ ਦੇ ਜੱਜ, ਅਸੈਂਬਲੀ ਮੈਂਬਰ, ਉਹ ਸਾਰੇ ਇਲੈਕਟਡ ਅਫੀਸ਼ੀਅਲ ਆ ਕੇ ਬੋਲ ਕੇ ਗਏ ਆ। ਉਹ ਭਾਵੇਂ ਹਰਦੀਪ ਸਿੰਘ ਨਿੱਜਰ, ਉਹਨਾਂ ਦੀ ਉਦੋਂ ਸ਼ਹਾਦਤ ਤਾਜ਼ਾ ਘਟਨਾਵਾਂ ਸਨ, ਉਹਨਾਂ ਨੇ ਖੁੱਲ ਕੇ ਗੱਲ ਕੀਤੀ, ਸਾਡਾ ਢੰਗ ਤਰੀਕਾ ਜਿਹੜਾ ਵਰਲਡ ਸਿੱਖ ਪਾਰਲੀਮੈਂਟ ਦਾ ਸਿੱਖਾਂ ਦਾ ਹੋਣਾ ਚਾਹੀਦਾ। ਇਹਨਾਂ ਪਾਵਰਫੁਲ ਕੰਟਰੀਆਂ ਦੇ ਨਾਲ ਇਹ ਨੌਜਵਾਨ ਜਿਨ੍ਹਾਂ ਦੇ ਕੋਲ ਇਸ ਕੰਟਰੀ ਦੀ ਐਜੂਕੇਸ਼ਨ ਆ, ਉਹ ਰਾਬਤਾ ਕਾਇਮ ਕਰੇ, ਆਪਣੀ ਕੌਮ ਦੀ ਪ੍ਰੋਬਲਮ ਨੂੰ ਸਮਝਾ ਸਕਣ। ਸੋ ਅਸੀਂ ਬੰਦੀ ਸਿੰਘਾਂ ਦੀ ਗੱਲ ਜਿਹੜੀ ਆ, ਉਹ ਸਾਡੇ ਪੋਲੀਟੀਕਲ ਪ੍ਰਿਜ਼ਨਰ, ਜਿਹੜੇ ਸਿੱਖ ਪ੍ਰਿਜ਼ਨਰ ਲੌਂਗ ਟਾਈਮ, ਲੰਮਿਆਂ ਸਮਿਆਂ ਤੋਂ ਜਿਹੜੇ ਜੇਲ੍ਹਾਂ ਦੇ ਵਿੱਚ ਬੰਦ ਆ, ਉਹ ਵੀ ਗੱਲ ਕਰਦੇ ਆ। ਅਸੀਂ ਉਹਨਾਂ ਨੂੰ ਦੱਸਦੇ ਆ ਕਿ ਭਾਰਤੀ ਜਿਹੜਾ ਪ੍ਰਾਈਮ ਮਿਨਿਸਟਰ ਰਾਜੀਵ ਗਾਂਧੀ ਸੀ, ਉਹਦੇ ਕਾਤਲਾਂ ਨੂੰ ਭਾਰਤੀ ਹਕੂਮਤ ਨੇ ਰਿਹਾ ਕਰ ਦਿੱਤਾ। ਉਹ ਹਿੰਦੂ ਸਨ। ਅਸੀਂ ਉਹਨਾਂ ਨੂੰ ਦੱਸਦੇ ਆ ਕਿ ਜਿਸ ਦਿਨ 15 ਅਗਸਤ ਵਾਲੇ ਦਿਨ ਨਰਿੰਦਰ ਮੋਦੀ ਜਿਹੜਾ ਬੁੱਚੜ ਭਾਰਤੀ ਪ੍ਰਾਈਮ ਮਿਨਿਸਟਰ ਲਾਲ ਕਿਲੇ ਤੋਂ ਖੜ ਕੇ ਇਹ ਗੱਲ ਕਹਿੰਦਾ ਸੀ ਕਿ ਭਾਰਤ ਵਿੱਚ ਜਿਹੜਾ ਔਰਤ ਦਾ ਸਨਮਾਨ ਹੋਣਾ ਚਾਹੀਦਾ, ਤਾਂ ਸੇਮ ਟਾਈਮ ਤੇ ਗੁਜਰਾਤ ਦੇ ਵਿੱਚ ਬਿਲਕਿਸ ਬਾਨੋ ਦੇ ਕਾਤਲ ਜਿਹੜੇ ਰੇਪਿਸਟ ਸਨ 7-8 ਬੰਦੇ, ਉਹਨਾਂ ਨੂੰ ਰਿਹਾ ਕੀਤਾ ਜਾ ਰਿਹਾ ਸੀ। ਉਹ ਜਿਵੇਂ ਆਪਾਂ ਕਹਿੰਦੇ ਵੀ ਹਾਥੀ ਦੇ ਦੰਦ ਖਾਣ ਦੇ ਹੋਰ ਤੇ ਦਿਖਾਣ ਦੇ ਹੋਰ, ਤਾਂ ਉਹ ਹਿੰਦੂ ਸਨ ਜਿਨ੍ਹਾਂ ਨੂੰ ਰਿਹਾ ਕੀਤਾ ਜਾ ਰਿਹਾ ਸੀ। ਸੋ ਪ੍ਰਗਿਆ ਸਾਧਵੀ ਬੀਜੇਪੀ ਦੀ ਐਮਪੀ ਅੱਜ ਭਾਰਤੀ ਪਾਰਲੀਮੈਂਟ ਦੇ ਵਿੱਚ ਮਾਲੇਗਾਉਂ ਬੰਬ ਧਮਾਕਿਆਂ ਦੇ ਵਿੱਚ ਸਬੂਤ ਸਾਹਮਣੇ ਆਏ, ਉਹਨੂੰ ਸਜ਼ਾ ਹੋਈ, ਭਾਰਤੀ ਹਕੂਮਤ ਨੇ ਉਹਨੂੰ ਇਲੈਕਸ਼ਨ ਲੜਾਈ, ਐਮਪੀ ਬਣ ਕੇ ਅੱਜ ਭਾਰਤ ਦੀ ਪਾਰਲੀਮੈਂਟ ਦੇ ਵਿੱਚ ਬੈਠੀ ਆ। ਦਿੱਲੀ ਦੇ ਵਿੱਚ ਕਿਸ਼ੋਰੀ ਲਾਲ ਬ੍ਰਾਹਮਣ ਸੀ, ਜਦੋਂ 1984 ਸਿੱਖ ਜੈਨੋਸਾਈਡ ਹੋਈ ਆ, ਉਹਦੇ ਵਿੱਚ ਖੁਦ ਮੰਨਿਆ ਕਿ ਮੈਂ 7 ਬੰਦਿਆਂ ਨੂੰ, ਸਿੱਖਾਂ ਨੂੰ ਮਾਰਿਆ। ਬੁੱਚੜ ਸੀ ਉਹ ਕਸਾਈ, ਤੇ ਉਹਨੂੰ ਸਜ਼ਾਵਾਂ ਵੀ 7 ਟਾਈਮ ਦੋਹਰੀ ਤੇਰੀ 7 ਟਾਈਮ ਉਹਨੂੰ ਸਜ਼ਾ ਜਿਹੜੀ ਹੋਈ, ਉਸ ਬੰਦੇ ਨੂੰ ਵੀ ਭਾਰਤੀ ਹਕੂਮਤ ਨੇ ਰਿਹਾ ਕੀਤਾ। ਉਸ ਤੋਂ ਬਾਅਦ ਤੁਸੀਂ ਲਖੀਮਪੁਰ ਖੀਰੀ ਦੇ ਵਿੱਚ ਜਦੋਂ ਕਿਸਾਨੀ ਸੰਘਰਸ਼ ਚੱਲਦਾ ਸੀ, ਕਿਸਾਨਾਂ ਦੇ ਉੱਤੋਂ ਪਿੱਛੋਂ ਗੱਡੀ ਚੜਾ ਦਿੱਤੀ, ਤੇ ਉਹਦੇ ਵੀ ਉੱਤੇ ਵੀ ਹਲਕੀਆਂ ਫੁਲਕੀਆਂ ਧਰਾਵਾਂ ਲਗਾ ਕੇ ਜਿਹੜਾ, ਕਿਉਂਕਿ ਬੀਜੇਪੀ ਦੇ ਇੱਕ ਮਿਨਿਸਟਰ ਦਾ ਪੁੱਤਰ ਸੀ। ਤੇ ਜਦੋਂ ਅਸੀਂ ਕਹਿੰਦੇ ਆ ਵੀ ਹੁਣ ਸਾਡੇ ਜਿਹੜੇ ਪੋਲੀਟੀਕਲ ਸਿੱਖ ਪ੍ਰਿਜ਼ਨਰ ਆ, ਉਹ ਸਜ਼ਾਵਾਂ ਪੂਰੀਆਂ ਕਰ ਚੁੱਕੇ ਤੁਹਾਡੇ ਕਾਨੂੰਨ ਦੇ ਮੁਤਾਬਕ ਵੀ। ਭਾਈ ਦਵਿੰਦਰਪਾਲ ਸਿੰਘ ਭੁੱਲਰ, ਮਾਨਸਿਕ ਤੌਰ ਤੇ ਆਪਾਂ ਸਾਰੇ ਜਾਣਦੇ ਕਿਵੇਂ ਉਹਨਾਂ ਦੀ ਸਿਹਤ ਆ। ਸਿੰਘ ਸਾਹਿਬ ਜਥੇਦਾਰ ਜਗਤਾਰ ਸਿੰਘ ਹਵਾਰਾ, ਉਹਨਾਂ ਨੂੰ ਕੌਮ ਨੇ ਜਥੇਦਾਰ ਥਾਪਿਆ। ਅੱਜ ਕੌਮ ਕੀ ਸੋਚਦੀ ਆ, ਉਹ ਜਿਹੜੀਆਂ ਗੱਲਾਂ ਅਸੀਂ ਪੂਰੀ ਡਿਟੇਲ ਦੇ ਨਾਲ
ਜਦੋਂ 1984 ਸਿੱਖ ਜੈਨੋਸਾਈਡ ਪੈਂਸਿਲਵੇਨੀਆ ਸਟੇਟ 'ਚ ਬਿੱਲ ਪਾਸ ਕਰਵਾਇਆ ਸੀ, ਨਿਊ ਜਰਸੀ ਸਟੇਟ ਦੇ ਵਿੱਚ ਬਿੱਲ ਪਾਸ ਕਰਵਾਇਆ, ਕਨੈਕਟੀਕਟ ਸਟੇਟ ਦੇ ਵਿੱਚ ਬਿੱਲ ਪਾਸ ਕਰਵਾਇਆ, ਪਿਛਲੇ ਦਿਨੀ ਕੈਲੀਫੋਰਨੀਆ ਦੇ ਵਿੱਚ ਵੀ ਡਾਕਟਰ ਪ੍ਰਿਤਪਾਲ ਸਿੰਘ ਹੋਣੀ ਆਉਂਦੇ ਆ, ਤੁਸੀਂ ਸਾਰੇ ਸਰਵਣ ਕਰਦੇ ਹੋ। ਜਿਹੜੀ ਅਮਰੀਕਨ ਸਿੱਖ ਕਾਕਸ ਆ, ਸਿੱਖ ਕੋਆਰਡੀਨੇਸ਼ਨ ਕਮੇਟੀ, ਈਸਟ ਕੋਸਟ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ, ਅਸੀਂ ਸਾਰੇ ਹੀ ਰਲ ਕੇ ਕੰਮ ਕਰਦੇ ਹਾਂ ਈਸਟ ਕੋਸਟ ਦੇ ਵਿੱਚ। ਸੋ ਜਦੋਂ ਇਹ ਬਿੱਲ ਪਾਸ ਕਰਾਈਦੇ ਆ ਤਾਂ ਫਿਰ ਉਹਨਾਂ ਨੂੰ ਐਵੀਡੈਂਸ ਦੇਣੇ ਪੈਂਦੇ ਆ, ਤਾਂ ਬਰਾਬਰ ਪੈਰਲਰ ਜਿਹੜੇ ਭਾਰਤੀਏ ਆ, ਇਹਨਾਂ ਦੀਆਂ ਏਜੰਸੀਆਂ ਉਹ ਕੰਮ ਕਰਦੀਆਂ ਹਨ ਕਿ ਇਹਨਾਂ ਦੇ ਤਾਂ 2-3 ਬੰਦੇ ਮਰੇ ਸੀ, ਇਹ ਤਾਂ ਅੱਤਵਾਦੀ ਟੈਰੋਰਿਸਟ ਲੋਕ ਆ, ਇਹ ਨਾ ਕੰਮ ਕਰਿਓ। ਪਰ ਇਹਨਾਂ ਕੰਟਰੀਆਂ ਦੇ ਵਿੱਚ ਜੇ ਤੁਸੀਂ, ਤੁਹਾਡੇ ਕੋਲ ਨੌਜਵਾਨ ਗੁਰਪ੍ਰੀਤ ਸਿੰਘ ਵਰਗੇ, ਪ੍ਰਭ ਸਿੰਘ ਵਰਗੇ, ਜਗਦੀਪ ਸਿੰਘ ਉਹਨਾਂ ਵਰਗੇ ਏਦਾਂ ਦੇ ਨੌਜਵਾਨ ਜੇ ਤੁਰਨਗੇ ਤਾਂ ਬੈਟਰ ਤਰੀਕੇ ਨਾਲ ਗੱਲ ਸਮਝਾ ਸਕਣਗੇ। ਸਾਡੇ ਕੋਲ ਬਹੁਤ ਐਵੀਡੈਂਸ ਆ, ਪਰ ਗੱਲ ਲੜਾਈ ਲੜਨ ਦੀ ਆ। ਇਹੀ ਕਾਰਨ ਆ ਕਿ ਕੌਮੀ ਘਰ ਖਾਲਿਸਤਾਨ ਅੱਜ ਕੈਂਪੇਨ ਚੱਲਦੀ ਆ, ਰੈਫਰੈਂਡਮ ਦੀ ਗੱਲ ਹੁੰਦੀ ਆ ਹਰ ਕੰਟਰੀ ਦੇ ਵਿੱਚ। ਯੂਕੇ ਦੇ ਵਿੱਚ ਬਹੁਤ ਵੋਟਾਂ ਪਈਆਂ, ਆਸਟ੍ਰੇਲੀਆ ਦੇ ਵਿੱਚ, ਇਟਲੀ ਦੇ ਵਿੱਚ, ਹੁਣ ਕੈਨੇਡਾ ਦੇ ਵਿੱਚ ਵੀ ਸੰਗਤਾਂ ਨੇ ਪੂਰਾ ਜੋਸ਼ ਦੇ ਨਾਲ ਵੋਟਾਂ ਪਾਈਆਂ। ਆਉਣ ਵਾਲੀ 28 ਤਰੀਕ ਨੂੰ ਸੈਨ ਫਰਾਂਸਿਸਕੋ ਦੇ ਵਿੱਚ ਕੈਲੀਫੋਰਨੀਆ ਸਟੇਟ, ਉੱਥੇ ਵੀ ਇਹ ਅਮਰੀਕਾ ਦੀ ਧਰਤੀ ਦੇ ਉੱਤੇ ਵੋਟਾਂ ਪੈ ਰਹੀਆਂ। ਹੁਣ ਸਾਡਾ ਵੀ ਅਮਰੀਕਾ ਵਾਲਿਆਂ ਸਿੱਖਾਂ ਦਾ ਸਾਰਿਆਂ ਦਾ ਫਰਜ਼ ਬਣਦਾ ਕਿ ਅਸੀਂ ਵੱਧ ਤੋਂ ਵੱਧ ਵੋਟਾਂ ਪਾਈਏ। ਅਸੀਂ ਕੋਈ ਹਥਿਆਰ ਚੱਕਣ ਦੀ ਲੋੜ ਨਹੀਂ ਅੱਜ ਦੇ ਸਮੇਂ ਦੇ ਵਿੱਚ। ਤੁਹਾਡੇ ਕੋਲ ਇਹਨਾਂ ਕੰਟਰੀਆਂ ਦੇ ਵਿੱਚ ਰਾਈਟ ਆ, ਇਹ ਡਰਨ ਦੀ ਲੋੜ ਨਹੀਂ ਆ। ਪਤਾ ਨਹੀਂ ਕਿੰਨੀਆਂ ਕੁ ਲਿਸਟਾਂ ਬਣਾ ਲੀਆਂ। ਅਸੀਂ ਨਿਊਯਾਰਕ ਦੀ ਧਰਤੀ ਤੇ ਤੋਤਾ ਸਿੰਘ ਆ ਜਾਵੇ, ਜਿਹੜਾ ਕਿਸਾਨਾਂ ਦੇ ਉੱਤੇ ਅਤਿਆਚਾਰ, ਤੁਸੀਂ ਕੱਢ ਲਿਓ, ਗੂਗਲ ਕਰ ਲਿਓ, ਅਸੀਂ ਉਹਨੂੰ ਵੀ ਘੇਰਦੇ ਆ, ਉਹਨੂੰ ਸਵਾਲ ਕਰਦੇ ਆ। ਰਾਜਾ ਵੜਿੰਗ ਆਇਆ, ਅਸੀਂ ਉਹਨੂੰ ਵੀ ਸਵਾਲ ਕੀਤੇ। ਰਾਹੁਲ ਗਾਂਧੀ ਆ ਜਾਵੇ, ਨਰਿੰਦਰ ਮੋਦੀ ਆ ਜਾਵੇ, ਅਸੀਂ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਐਡਵਰਟਾਈਜ਼ਮੈਂਟ ਵਾਲੇ ਟਰੱਕ ਹਾਇਰ ਕਰ ਲੈਂਦੇ ਆ, ਡਾਕੂਮੈਂਟਰੀ ਦਿਖਾਉਂਦੇ ਆ ਵੀ ਇਹ ਬੁੱਚੜ ਆ। ਜਿਹੜੀ ਗੁਜਰਾਤ ਦੇ ਵਿੱਚ ਮੁਸਲਮਾਨਾਂ ਦੀ ਜੈਨੋਸਾਈਡ ਹੋਈ ਆ, ਅਸੀਂ ਡਾਕੂਮੈਂਟਰੀ ਦਿਖਾਉਂਦੇ ਆ ਜਿਹੜੀ BBC ਨੇ ਤਿਆਰ ਕੀਤੀ, ਜਿਹਨੂੰ ਇਹ ਵਾਰ-ਵਾਰ ਡਿਲੀਟ ਕਰਾਉਂਦੇ ਰਹੇ ਆ ਸੋਸ਼ਲ ਮੀਡੀਆ ਤੇ, ਵੀ ਆ ਇਹਦੀ ਅਸਲੀਅਤ ਬੰਦੇ ਦੀ। ਜਿਸ ਬੰਦੇ ਨੂੰ ਅਮਰੀਕਾ ਦੀ ਧਰਤੀ ਤੇ ਪੈਰ ਪਾਉਣ ਦੀ ਮਨਾਹੀ ਸੀ, ਪਰ ਡਿਪਲੋਮੈਟਸ ਵਾਸਤੇ ਲਾ ਕੁਛ ਹੋ ਰਿਹਾ, ਜਦੋਂ ਪ੍ਰਾਈਮ ਮਿਨਿਸਟਰ ਬਣਿਆ ਤਾਂ ਉਹਨੂੰ ਆਉਣ ਦੀ ਇਜਾਜ਼ਤ ਮਿਲ ਗਈ। ਪਰ ਅਸੀਂ ਵਾਈਟ ਹਾਊਸ ਸਾਹਮਣੇ, ਕੈਪੀਟਲ ਹਿੱਲ ਬਿਲਡਿੰਗ ਸਾਹਮਣੇ ਜਾਂ ਨਿਊਯਾਰਕ ਦੇ ਵਿੱਚ ਜਦੋਂ ਯੂਨਾਈਟਿਡ ਨੇਸ਼ਨ ਚ ਆਉਂਦਾ, ਅਸੀਂ ਖੜ ਕੇ ਪ੍ਰੋਟੈਸਟ ਕਰਦੇ ਆ। ਪਿਛਲੇ ਦਿਨੀ ਤਰਨਜੀਤ ਸੰਧੂ ਜਿਹੜਾ ਐਮਬੈਸਡਰ ਆ, ਉਹ ਆਇਆ, ਉਹਨੂੰ ਅਸੀਂ ਸਵਾਲ ਕੀਤੇ ਵੀ ਤੂੰ ਬੁੱਚੜ ਆ, ਤੂੰ ਉਸ ਬੁੱਚੜ ਹਾਊਸ ਦਾ ਮੇਨ ਬੰਦਾ ਜਿੱਥੋਂ ਤੁਸੀਂ ਸਾਡੇ ਹਰਦੀਪ ਸਿੰਘ ਨਿੱਜਰ ਉਹਨਾਂ ਦਾ ਕਤਲ ਕਰਵਾਇਆ, ਤੂੰ ਉਸ ਜਗ੍ਹਾ ਦਾ ਬੁੱਚੜ ਆ ਜਿੱਥੋਂ ਪਲੈਨਿੰਗਾਂ ਹੋਈਆਂ ਭਾਈ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀਆਂ। ਤੇ ਤੁਸੀਂ ਹੋਰ ਵੀ ਉਹ ਜਿਹੜਾ ਗੁਪਤਾ ਸ਼ੁਪਤਾ ਜਿਹੜਾ ਵੀ ਉਹਨਾਂ ਦਾ ਹੈਗਾ ਆ, ਅੱਜ ਜੇਮਸ ਬੌਂਡ ਬਣੀ ਫਿਰਦੇ ਆ, ਜਿਨ੍ਹਾਂ ਦੀਆਂ ਬੱਚਿਆਂ ਨੂੰ ਸਾਡੇ ਪੁਰਾਤਨ ਯੋਧੇ ਸਿੱਖ ਜਰਨੈਲ ਛਡਾਉਂਦੇ ਰਹੇ ਆ। ਇੱਕ ਕੋਈ CC1 ਜਿਹੜੇ ਡਿਪਲੋਮੈਟਸ ਜਿਹੜੇ ਵੀ ਸੀਗੇ, ਹੁਣ ਇਨਵੈਸਟੀਗੇਸ਼ਨ ਤੋਂ ਭੱਜਦੇ ਪਏ ਆ। ਤਾਂ ਅਸੀਂ ਉਹਨਾਂ ਨੂੰ ਸਵਾਲ ਕੀਤੇ ਕਿ ਤੂੰ ਸਟੇਜ ਤੇ ਬੋਲ ਨਹੀਂ ਸਕਦਾ, ਸਾਨੂੰ ਇਹ ਪ੍ਰਣ ਕਰਨਾ ਚਾਹੀਦਾ। ਅਸੀਂ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਵੱਲੋਂ ਪਿਛਲੇ ਕੁਝ ਸਮੇਂ ਪਹਿਲਾਂ ਮਤੇ ਪਾਏ ਸੀ 96 ਗੁਰਦੁਆਰਿਆਂ ਵੱਲੋਂ, ਜਿਹੜੇ ਬਾਅਦ ਚ 127 ਨੰਬਰ ਬਣ ਗਏ ਸੀ ਗੁਰਦੁਆਰੇ ਅਮਰੀਕਾ ਭਰ ਦੇ, ਕਿ ਸਾਡੀਆਂ ਸਟੇਜਾਂ ਤੋਂ ਭਾਰਤੀ ਜਿਹੜੇ ਵੀ ਕੋਈ ਪੋਲੀਟੀਕਲ ਪਾਰਟੀ ਦੇ ਸਾਡੇ ਸਿੱਖਾਂ ਦੇ ਕਾਤਲ ਜਾਂ ਭਾਰਤੀ ਏਜੰਡਾ ਲੈ ਕੇ ਸਾਡੀਆਂ ਗੁਰਦੁਆਰਿਆਂ ਦੀਆਂ ਸਟੇਜਾਂ ਤੇ ਆਣਗੇ, ਉਹਨਾਂ ਨੂੰ ਬੋਲਣ ਦੀ ਮਨਾਹੀ ਆ, ਉਹਨਾਂ ਨੂੰ ਸਨਮਾਨਿਤ ਨਹੀਂ ਦਿੱਤਾ ਜਾਏਗਾ। ਹਾਂ, ਉਹਨਾਂ ਨੇ ਲੰਗਰ ਛਕਣਾ ਆ, ਗੁਰੂ ਸਾਹਿਬ ਦਾ ਸ਼ਬਦ ਕੀਰਤਨ ਸਰਵਣ ਕਰਨਾ, ਨਤਮਸਤਕ ਹੋਣਾ ਆ, ਕੋਈ ਪ੍ਰੋਬਲਮ ਨਹੀਂ। ਪਰ ਉਹ ਇਸ ਕੰਮ ਲਈ ਨਹੀਂ ਆਉਂਦੇ, ਉਹ ਆਉਂਦੇ ਹੀ ਇਸ ਕੰਮ ਲਈ ਆ ਵੀ ਸਾਨੂੰ ਸਿਰ ਪਾਓ ਪਾ ਦਿਓ, ਸਾਨੂੰ ਸ਼੍ਰੀ ਸਾਹਿਬ ਨਾਲ ਸਨਮਾਨ ਕਰੋ। ਤੇ ਉਹ ਦਿਖਾਣਾ ਚਾਹੁੰਦੇ ਆ ਵੀ ਇਹ 2-4 ਖਾਲਿਸਤਾਨੀ ਆ,
ਆ ਸਿੱਖ ਤਾਂ ਸਾਡੇ ਨਾਲ ਆ, ਨਹੀਂ। ਸਿੱਖਾਂ ਦੀਆਂ ਲਾਈਨਾਂ ਲੱਗਦੀਆਂ ਰੈਫਰੈਂਡਮ ਦੀਆਂ ਵੋਟਾਂ ਦੇ ਵਿੱਚ। ਸਿੱਖ ਦਿਖਾਉਂਦੇ ਆ ਬਈ ਅਸੀਂ ਤੁਹਾਡੇ ਜਿਹੜਾ ਕਬਜ਼ੇ ਵਿੱਚ ਸਾਡਾ ਸਿੱਖ ਹੋਮਲੈਂਡ ਆ ਉਹਨੂੰ ਅਸੀਂ ਆਜ਼ਾਦ ਕਰਾਉਣਾ ਆ, ਅਸੀਂ ਖੜ ਕੇ ਚੈਲੰਜ ਕਰਦੇ ਆ। ਤਾਂ ਮੈਂ ਇੱਥੇ ਸਮਾਪਤੀ ਕਰਦਾ ਤੇ ਤੁਸੀਂ ਵੀ ਇੱਥੇ ਮੈਂ ਆਸ ਕਰਦਾ ਕਿ ਜਿੰਨੇ ਵੀ ਤੁਹਾਡੇ ਨੇਬਰਹੁੱਡ ਗੁਰਦੁਆਰੇ ਸਾਹਿਬਾਨ ਸ਼ੈਟਲ ਦੇ ਇੱਕ ਆਪਣੀ ਕੋਆਰਡੀਨੇਸ਼ਨ ਬਣਾਓ। ਇਹਨਾਂ ਗੁਰਦੁਆਰਿਆਂ ਦੇ ਵਿੱਚ ਵੀ ਜਿਹੜੇ ਭਾਰਤੀ ਡਿਪਲੋਮੈਟਸ ਆਉਂਦੇ ਆ, ਜਾਂ ਬੀਜੇਪੀ ਹੋਵੇ, ਕਾਂਗਰਸ ਹੋਵੇ, ਆਮ ਆਦਮੀ ਪਾਰਟੀ ਹੋਵੇ, ਅਕਾਲੀ ਦਲ, ਬਾਦਲ ਵਾਲੇ ਜਿਹੜੇ ਜਿਨ੍ਹਾਂ ਦੇ ਸਮਿਆਂ ਦੇ ਵਿੱਚ ਬੇਹਰਮਤੀਆਂ ਹੋਈਆਂ, ਸਾਡਾ ਕੋਈ ਵਿਸ਼ਵਾਸ ਨਹੀਂ ਭਾਰਤ ਦੀਆਂ ਵੋਟਾਂ ਦੇ ਵਿੱਚ। ਸਤਿ ਸ੍ਰੀ ਅਕਾਲ। ਸਾਡਾ ਕੋਈ ਵਿਸ਼ਵਾਸ ਨਹੀਂ, ਸਾਡਾ ਵਿਸ਼ਵਾਸ ਸਾਡੇ ਸਿੱਖ ਰਾਜ ਦੇ ਵਿੱਚ ਆ, ਸਾਡਾ ਵਿਸ਼ਵਾਸ ਸਾਡੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆ। ਸਾਡਾ ਆਪਣਾ ਹੋਮਲੈਂਡ ਸੀ, ਦਿਖਾਇਆ ਤੁਹਾਨੂੰ ਭਾਈ ਗੁਰਪ੍ਰੀਤ ਸਿੰਘ ਉਹਨਾਂ ਨੇ। ਉਸ ਹੋਮਲੈਂਡ ਨੂੰ ਅਸੀਂ ਆਜ਼ਾਦ ਕਰਨ ਦੀ ਮੁਹਿੰਮ ਚਲਾਉਂਦੇ ਆ। 5 ਨਾਰੇ ਖਾਲਿਸਤਾਨ ਦੇ ਲਾ ਕੇ ਮੈਂ ਮਾਫੀ ਚਾਹੁੰਦਾ ਜੀ ਤੁਹਾਡੇ ਕੋਲੋਂ। ਜਿੰਨੇ ਵੀ ਸੰਗਤ ਦੇ ਵਿੱਚ ਪ੍ਰਾਣੀ ਬੈਠੇ ਭੈਣਾ ਮੇਰੇ ਵੀਰ, ਉਹ ਸਾਰੇ ਜਣੇ ਜਵਾਬ ਦਿਓ। ਤੇ ਨਾਲ ਮੈਂ ਬੇਟੀ ਨੂੰ ਹਰਮਨ ਕੌਰ ਨੂੰ ਬੇਨਤੀ ਕਰਾਂਗਾ, ਪੈਂਪਲੇਟ ਜ਼ਰੂਰ ਦੇ ਦਿਓ, ਉਹਦੇ ਉੱਤੇ ਇਨਫੋਰਮੇਸ਼ਨ ਆ ਵਰਲਡ ਸਿੱਖ ਪਾਰਲੀਮੈਂਟ ਵਾਸਤੇ। ਗਰੁੱਪਸ ਜਿਹੜੇ ਆ ਉਹ ਤੁਸੀਂ ਸਕੈਨ ਕਰ ਸਕਦੇ ਹੋ, ਕੋਈ ਬਾਰਕੋਡ ਤੁਹਾਨੂੰ ਅਪਡੇਟ ਵਰਲਡ ਸਿੱਖ ਪਾਰਲੀਮੈਂਟ ਦੀ ਮਿਲਦੀ ਰਹੇਗੀ। ਸੋ ਮੈਂ 5 ਨਾਰਿਆਂ ਦੇ ਨਾਲ ਸਮਾਪਤੀ ਕਰਦਾ ਜੀ। ਖਾਲਿਸਤਾਨ, 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 ਖਾਲਿਸਤਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਸਹਿਬਾਂ ਦੀ ਗੋਦ ਵਿੱਚ ਸਾਜੀ ਨਵਾਜੀ, ਗੁਰੂ ਰੂਪ ਗੁਰੂ ਖਾਲਸਾ, ਸਾਧ ਸੰਗਤ ਜੀ ਫਤਿਹ ਸਾਂਝੀ ਕਰਨ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਸਾਹਿਬ ਭਾਈ ਅਮੋਲਕ ਸਿੰਘ ਜੀ, ਜਿਨ੍ਹਾਂ ਨੇ ਵਰਲਡ ਸਿੱਖ ਪਾਰਲੀਮੈਂਟ ਦੀ ਹੋਂਦ ਬਾਰੇ ਦੱਸਿਆ ਕਿ ਕਿਸ ਤਰ੍ਹਾਂ ਵਜੂਦ ਦੇ ਵਿੱਚ ਆਈ, ਇਸ ਦੇ ਬਾਰੇ। ਸੋ ਅਸੀਂ ਇਹਨਾਂ ਦੇ ਅਤੀ ਧੰਨਵਾਦੀ ਹਾਂ। ਸੋ ਦਾਸ ਦੀ ਨਿਮਰਤਾ ਸਹਿਤ ਬੇਨਤੀ ਹੈ ਕਿ ਵਰਲਡ ਸਿੱਖ ਪਾਰਲੀਮੈਂਟ ਦੇ ਜਿੰਨੇ ਵੀ ਮੈਂਬਰ, ਦਾਸ ਮਾਫੀ ਚਾਹੁੰਦਾ, ਭਾਈ ਹਿੰਮਤ ਸਿੰਘ ਜੀ ਹੁਣੇ ਸਾਡੇ ਸਾਹਮਣੇ ਬੋਲ ਕੇ ਗਏ ਨੇ, ਮੇਰੇ ਤੋਂ ਅਮੋਲਕ ਸਿੰਘ ਕਹਿ ਹੋ ਗਿਆ, ਸੌਰੀ ਫॉर दैट। ਇਸ ਚੀਜ਼ ਦੀ ਮੈਂ ਮਾਫੀ ਮੰਗਦਾ। ਉਮੀਦ ਹੈ ਕਿ ਸਾਰੀ ਸੰਗਤ ਮਾਫ ਕਰ ਦੇਵੇਗੀ। ਸੋ ਦਾਸ ਦੀ ਨਿਮਰਤਾ ਸਹਿਤ ਬੇਨਤੀ ਹੈ ਕਿ ਵਰਲਡ ਸਿੱਖ ਪਾਰਲੀਮੈਂਟ ਦੇ ਜਿੰਨੇ ਵੀ ਮੈਂਬਰ ਇੱਥੇ ਸਾਡੇ ਪਾਸ ਪਹੁੰਚੇ ਹੋਏ ਨੇ, ਕਿਰਪਾ ਕਰਕੇ ਸਟੇਜ ਤੇ ਆਉਣ ਦੀ ਕਿਰਪਾਲਤਾ ਕਰਨ। ਗੁਰੂ ਘਰ ਦੀ ਤਰਫੋਂ ਸਰੂਪ ਦੀ ਬਖਸ਼ਿਸ਼ ਹੋਵੇਗੀ। ਦਾਸ ਦੀ ਬੇਨਤੀ ਹੈ, ਕਿਰਪਾ ਕਰਕੇ ਸਟੇਜ ਤੇ ਆਉਣ ਦੀ ਕਿਰਪਾਲਤਾ ਕਰੋ ਜੀ। ਇਸ ਦੀ ਸੇਵਾ ਨਿਭਾਉਣਗੇ ਸਤਿਕਾਰਯੋਗ ਭਾਈ ਸਾਹਿਬ ਭਾਈ ਗਿਆਨੀ ਦਰਸ਼ਨ ਸਿੰਘ ਜੀ। ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ। ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ। ਹੁਣ ਆਨੰਦ ਸਾਹਿਬ ਦੇ ਪਾਠ ਹੋਣਗੇ ਤੇ ਉਸ ਤੋਂ ਉਪਰੰਤ ਅਰਦਾਸ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।